ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਅਲੈਕਮ ਆਦਾਬ ਬਰਸ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿੱਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਅੱਜ 18 ਮਾਰਚ 2020 5 ਚੇਤ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਬਰ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਹਰ ਪਾਸੇ ਹਰ ਮੀਡੀਆ ਤੇ ਕਰੋਨਾ ਵਾਇਰਸ ਦਾ ਹੀ ਜ਼ਿਕਰ ਹੋ ਰਿਹਾ ਹੈ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜੋ ਕਰੋਨਾ ਵਾਇਰਸ ਹੈ ਜਲਦੀ ਤੋਂ ਜਲਦੀ ਇਸ ਦਾ ਕੋਈ ਹੱਲ ਮਿਲ ਜਾਏ, ਕੋਈ ਵੈਕਸੀਨ ਮਿਲ ਜਾਏ, ਸੋ ਸਾਰੀ ਦੁਨੀਆ ਇਸ ਤੋਂ ਸੁਰੱਖਿਅਤ ਹੋ ਸਕੇ। ਸੋ ਹੁਣ ਆਪਾਂ ਗੱਲਬਾਤ ਕਰਾਂਗੇ ਜੋ ਆਪਣੇ ਜੋ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਇਸ਼ੂ ਨੇ ਉਸ ਬਾਰੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਦੱਸ ਦੇਵਾਂ ਕਿ ਕਿਸ ਤਰ੍ਹਾਂ ਭਾਰਤ ਵਿੱਚ ਕਰੋਨਾ ਵਾਇਰਸ ਤੋਂ ਵੀ ਖਤਰਨਾਕ ਜੋ ਹਿੰਦੂ ਤਵੀ ਵਾਇਰਸ ਦਾ ਅਸਰ 4 ਚੁਫੇਰੇ ਦੇਖਣ ਵਿੱਚ ਆ ਸਕਦਾ ਹੈ। ਇੰਟਰਨੈਸ਼ਨਲ ਲੈਵਲ ਦੀ ਪ੍ਰਸਿੱਧ ਰਾਈਟਰ ਅਰੁੰਧਤੀ ਰਾਏ ਨੇ ਦਿੱਲੀ ਦੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ ਦਿੱਲੀ ਵਿੱਚ ਹੋਈ ਮੁਸਲਮਾਨ ਵਿਰੋਧੀ ਹਿੰਸਾ ਸਾਨੂੰ ਯਾਦ ਕਰਵਾ ਰਹੀ ਹੈ ਕਿ ਸਾਡੀ ਕਰੋਨਾ ਵਾਇਰਸ ਦੂਸਰੀ ਕਰੋਨਾ ਵਾਇਰਸ ਤੋਂ ਵੀ ਜ਼ਿਆਦਾ ਖਤਰਨਾਕ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਦੂਸਰੇ ਪਾਸੇ ਕਸ਼ਮੀਰ ਮੁੱਦੇ ਤੇ ਕਸ਼ਮੀਰ ਨੂੰ ਬੰਦ ਹੋਇਆਂ 225 ਦਿਨ ਹੋ ਚੁੱਕੇ ਨੇ, ਉਸ ਤਰ੍ਹਾਂ ਹੀ ਕਸ਼ਮੀਰੀ ਖੁੱਲੀ ਜੇਲ੍ਹ ਵਿੱਚ ਡੱਕੇ ਹੋਏ ਨੇ ਔਰ ਉਹਨਾਂ ਦੀਆਂ ਜੋ ਮੁੱਢਲੀਆਂ ਲੋੜਾਂ ਨੇ ਉਹਨਾਂ ਤੋਂ ਉਸੇ ਤਰ੍ਹਾਂ ਹੀ 225 ਦਿਨਾਂ ਤੋਂ ਉਹਨਾਂ ਤੋਂ ਵਾਂਝਿਆ ਕੀਤਾ ਹੋਇਆ ਹੈ। ਸੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਭਾਰਤ ਦੌਰੇ ਤੇ ਪਹੁੰਚੇ ਤਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਏਜੰਸੀਆਂ ਨੇ 35 ਬੇਗੁਨਾਹ ਸਿੱਖਾਂ ਦਾ ਕਤਲ ਕਰਕੇ ਉਹਨਾਂ ਦੇ ਕਤਲ ਦੇ ਨਾਲ ਜਿਸ ਤਰ੍ਹਾਂ ਕਿ ਉਹਨਾਂ ਨੇ ਹੋਲੀ ਖੇਡੀ। ਇਸ ਦਰਦਨਾਕ ਵਾਕਿਆ ਨੂੰ ਗੁਜ਼ਰਿਆ 20 ਸਾਲ ਹੋ ਚੁੱਕੇ ਨੇ ਅਤੇ ਸਿੱਖ ਇਨਸਾਫ ਦੀ ਮੰਗ ਕਰ ਰਹੇ ਨੇ, ਕਰਦੇ ਉਹ ਥੱਕ ਗਏ ਨੇ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ। ਐਂਡ ਥਰਡ ਵਿੱਚ ਪਾਕਿਸਤਾਨ ਦੀ ਸਰਕਾਰ ਜੋ ਇਮਰਾਨ ਖਾਨ ਨੇ ਉਹਨਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ੍ਹ ਕੇ ਸਿੱਖ ਕੌਮ ਦੇ ਦਿਲ ਜਿੱਤੇ, ਉੱਥੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਐਲਾਨ ਵੀ ਕੀਤਾ ਸੀ। ਮੀਡੀਆ ਰਿਪੋਰਟਾਂ ਅਨੁਸਾਰ ਇਸ ਯੂਨੀਵਰਸਿਟੀ ਦਾ ਜੋ ਕੰਸਟਰਕਸ਼ਨ ਦਾ ਵਰਕ ਹੈ ਬੜੇ ਹੀ ਜ਼ੋਰਾਂ ਸ਼ੋਰਾਂ ਤੇ ਹੋ ਰਿਹਾ ਹੈ। ਸੋ ਇਸ ਉੱਪਰ ਆਪਾਂ ਗੱਲਬਾਤ ਕਰਾਂਗੇ, ਫਿਰ ਤੁਹਾਡੀਆਂ ਲਿਖਤਾਂ ਸਾਂਝੀਆਂ ਹੋਣਗੀਆਂ, ਫਿਰ ਜੋ ਗੁਰਬਾਣੀ ਵਿਚਾਰ ਹੈ ਉਹ ਤੁਹਾਡੇ ਨਾਲ ਸ਼ੇਅਰ ਕੀਤਾ ਜਾਏਗਾ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ 4 ਚੁਫੇਰਿਓਂ ਆਵਾਜ਼ਾਂ ਨੇ ਕਰੋਨਾ 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 ਜੀ, ਤੇ ਵਰਲਡ ਹੈਲਥ ਆਰਗੇਨਾਈਜੇਸ਼ਨ ਵਾਲੇ ਕਹਿੰਦੇ ਨੇ ਟੈਸਟਿੰਗ ਤੇ ਸਾਡੇ ਜਿਹੜੇ ਵੱਡੀ ਗਿਣਤੀ 'ਚ ਲੋਕ ਨੇ ਉਹ ਕਹਿੰਦੇ ਨੇ ਘਰ ਭਰ ਲਓ। ਸੋ ਜ਼ਾਹਰ ਹੈ ਕਿ ਵੀ ਕਾਰਾਂ ਦੀਆਂ ਗੱਡੀਆਂ ਦੀਆਂ ਡਿੱਕੀਆਂ ਤਾਂ ਭਰੀਆਂ ਹੁੰਦੀਆਂ, ਬੈਕ ਸੀਟ ਵੀ ਇੱਥੋਂ ਤੱਕ ਕਿ ਆਟਿਆਂ ਦੇ ਬੋਰਿਆਂ ਦੇ ਬੋਰੇ, ਪਤਾ ਨਹੀਂ ਆਟਾ ਹੀ ਚੱਬਣਾ ਇਹਨੇ ਸਾਰੇ ਸਮੇਂ 'ਚ। ਸੋ ਕੁੱਲ ਮਿਲਾ ਕੇ ਜਿਹੜੀ ਖੌਫ ਦੀ ਇੱਕ ਲਹਿਰ ਹੈ ਉਹ 4 ਚੁਫੇਰੇ ਹੈ। ਹਾਲਾਂਕਿ ਬਾਰ-ਬਾਰ ਖਾਸ ਤੌਰ 'ਤੇ ਅਮਰੀਕਾ ਕੈਨੇਡਾ ਦੀਆਂ ਹਕੂਮਤਾਂ ਵੱਲੋਂ ਜਿਨ੍ਹਾਂ ਦੇ ਕੋਲ ਇਨਫ ਫੰਡਸ ਨੇ ਉਹਨਾਂ ਨੇ ਐਲਾਨ ਵੀ ਕੀਤੇ ਨੇ। ਟਰੰਪ ਨੇ ਵੀ ਕਿਹਾ ਵੀ ਹਰ ਇੱਕ ਨੂੰ ਚੈੱਕ ਮਿਲੇਗਾ, ਤੁਹਾਡੇ ਅਕਾਊਂਟ 'ਚ ਆ ਜਾਣਗੇ। ਇਹ ਮੋਦੀ ਵਾਂਗ ਤਾਂ ਨਹੀਂ ਹੈ, ਕੁਛ ਨਾ ਕੁਛ ਤਾਂ ਇਹ ਹੋਏਗਾ। ਔਰ ਆਲਰੇਡੀ $1 ਟ੍ਰਿਲੀਅਨ ਤੋਂ ਜ਼ਿਆਦਾ ਦੀ ਉਹਨਾਂ ਨੇ ਰਿਕੁਐਸਟ ਕੀਤਾ ਹੈ ਕਾਂਗਰਸ ਨੂੰ ਕਿ ਸੈਂਕਸ਼ਨ ਕਰੇ। ਔਰ ਆਲਰੇਡੀ 18 ਬਿਲੀਅਨ ਅਮਰੀਕਨ ਡਾਲਰਸ ਦੇ ਇਕੁਇਵਲੈਂਟ ਕੈਨੇਡੀਅਨ ਗਵਰਨਮੈਂਟ ਨੇ ਫੰਡਿੰਗ ਰੱਖੀ ਹੈ ਜਸਟਿਨ ਟਰੂਡੋ ਨੇ। ਔਰ ਆਲਰੇਡੀ ਉੱਥੇ ਉਹਨਾਂ ਨੇ ਕਿਹਾ ਵੀ ਤੁਹਾਨੂੰ
ਮੌਰਟਗੇਜਿਸ ਘਰਾਂ ਦੀਆਂ ਔਰ ਦੂਸਰੀਆਂ ਕਿਸੇ ਚੀਜ਼ ਦੀ ਪਰਵਾਹ ਕਰਨ ਦੀ ਲੋੜ ਨਹੀਂ ਹੈ। ਉਹ ਸਾਰੀਆਂ ਗਵਰਨਮੈਂਟ ਵਿਲ ਟੇਕ ਕੇਅਰ ਆਫ ਇਟ। ਅਮਰੀਕਾ 'ਚ ਵੀ ਉਸ ਕਿਸਮ ਦੇ ਮੇਸ਼ਰਸ ਚੱਲ ਰਹੇ ਨੇ। ਔਰ ਦੂਸਰੇ ਪਾਸੇ ਕਰੋਨਾ ਮਾਈ ਦਾ ਜਿਹੜਾ ਪ੍ਰਭਾਵ ਹੈ ਉਹ ਸਾਰੇ ਪਾਸੇ ਹੋਰ ਵੀ ਕੇਸਿਸ ਵੱਧ ਰਹੇ ਨੇ। ਫਿਗਰ ਹੁਣ 2 ਲੱਖ ਨੂੰ ਕ੍ਰਾਸ ਕਰ ਗਈ ਹੈ, 2,08,000 ਦੇ ਨੇੜੇ ਤੇੜੇ ਹੈ। ਔਰ ਪਾਕਿਸਤਾਨ ਦੇ ਵਿੱਚ ਵੀ ਮੈਂ ਦੇਖ ਰਿਹਾ ਸੀ ਕਿ ਕਾਫੀ ਤੇਜ਼ੀ ਨਾਲ ਹੁਣ 250 ਕੇਸ ਡਿਟੈਕਟ ਹੋਏ ਨੇ। ਪਹਿਲੀ ਮੌਤ ਵੀ ਹੋਈ ਹੈ। ਔਰ ਜਿਵੇਂ ਕੱਲ ਵੀ ਅਸੀਂ ਜ਼ਿਕਰ ਕੀਤਾ ਸੀ, ਹਾਲਾਂਕਿ ਥੋੜਾ ਲੇਟ ਜਾਗੇ ਨੇ, ਲੇਕਿਨ ਇਸ ਵੇਲੇ ਪਾਕਿਸਤਾਨੀ ਹਕੂਮਤ ਔਰ ਖਾਸ ਤੌਰ ਤੇ ਕਿਉਂਕਿ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਚਾਈਨਾ ਵੀ ਗਏ ਹੋਏ ਸੀ, ਚਾਈਨਾ ਵੱਲੋਂ ਵੀ ਖਾਸ ਤੌਰ ਤੇ ਜਿਹੜੀਆਂ ਮਾਸਕਸ ਨੇ ਔਰ ਜਿਹੜੇ ਪੂਰੇ ਸੂਟ ਕਵਰ ਕਰਕੇ, ਕਿਉਂਕਿ ਜਿੱਥੇ ਪੇਸ਼ੈਂਟ ਤਾਂ ਸਫਰ ਕਰਦਾ ਹੀ ਹੈ ਜਾਂ ਉਹਨਾਂ 'ਚੋਂ ਭਾਵੇਂ 2% 3% ਕੈਜੂਅਲਟੀ ਰੇਟ ਹੋਏ, ਲੇਕਿਨ ਜਿਹੜੇ ਹੈਲਥ ਨਾਲ ਰਿਲੇਟਡ ਜਿਹੜੇ ਡਾਕਟਰਸ ਨੇ, ਨਰਸਿਸ ਨੇ, ਉਹ ਵੀ ਇਫੈਕਟ ਹੋ ਰਹੇ ਨੇ। ਔਰ ਆਲਰੇਡੀ ਜਿਵੇਂ ਭਾਰਤ ਦੇ ਵਿੱਚ ਵੀ ਇੱਕ ਡਾਕਟਰ ਦੀ ਡੈਥ ਹੋਈ ਔਰ ਇਟਲੀ ਦੇ ਵਿੱਚ ਹੈਲਥ ਸਰਵਿਸਿਜ਼ ਦਾ ਇੰਚਾਰਜ ਮਾਰਿਆ ਗਿਆ। ਸੋ ਉਹ ਵੀ ਜਿਹੜੇ ਸਪੈਸ਼ਲ ਸੂਟ ਚਾਈਨਾ ਨੇ, ਕਿਉਂਕਿ ਚਾਈਨਾ ਨੇ ਆਲਮੋਸਟ ਪਹਿਲਾਂ ਤਾਂ ਉਹਨਾਂ ਨੇ ਬਿਲਕੁਲ ਵੂਹਾਨ ਪ੍ਰੋਵਿੰਸ ਨੂੰ ਹੀ ਉਹਨਾਂ ਨੇ ਕੁਆਰੰਟਾਈਨ ਕਰ ਦਿੱਤਾ ਸੀ ਬਾਕੀ ਸਾਰਿਆਂ ਨਾਲੋਂ। ਔਰ ਹੁਣ ਜਿਹੜੀ ਜਾਣਕਾਰੀ ਹੈ ਉਹਨਾਂ ਨੇ ਉਹਦੇ ਤੇ ਕਾਬੂ ਪਾ ਲਿਆ। ਸੋ ਜ਼ਾਹਰ ਹੈ ਕਿ ਉਹਨਾਂ ਨੇ ਪਾਕਿਸਤਾਨ ਨੂੰ ਜਿਹੜੀਆਂ ਮੈਡੀਕਲ ਕਿਟਸ ਔਰ ਪ੍ਰੋਪਰ ਸੂਟਿੰਗ ਔਰ ਦੂਜਾ ਜੋ ਵੀ ਚਾਹੀਦਾ ਉਹ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਪ੍ਰੋਵਾਈਡ ਕੀਤਾ ਹੈ। ਔਰ ਹੁਣ ਮੀਡੀਆ ਦੇ ਵਿੱਚ ਵੀ ਇਸ ਲਾਈਨ ਦੇ ਉੱਤੇ ਗੱਲ ਹੋ ਰਹੀ ਹੈ ਔਰ ਬਾਕੀ ਇਸ਼ੂ ਸਾਰੇ ਬੈਕ ਬਰਨਰ ਤੇ ਚਲੇ ਗਏ ਨੇ। ਭਾਰਤ ਦੇ ਵਿੱਚ ਕਰੋਨਾ ਵਾਇਰਸ ਦੇ ਨਾਲ ਤੀਸਰੀ ਮੌਤ ਹੋਈ ਹੈ ਔਰ ਹੁਣ ਜਿਹੜੀ ਉਹਨਾਂ ਦੀ ਗਿਣਤੀ ਹੈ, ਕਿਉਂਕਿ ਅੱਜ ਹੀ ਮੈਂ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਇੰਡੀਆ ਚੈਪਟਰ ਹੈ ਉਸ ਦੀ ਇੰਚਾਰਜ ਬੀਬੀ ਦਾ ਇੰਟਰਵਿਊ ਸੁਣ ਰਿਹਾ ਸੀ। ਭਾਵੇਂ ਦੱਬੀ ਆਵਾਜ਼ ਨਾਲ ਹੀ ਉਹ ਕਹਿ ਰਹੀ ਸੀ ਕਿ ਉਸ ਲੈਵਲ ਤੇ ਟੈਸਟਿੰਗ ਨਹੀਂ ਹੋ ਰਹੀ। ਸੋ ਜਿਹੜੇ ਲੋਕ ਝੂਠ ਬੋਲਣ ਦੇ ਆਦੀ ਹੁੰਦੇ ਨੇ, ਕਈ ਵਾਰ ਉਹਨਾਂ ਨੂੰ ਇਹ ਰਿਅਲਾਈਜ਼ ਨਹੀਂ ਹੁੰਦਾ ਕਿ ਝੂਠ ਦੇ ਅਸਰ ਅਲਟੀਮੇਟਲੀ ਉਹ ਉਹਨਾਂ ਲਈ ਜਾਨਲੇਵਾ ਹੋਣਗੇ। ਸੋ ਇੱਕ ਪਾਸੇ ਤਾਂ ਗਊ ਮੂਤਰ 500 ਰੁਪਏ ਲੀਟਰ ਦਾ ਵਿਕ ਰਿਹਾ, ਗਊ ਮੂਤਰ ਪਾਰਟੀਆਂ ਹੋ ਰਹੀਆਂ ਔਰ ਹੁਣ ਤਾਂ ਜਿਹੜੀਆਂ ਫੰਡਰ ਗਊਆਂ ਛੱਡੀਆਂ ਸੀ ਉਹਨਾਂ ਨੂੰ ਲੱਭ ਕੇ ਉਹ ਕਹਿੰਦੇ ਨੇ ਕਿ ਭਾਈ ਚਲੋ ਚੰਗਾ ਦੁੱਧ ਤਾਂ ਅਸੀਂ ਨਹੀਂ ਦਿੰਦੀਆਂ, ਮੂਤਰ ਹੀ ਦਿਓ। ਔਰ ਬੜੀ ਬੇਸ਼ਰਮੀ ਦੇ ਨਾਲ ਉਹ ਰਾਮਦੇਵ ਤੋਂ ਲੈ ਕੇ ਥੱਲੇ ਤੱਕ ਉਸ ਸਾਰੇ ਨੂੰ ਕਰ ਰਹੇ ਨੇ। ਔਰ ਈਵਨ ਮੈਂ ਦੇਖ ਰਿਹਾ ਸੀ ਕਿ ਇਹ ਗੱਲ ਸਿਰਫ ਹਿੰਦੂ ਤਵੀਆਂ ਤੱਕ ਮਹਿਦੂਦ ਨਹੀਂ ਹੈ। ਰਾਜ ਸਭਾ ਅਪਰ ਹਾਊਸ ਦੇ ਵਿੱਚ ਸੀਨੀਅਰ ਕਾਂਗਰਸ ਲੀਡਰ ਹੈ ਆਸਕਰ ਫਰਨੈਂਡਿਸ। ਜ਼ਾਹਰ ਹੈ ਕਿ ਨਾਂ ਤੋਂ ਲੱਗਦਾ ਹੈ ਕ੍ਰਿਸਚਨ ਹੈ, ਕੇਰਲਾ ਦਾ ਹੋਏਗਾ। ਉਹ ਕਹਿ ਰਿਹਾ ਕਾਂਗਰਸ ਲੀਡਰ ਆਸਕਰ ਫਰਨੈਂਡਿਸ ਸ਼ੇਅਰ ਸਟੋਰੀ ਆਫ ਗਊ ਮੂਤਰਾ ਕਿਉਰਿੰਗ ਕੈਂਸਰ ਇਨ ਰਾਜ ਸਭਾ। ਉਹ ਅਪਰ ਹਾਊਸ ਖਲੋ ਕੇ ਕਾਂਗਰਸ ਦਾ ਸੀਨੀਅਰ ਲੀਡਰ ਇੱਕ ਈਸਾਈ, ਕਿਉਂਕਿ ਜਿਹੜਾ ਉਹ ਭਾਰਤ ਦੀਆਂ ਅਕਲੀਤਾਂ ਮੁਸਲਮਾਨ ਹੋਣ, ਸਿੱਖ ਹੋਣ, ਈਸਾਈ ਹੋਣ ਜਾਂ ਈਵਨ ਦਲਿਤ ਹੋਣ, ਉਹ ਤਾਂ ਐਕਸਪੈਕਟ ਕਰਦੇ ਨੇ ਇਹੀ ਹੈ ਜਿਹੜਾ ਇਹ ਟਿਪੀਕਲ ਆਸਕਰ ਫਰਨੈਂਡਿਸ ਮਾਡਲ ਹੈ ਕਿ ਤੁਸੀਂ ਖਲੋ ਕੇ ਕਹੋ ਕਿ ਬੰਦੇ ਮਾਤਰਮ, ਤੁਸੀਂ ਖਲੋ ਕੇ ਕਹੋ ਕਿ ਗਊ ਮੂਤਰ ਸਾਰੀਆਂ ਹੀ ਚੀਜ਼ਾਂ ਦਾ ਇਲਾਜ ਹੈ। ਔਰ ਇਹ ਸੀਨੀਅਰ ਕਾਂਗਰਸ ਲੀਡਰ ਆਸਕਰ ਫਰਨੈਂਡਿਸ ਔਨ ਵੈਨਸਡੇ extols the virtues of Gau Mutra and shared an anecdote about a man claiming to have cured his cancer by drinking cow urine to drive his point home. ਹੁਣ ਉਹ ਬਿੱਲ ਪੇਸ਼ ਕਰ ਰਹੇ ਨੇ ਬੀਜੇਪੀ ਵਾਲੇ ਕਿ ਜੀ ਇਹ ਜਿਹੜਾ ਆਯੁਰਵੈਦਿਕ ਔਰ ਦੂਜੇ ਸਿਸਟਮ ਐਨਫ ਫੰਡਿੰਗ ਦਿਓ, ਕਹਿ ਰਿਹਾ ਜੀ ਇਹ ਦੂਜੇ ਵੀ ਇਹਦੇ 'ਚ ਸ਼ਾਮਲ ਕਰੋ। ਔਰ ਉਹ ਕਹਿ ਰਿਹਾ ਗਊ ਮੂਤਰ ਦੇ ਇੰਨੇ ਵਰਚੂ। ਇਹ ਕਾਂਗਰਸ ਦਾ ਲੀਡਰ ਇੱਕ ਈਸਾਈ, ਔਰ ਇਹ ਜਿਹੜਾ ਇਸ ਕਿਸਮ ਦਾ ਫਰਾਡ ਉਹ ਵਿਕ ਰਿਹਾ। ਔਰ ਇਸ ਹਾਲਤ 'ਚ ਜੇ ਉਹ ਦਾਅਵਾ ਕਰਨ ਜੀ ਸਾਡੇ ਕੇਸ ਸਿਰਫ 137 ਨੇ, ਮੈਨੂੰ ਲੱਗਦਾ ਹੈ ਵੀ ਇਹ ਇਸ ਡਾਟੇ ਦੇ ਨਾਲ, ਫਿਗਰਸ ਦੇ ਨਾਲ ਬਹੁਤ ਤੋੜ-ਫੋੜ ਕਰ ਰਹੇ ਨੇ ਔਰ ਆਉਣ ਵਾਲੇ ਪੀਰੀਅਡ 'ਚ ਦੇ ਨਤੀਜੇ ਵੀ ਸਾਹਮਣੇ ਹੋਣਗੇ। ਹਾਲਾਂਕਿ ਰਾਜਘਾਟ, ਲਾਲ ਕਿਲਾ, ਤਾਜ ਮਹਿਲ ਇਹ ਵੀ ਬੰਦ ਕਰ ਦਿੱਤੇ ਗਏ ਨੇ ਤੇ ਅਫਗਾਨਿਸਤਾਨ, ਫਿਲੀਪੀਨ ਤੇ ਮਲੇਸ਼ੀਆ ਦੇ ਜਿਹੜੇ ਯਾਤਰੀ ਨੇ ਉਹਨਾਂ ਦੇ ਉੱਤੇ ਵੀ ਰੋਕ ਲਾ ਦਿੱਤੀ ਹੈ। ਔਰ ਮੈਂ ਅੱਜ ਹੀ ਦੇਖ ਰਿਹਾ ਸੀ ਕਿ ਉੱਥੇ ਬਾਹਰੋਂ ਗਏ ਕਿਸੇ ਨੂੰ ਕੁਆਰੰਟਾਈਨ ਉੱਤੇ ਕੀਤਾ ਹੋਇਆ ਸੀ, ਪੰਜਾਬੀ ਸਿੱਖ ਮੁੰਡਾ, ਉਹਨੇ 7ਵੀਂ ਮੰਜ਼ਲ ਤੋਂ ਛਾਲ ਮਾਰੀ, ਕਿਉਂਕਿ ਜਿਨ੍ਹਾਂ ਨੂੰ ਰੱਖ ਰਹੇ ਨੇ ਉਹਨਾਂ ਦੀ ਹਾਲਤ ਇੰਨੀ ਕੁ ਬਦਤਰ ਹੈ ਕਿ ਉਹ ਸਮਝਦੇ ਨੇ ਵੀ ਤਾਂ ਅਸੀਂ ਨਹੀਂ ਮਰਨਾ, ਇੱਥੇ ਮਰ ਜਾਣਾ।
ਔਰ ਦੂਸਰੇ ਪਾਸੇ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਸਿੱਖਾਂ ਦੇ ਧਾਰਮਿਕ ਅਦਾਰਿਆਂ ਦੇ ਹਵਾਲੇ ਨਾਲ, ਬੇਸ਼ੱਕ ਕਰਤਾਰਪੁਰ ਸਾਹਿਬ ਗੁਰਦੁਆਰੇ ਸਾਹਿਬ ਦੇ ਲਈ ਜਿਹੜਾ ਉਹ ਪਾਬੰਦੀ ਲਾ ਦਿੱਤੀ ਹੈ, ਪਰ ਸ਼੍ਰੋਮਣੀ ਕਮੇਟੀ ਨੇ ਜਿਹੜੀ ਉਹਨਾਂ ਦੀ ਐਗਜ਼ੈਕਟਿਵ ਦੀ ਕੱਲ ਮੀਟਿੰਗ ਸੀ ਜੀ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਦਰਬਾਰ ਸਾਹਿਬ ਇਹ ਜਿਹੜਾ ਬੇਸ਼ੱਕ ਯਾਤਰੂਆਂ ਦੀ ਗਿਣਤੀ ਘਟੀ ਹੈ, ਪਰ ਇਹਦੇ ਸਾਡੇ 4 ਦਰਵਾਜ਼ੇ ਹਮੇਸ਼ਾ ਖੁੱਲ੍ਹੇ ਰਹਿਣ ਵਾਲੇ ਨੇ। ਤੇ ਉਹਨਾਂ ਨੇ ਇਸ ਦੇ ਉੱਤੇ ਹਦਾਇਤਾਂ ਜ਼ਰੂਰ ਲਈਆਂ ਨੇ। ਡਾਕਟਰਾਂ ਦੀ ਟੀਮ ਵੀ ਨਾਲ ਦੀ ਨਾਲ ਟੈਸਟ ਕਰਦੀ ਹੈ, ਔਰ ਜਿਹੜੇ ਦਰਸ਼ਨ ਕਰਨ ਜਾ ਰਹੇ ਨੇ ਉਹਨਾਂ 'ਚ ਵੀ ਇੱਕ ਰੀਜ਼ਨੇਬਲ ਡਿਸਟੈਂਸ ਰੱਖਿਆ ਜਾ ਰਿਹਾ ਹੈ। ਲੰਗਰ ਦੇ ਵਿੱਚ ਜਿਹੜੀਆਂ ਵੱਡੀਆਂ ਪੰਕਤਾਂ ਲੱਗਦੀਆਂ ਸੀ ਉਹਦੀ ਥਾਂ ਤੇ ਛੋਟੀਆਂ ਕਰ ਦਿੱਤੀਆਂ ਨੇ, ਔਰ ਉਹਨਾਂ ਦਾ ਕਹਿਣਾ ਹੈ ਕਿ ਵੀ ਇਹ ਅਸੀਂ ਇਵੇਂ ਹੀ ਕਰਾਂਗੇ। ਔਰ ਇਸ ਹੈ ਕਿ ਗੋਲਡਨ ਟੈਂਪਲ ਸੈਨੀਟਾਈਜ਼, ਡਾਕਟਰ ਟੂ ਸਕਰੀਨ ਡਿਵੋਟੀਜ਼, ਉੱਥੇ ਮੌਕੇ ਦੇ ਉੱਤੇ ਟੈਸਟ ਵਾਲਾ ਪਾਰਟ ਵੀ ਹੈ, ਸੈਨੀਟਾਈਜ਼ਰ ਵੀ ਨੇ। ਔਰ ਇਹ ਉਹਨਾਂ ਨੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਨਾਲ ਮਿਲ ਕੇ ਕੀਤਾ, ਔਰ ਲੰਬੇ ਲੰਬੇ ਕਿਊ ਜਿਹੜੇ ਨੇ ਉਹਨਾਂ ਦੀ ਥਾਂ ਤੇ ਗੈਪ ਹੈ। ਔਰ ਬਿਸਾਈਡਸ ਦਾ ਪਰਿਕਰਮਾ ਇਜ਼ ਬੀਇੰਗ ਸੈਨੀਟਾਈਜ਼ਡ ਥਰੂ ਆਊਟ, ਆਲ ਰੇਲਿੰਗਸ, ਡੋਰਸ, ਬੇਸ ਆਫ ਨਿਸ਼ਾਨ ਸਾਹਿਬ ਹੈਜ਼ ਬੀਨ ਸੈਨੀਟਾਈਜ਼ਡ। ਔਰ ਇਹ ਵੀ ਇੱਕ ਚੰਗੀ ਗੱਲ ਹੈ ਕਿ ਐਟਲੀਸਟ ਉਹਨਾਂ ਨੇ ਹਰ ਪ੍ਰੀਕਾਸ਼ਨ ਇਹੀ ਹੈ। ਹਾਲਾਂ ਜਿਉਂ-ਜਿਉਂ ਅੱਗੇ ਨਜ਼ਰ ਆਏਗਾ, ਕਿਉਂਕਿ ਇਹ ਇੱਕ ਇਸ ਵੇਲੇ ਇਸ ਕਿਸਮ ਦਾ ਬਣ ਗਿਆ ਰੋਗ ਕਿ ਉਹਦੇ ਚੋਂ ਪਤਾ ਨਹੀਂ ਕਿਹੜਾ ਸਾਧਨ ਜਿਹੜਾ ਉਹ ਅੱਗੋਂ ਉਸ ਇਨਫੈਕਸ਼ਨ ਨੂੰ ਸਪਰੈਡ ਆਊਟ ਕਰਨ ਦਾ ਹੋਏ। ਔਰ ਈਵਨ ਨਿਊਯਾਰਕ ਦੇ ਮੇਅਰ ਜਿਹੜੇ ਬਿਲ ਬਲੈਸੀ ਨੇ, ਉਹਨਾਂ ਨੇ ਵੀ ਇਹ ਕਿਹਾ ਨਿਊਯਾਰਕਰਸ ਸ਼ੁੱਡ ਬੀ ਪ੍ਰੀਪੇਅਰਡ ਫॉर ਪੋਸਿਬਿਲਿਟੀ ਆਫ ਸ਼ੈਲਟਰ ਇਨ ਪਲੇਸ ਆਰਡਰ, ਕਿ ਵੀ ਸਾਰੇ ਸ਼ੈਲਟਰਸ 'ਚ ਰਹਿਣਾ, ਕਿਤੇ ਵੀ ਸਿਰਫ ਐਮਰਜੈਂਸੀ ਸਰਵਿਸਿਜ਼ ਜਾਂ ਕੋਈ ਹੋਰ ਜਿਹੜੀ ਹੈ ਉਹਦੇ ਲਈ ਨਿਕਲਿਆ ਜਾ ਸਕਦਾ। ਹਾਲਾਂਕਿ ਨਿਊਯਾਰਕ ਦੇ ਗਵਰਨਰ ਮਿਸਟਰ ਕੂਮੋ ਨੇ ਇਸ ਨੂੰ ਕਿਹਾ ਵੀ ਇਹ ਪੋਸੀਬਲ ਨਹੀਂ ਹੋਏਗਾ ਔਰ ਇਹਦੇ ਨਾਲ ਕੋਈ ਮਸਲਾ ਹੱਲ ਨਹੀਂ ਹੋਏਗਾ। ਲੇਕਿਨ ਇਸ ਤੋਂ ਇਹ ਅੰਦਾਜ਼ਾ ਹੁੰਦਾ ਕਿਉਂਕਿ ਨਿਊਯਾਰਕ ਦੇ ਵਿੱਚ ਹੀ ਜਿਹੜੇ ਇਨਫੈਕਟਡ ਕੇਸਿਸ ਨੇ ਉਹਨਾਂ ਦੀ ਗਿਣਤੀ 800 ਤੋਂ ਜ਼ਿਆਦਾ ਹੋ ਗਈ ਹੈ। ਸੋ ਕੱਲੇ ਨਿਊਯਾਰਕ ਦੇ ਵਿੱਚ, ਔਰ ਇੱਥੇ ਵੀ ਜਿਵੇਂ ਹਸਪੀਟਲਸ ਦੇ ਵਿੱਚ ਜਾਂ ਦੂਸਰੇ 'ਚ ਕਾਫੀ ਜਿਹੜੀਆਂ ਮੈਡੀਕਲ ਫੈਸਿਲਿਟੀਜ਼ ਵੀ ਇਸ ਲਿਹਾਜ਼ ਨਾਲ ਤਾਂ ਨਹੀਂ ਬਣੀਆਂ ਹੋਈਆਂ ਕਿ ਕਦੇ ਬਾਇਓਲੋਜੀਕਲ ਵਾਰਫੇਅਰ ਹੋਏਗੀ, ਕਿਉਂਕਿ ਨਿਊਕਲੀਅਰ ਦੇ ਲਿਹਾਜ਼ ਨਾਲ ਵੀ ਬਹੁਤ ਸਾਰੇ ਉਹਨਾਂ ਨੇ ਵਾਸ਼ਿੰਗਟਨ ਜਾਂ ਦੂਜੇ 'ਚ ਆਪਣੇ ਬੰਕਰ ਤਾਂ ਬਣਾਏ ਹੋਣਗੇ, ਪਰ ਕਦੇ ਇਹ ਇੱਕ ਤਰੀਕੇ ਨਾਲ ਬੇਸ਼ੱਕ ਇੱਕ ਕਿਸੇ ਨੇ ਕੋਈ ਦੁਸ਼ਮਣੀ ਦੇ ਨਾਲ ਜਾਂ ਕੋਈ ਐਨਮੀ ਦੀ ਜੰਗ ਨਹੀਂ ਹੋ ਰਹੀ, ਕੋਈ ਵਾਰ ਨਹੀਂ ਡਿਕਲੇਅਰਡ ਇੱਕ ਦੂਜੇ ਦੇ ਖਿਲਾਫ। ਲੇਕਿਨ ਇਹਦੇ ਬਾਵਜੂਦ ਇਹ ਜਿਹੜਾ ਆਊਟਬ੍ਰੇਕ ਹੈ, ਜਿਸ ਕਿਸਮ ਦਾ ਆਊਟਬ੍ਰੇਕ ਤੋਂ ਐਂਡੈਮਿਕ, ਪੈਂਡੈਮਿਕ ਔਰ ਹੁਣ ਐਪੀਡੈਮਿਕ ਲੈਵਲ ਤੇ ਗੱਲ ਚਲੀ ਗਈ ਹੈ, ਇਹ ਆਲਮੋਸਟ ਉਹੀ ਤਿਆਰੀਆਂ ਲੋੜੀਂਦੀਆਂ ਸੀ ਜਾਂ ਲੋੜੀਂਦੀਆਂ ਨੇ ਜਿਹੜੀਆਂ ਕਿ ਕਿਸੇ ਬਾਇਓਲੋਜੀਕਲ ਵਾਰਫੇਅਰ ਲਈ। ਬਾਇਓਲੋਜੀਕਲ ਵੀ ਇਹੀ ਹੁੰਦੇ ਨੇ ਵੈਪਨ, ਹੋਰ ਕੀ ਹੁੰਦਾ ਉਹ ਡੈਲੀਬਰੇਟਲੀ ਛੱਡੇ ਜਾਂਦੇ ਨੇ। ਇਹਦਾ ਤਾਂ ਅਜੇ ਡਿਬੇਟ ਹੀ ਹੋ ਰਿਹਾ ਵੀ ਕੀ ਹੈ। ਹਾਲਾਂ ਅੱਜ ਹੀ ਸਾਡੇ ਮਿੱਤਰ ਸੁਖਜਿੰਦਰ ਸਿੰਘ ਬਾਜਵਾ ਦੱਸ ਰਹੇ ਸੀ ਕਿ ਇਹ ਵੀ ਚੱਲ ਰਿਹਾ ਕਿ ਜਿਵੇਂ ਚਾਈਨਾ ਤੋਂ ਜਿੰਨਾ ਸਟੱਫ ਆਉਂਦਾ ਹੈ ਉਸ ਦੀ ਮੇਨ ਪੋਰਟ ਜਿਹੜੀ ਹੈ ਜਿੱਥੇ ਆ ਕੇ ਲੱਗਦਾ ਹੈ ਉਹ ਇਟਲੀ ਹੈ। ਔਰ ਜੇ ਇਟਲੀ ਦੇ ਵਿੱਚ ਇੰਨੀ ਜ਼ਿਆਦਾ ਪ੍ਰਭਾਵਿਤ ਕਰਨ ਦੀ ਲਾਈਨ ਹੋਈ ਹੈ, ਸਾਰਾ ਚੀਨੀ ਪ੍ਰੋਡਕਟ ਉੱਥੇ ਹੀ ਡੰਪ ਕੀਤੇ ਹੋਏ ਨੇ, ਤੇ ਇਸ ਨੂੰ ਇਸ ਐਂਗਲ ਤੋਂ ਵੀ ਦੇਖਿਆ ਜਾ ਰਿਹਾ, ਜੋ ਇਹਨਾਂ ਦਾ ਕੱਲ੍ਹ ਜਿਵੇਂ ਇੱਕ ਸੈਗਮੈਂਟ ਕੀਤਾ ਸੀ ਕਿ ਅਮਰੀਕਾ ਚਾਈਨਾ ਸਪੈਟ ਹੈ ਇੱਕ ਦੂਜੇ ਦੇ ਉੱਤੇ ਕਿ ਕਿਹਨੇ ਕੀ ਕੀਤਾ, ਕਿਹਨੇ ਕਿਹਨੂੰ ਕੀ ਕਿਹਾ। ਸੋ ਇਹ ਕਈ ਵਾਰ ਪਤਾ ਨਹੀਂ ਹੁੰਦਾ ਹੈ, ਜਿਹੜੀਆਂ ਇੱਕ ਪਾਸੇ ਤਾਂ ਠੀਕ ਹੈ ਕੰਸਪੀਰੇਸੀ ਥਿਊਰੀਜ਼ ਵੀ ਟੂ ਮੱਚ ਹੁੰਦੀਆਂ, ਪਰ ਜੇ ਅਸੀਂ ਪਾਸਟ ਦੇ ਵਿੱਚ ਦੇਖੀਏ ਬਹੁਤ ਸਾਰੀਆਂ ਚੀਜ਼ਾਂ ਪਾਸਟ ਹਿਸਟਰੀ ਦੇ ਵਿੱਚ, ਤੇ ਕਿਵੇਂ ਕਈ ਵਾਰ ਜਿਹੜੀ ਦੁਸ਼ਮਣੀ ਹੁੰਦੀ ਹੈ ਉਹ ਕਿਸ ਹੱਦ ਤੱਕ ਲੈ ਜਾਂਦੀ ਹੈ, ਉਦੋਂ ਤੁਸੀਂ ਭਾਵੇਂ ਤੁਹਾਡੀਆਂ ਆਪਣੀਆਂ ਉਂਗਲਾਂ ਵੀ ਸੜ ਜਾਣ ਤੇ ਤੁਸੀਂ ਕਿਸ ਹੱਦ ਤੱਕ ਜਾਂਦੇ ਹੋ। ਔਰ ਇਸ ਬਾਰੇ ਪੰਜਾਬੀਆਂ ਤੋਂ ਜ਼ਿਆਦਾ ਕੋਈ ਨਹੀਂ ਜਾਣਦਾ। ਜਿਵੇਂ ਕੋਈ ਬੜੀ ਪਪੂਲਰ ਕਹਾਣੀ ਹੈ ਕਿ ਕਿਸੇ ਬੰਦੇ ਨੇ ਬੜੀ ਇਬਾਦਤ ਕੀਤੀ ਔਰ ਜਿਹੜੀ ਹੈ ਉਹ ਰੱਬ ਦੀ ਜਿਹੜੀ ਹੈ ਉਹ ਆਕਾਸ਼ਬਾਣੀ ਹੋਈ ਜਾਂ ਬਈ ਆਈ, ਉਹਨੂੰ ਕਿਹਾ ਕਿ ਭਾਈ ਤੂੰ ਤੇਰੀ ਬੰਦਗੀ ਕਬੂਲ ਹੈ ਔਰ ਤੂੰ ਮੰਗ, ਪਰ ਜੋ ਤੂੰ ਮੰਗੇਗਾ ਤੇਰੇ ਗੁਆਂਢੀ ਨੂੰ ਉਸ ਤੋਂ ਦੁੱਗਣਾ ਮਿਲੇਗਾ। ਤੇ ਉਹ ਹੁਣ ਜਿਹੜਾ ਬੰਦਗੀ ਵਾਲਾ ਵੀ ਹੈ ਉਹਨੂੰ ਕਹਿੰਦਾ ਵੀ ਅੱਛਾ ਉਹਨੂੰ ਦੁੱਗਣਾ ਮਿਲੇਗਾ, ਉਹ ਕਹਿੰਦਾ ਵੀ ਇਸ ਤਰ੍ਹਾਂ ਕਰ ਰੱਬਾ ਵੀ ਮੇਰੀ ਕੱਖ ਕੱਢ ਲੈ, ਮੇਰਾ ਗੁਆਂਢੀ ਤਾਂ ਘੱਟੋ ਘੱਟ ਨਾ ਹੋ ਕੇ ਮਰੇ। ਸੋ ਇਹ ਸ਼ੋਅ ਕਰਦਾ ਵੀ ਅਸੀਂ ਤਾਂ ਉਸ ਖਿੱਤੇ 'ਚ ਬਿਹਤਰ ਜਾਣਦੇ ਹਾਂ। ਦੋਸਤੀ ਵੀ ਸਾਡੀ ਕਨਸੈਪਟ ਯਾਰ ਦਾ ਕਿ ਕਿਸ ਹੱਦ ਤੱਕ ਦੋਸਤ ਦੇ ਲਈ ਜਾਣਾ, ਇਹ ਵੀ ਪੰਜਾਬ ਦੇ ਕਲਚਰ ਤੋਂ ਬਿਨਾਂ ਹੋਰ ਕਿਤੇ ਦੁਨੀਆ, ਹਾਂ
ਜਿਹੜਾ ਇਹਨਾਂ ਦੇ ਇਟਲੀ ਦੇ ਵਿੱਚ ਇੱਕ ਰੀਜਨ ਹੈ, ਮੈਨੂੰ ਹੁਣ ਯਾਦ ਨਹੀਂ ਆ ਰਿਹਾ, ਜਿਹੜੇ ਇੱਥੋਂ ਵੀ ਬਹੁਤ ਵਾਰੀ ਜਿਨ੍ਹਾਂ ਦੇ ਉੱਤੇ ਗੈਂਗਸਟਰਸ ਔਰ ਦੂਸਰਿਆਂ ਦੀਆਂ ਫਿਲਮਾਂ ਵੀ ਬਣੀਆਂ ਜੀ ਕਿ ਉਹ ਕਿਸ ਹੱਦ ਤੱਕ ਜਾ ਕੇ ਡਿਫੈਂਡ ਕਰਦੇ ਨੇ ਯਾਰ ਨੂੰ। ਸੋ ਉਸ ਤੋਂ ਬਿਨਾਂ ਹੋਰ ਇਹ ਕਿਤੇ ਨਹੀਂ ਹੈ। ਸੋ ਹੁਣ ਔਰ ਮੁਲਕਾਂ ਦੇ ਤਾਂ ਇੰਟਰਸਟ ਕਲੈਸ਼ ਹੁੰਦੇ ਨੇ, ਔਰ ਅਸੀਂ ਦੇਖ ਰਹੇ ਹਾਂ ਵੀ ਇਸ ਸਾਰੇ ਤੋਂ ਪਹਿਲਾਂ ਕਿਵੇਂ ਅਮਰੀਕਾ ਔਰ ਚਾਈਨਾ ਦੇ ਵਿਚਾਲੇ ਇੱਕ ਟ੍ਰੇਡ ਵਾਰ ਚੱਲ ਰਹੀ ਸੀ, ਟੈਰਿਫਸ ਲਗਾਏ ਗਏ। ਸਿਸਿਲੀਅਨਸ ਇਟਲੀ ਦੇ ਵਿੱਚ ਜਿਹੜਾ ਸਿਸਿਲੀਅਨਸ ਬਾਰੇ, ਸਿਸਿਲੀਅਨ ਮਾਫੀਆ ਬੜਾ ਪਾਵਰਫੁਲ ਹੈ ਜੀ ਤੇ ਪਰ ਉਹਨਾਂ 'ਚ ਵੀ ਇਹ ਹੁੰਦਾ ਹੈ ਕਿ ਵੀ ਉਹ ਜਿਹਦੇ ਨਾਲ ਖਲੋਤੇ ਹੁੰਦੇ ਨੇ ਉਹ ਟੁਕੜੇ ਟੁਕੜੇ ਹੋ ਜਾਣਗੇ, ਕਦੇ ਮੂੰਹ ਨਹੀਂ ਖੋਲਦੇ ਔਰ ਵਫਾ ਨਿਭਾਉਂਦੇ ਨੇ। ਔਰ ਇਹੀ ਪਾਰਟ ਅਸੀਂ ਅੱਜ ਦੇਖ ਰਹੇ ਹਾਂ ਕਿ ਵੀ ਜੇ ਇਸ ਹੱਦ ਤੱਕ ਜਾ ਕੇ ਕੁਝ ਹੋਇਆ ਹੋਏ, ਹਾਲਾਂਕਿ ਜਿਵੇਂ ਅਸੀਂ ਕਿਹਾ ਵੀ ਡੇਲੀ ਪੋਸਟ ਔਰ ਵਾਸ਼ਿੰਗਟਨ ਟਾਈਮਜ਼ ਇਹਨਾਂ ਨੇ ਤਾਂ ਇਹ ਸਟੋਰੀ ਜਿਹਨੂੰ ਈਵਨ ਫੌਕਸ ਨਿਊਜ਼ ਨੇ ਵੀ ਚੁੱਕਿਆ ਕਿ ਜੀ ਉੱਥੇ ਵੁਹਾਨ ਦੇ ਵਿੱਚ ਚਾਈਨਾ ਜਿਹੜਾ ਉਹ ਬਾਇਓਲੋਜੀਕਲ ਵੈਪਨ ਬਣਾ ਰਿਹਾ ਸੀ ਔਰ ਇਹ ਵਾਇਰਸ ਉਹਦੀ ਹੈ ਜਿਹੜੀ ਕਿ ਸਡਨਲੀ ਲੀਕ ਹੋ ਗਈ। ਔਰ ਦੂਸਰਾ ਸੋ ਇਸ ਔਰ ਹੁਣ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ ਇਹਦਾ ਜ਼ਿਕਰ ਅਮਰੀਕਾ 'ਚ ਹੁਣ ਇਹ ਵੀ ਆਇਆ ਕਿ 2018 ਦੇ ਵਿੱਚ ਜਿਹੜੇ ਇਹਨਾਂ ਦੀਆਂ ਸੀਕ੍ਰੀਟ ਇੰਟੈਲੀਜੈਂਸ ਰਿਪੋਰਟਸ ਸੀ ਉਹਦੇ 'ਚ ਉਹਨਾਂ ਦਾ ਇਹ ਕਹਿਣਾ ਸੀ ਕਿ ਇਸ ਕਿਸਮ ਦੀ ਵਾਇਰਸ ਕੋਈ ਆ ਸਕਦੀ ਹੈ। ਹੁਣ ਇਹ ਸਾਰਾ ਕੁਝ ਬਹੁਤ ਕੁਝ ਐਸਾ ਹੁੰਦਾ ਅਸੀਂ ਈਵਨ ਰਿਅਲਾਈਜ਼ ਵੀ ਨਹੀਂ ਕਰ ਸਕਦੇ ਕਿ ਜਿਹੜੀ ਡੀਪ ਸਟੇਟ ਹੈ ਜਾਂ ਜਿਹੜੀ ਕਿਸ ਹੱਦ ਤੱਕ ਜਾ ਕੇ ਇਹ ਜਿਹੜੀ ਏਜੰਸੀਆਂ ਦੀ ਖੇਡ ਹੈ ਇਹ ਖੇਡੀ ਜਾਂਦੀ ਹੈ। ਔਰ ਇਹ ਹਿਸਟਰੀ 'ਚ ਵੀ, ਅਮਰੀਕਾ ਦੀ ਹਿਸਟਰੀ 'ਚ ਵੀ ਅਸੀਂ ਦੇਖਦੇ ਹਾਂ। ਈਵਨ 9/11 ਨੂੰ ਲੈ ਕੇ ਵੀ ਇਹ ਦੱਸਿਆ ਜਾ ਰਿਹਾ ਕੁਛ, ਉਹਦੇ 'ਤੇ ਇੱਕ ਫਿਲਮ ਵੀ ਬਣੀ ਕਿ ਵੀ ਇਹ ਜਿਹੜੀ ਕਿਵੇਂ ਉਹ ਸਾਰੇ ਜਿਹੜੇ ਇਹਨਾਂ ਦੇ ਕੋਲ ਜਾਣਕਾਰੀ ਸੀ, ਇਹ ਪੋਸੀਬਲ ਹੈ ਕਿ ਇੰਨਾ ਵਰਸਟ ਹੋਏਗਾ ਕਿ ਵੀ ਉਹ ਜਿਹੜਾ 100 ਟਨ ਟ੍ਰਾਈਨਾਈਟ੍ਰੋਟੋਲਵੀਨ ਹੈ ਉਹਦੇ ਹੀ ਭਾਰ ਦੇ ਥੱਲੇ ਜਿਹੜਾ ਉਹ ਸਾਰਾ ਕੁਝ ਕਲੈਪਸ ਹੋ ਜਾਏਗਾ। ਇਸੇ ਤਰ੍ਹਾਂ ਜਦੋਂ ਅਮਰੀਕਾ ਜਿਹੜਾ ਉਹ ਜੁਆਇਨ ਨਹੀਂ ਸੀ ਕਰ ਰਿਹਾ ਸੈਕੰਡ ਵਰਲਡ ਵਾਰ, ਨਿਊਟਰਲ ਸੀ ਪਹਿਲੇ 2-2.5 ਸਾਲ, ਤੇ ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਜਿਹੜਾ ਅਮਰੀਕਨ ਸ਼ੋਰ ਦੇ ਉੱਤੇ ਪਰਲ ਹਾਰਬਰ ਤੇ ਅਟੈਕ ਹੁੰਦਾ ਹੈ ਜਾਪਾਨੀਆਂ ਦਾ ਔਰ ਉਹਨਾਂ ਦੇ ਡੁੱਬ ਜਾਂਦੇ ਨੇ ਔਰ ਉਹ ਅਮਰੀਕਨ ਉਸ ਤੋਂ ਬਾਅਦ ਟੋਟਲ ਪਬਲਿਕ ਵਿਊ ਬਦਲ ਜਾਂਦਾ ਹੈ। ਇਹ ਵੀ ਉਸ ਤੋਂ ਬਾਅਦ ਨੇ ਕੰਸਪੀਰੇਸੀ ਥਿਊਰੀਜ਼ ਕਿ ਇਹਨਾਂ ਨੂੰ ਪਤਾ ਸੀ ਕਿ ਪਰਲ ਹਾਰਬਰ ਤੇ ਜਾਪਾਨੀ ਅਟੈਕ ਕਰਨ ਜਾ ਰਹੇ ਨੇ, ਜਾਂ ਬ੍ਰਿਟਿਸ਼ ਇੰਟੈਲੀਜੈਂਸ ਨੇ ਹਾਲਾਤ ਉਹ ਪੈਦਾ ਕੀਤੇ ਖਬਰਾਂ ਡ੍ਰੌਪ ਕਰਕੇ ਕਿ ਜਾਪਾਨ ਨੂੰ ਕੀਤਾ, ਪਰ ਇੰਨਾ ਅੰਦਾਜ਼ਾ ਇਹਨਾਂ ਨੂੰ ਨਹੀਂ ਸੀ ਕਿ ਇਹ ਜਿਹੜਾ ਇਸ ਹੱਦ ਤੱਕ ਨੁਕਸਾਨ ਹੋ ਸਕਦਾ। ਸੋ ਇਹ ਨਹੀਂ, ਸਾਰੀ ਗੱਲ ਗਲਤ ਨਹੀਂ ਹੁੰਦੀ, ਲੇਕਿਨ ਸਾਨੂੰ ਤਾਂ ਇੰਨਾ ਕੁ ਨਜ਼ਰ ਆ ਰਿਹਾ ਵੀ ਇਹ ਟਿਊਬ ਚੋਂ ਨਿਕਲੀ ਜਾਂ ਕਿਸੇ ਨੇ ਪਹਿਲਾਂ ਬਣਾਈ ਜਾਂ, ਪਰ ਇਸ ਵੇਲੇ ਸੱਚਮੁੱਚ ਜਿਹੜਾ ਕਰੋਨਾ ਦਾ ਕਹਿਰ ਹੈ ਉਹਨੇ ਦੁਨੀਆ ਭਰ ਦੇ ਵਿੱਚ ਉਸ ਕਿਸਮ ਦਾ ਬਣਾਇਆ ਹੋਇਆ। ਹਾਲਾਂਕਿ ਇਸ ਸਾਰੇ ਡਰ ਔਰ ਖੌਫ ਦੇ ਮਾਹੌਲ 'ਚ ਪਿਆਰ ਦੇ ਸੁਨੇਹੇ ਵੀ ਆ ਰਹੇ ਨੇ ਕਿ ਭਾਈ ਇਹ ਵੇਲੇ ਇਨਸਾਨ ਨੂੰ ਇਨਸਾਨ ਸਮਝੋ। ਔਰ ਜਿਵੇਂ ਅਸੀਂ ਵੀ ਕਿਹਾ ਸੀ, ਅੱਜ ਵੀ ਮੇਰਾ ਇੱਕ ਟਾਕ ਸ਼ੋ ਅੱਜ ਦੀ ਆਵਾਜ਼ ਪਿਛਲੇ 22-23 ਸਾਲ ਤੋਂ ਟੋਰਾਂਟੋ 'ਚ ਹੁੰਦਾ, ਮੈਂ ਕਿਹਾ ਸੀ ਕਿ ਵੀ ਇਹ ਸਿੱਖ ਦੇ ਨਾਤੇ ਸਾਡਾ ਇਹ ਫਰਜ਼ ਵੀ ਹੈ ਜਿੱਥੇ ਸਾਰੀਆਂ ਪ੍ਰੀਕਾਸ਼ਨਸ ਲੈਣੀਆਂ ਜ਼ਰੂਰੀ ਨੇ ਉੱਥੇ ਟੂ ਲੀਡ ਫਰਮ ਦਾ ਫਰੰਟ। ਔਰ ਮੈਂ ਕਿਹਾ ਵੀ ਇਸ ਮਾਮਲੇ 'ਚ ਅਸੀਂ 8ਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਜ਼ਿੰਦਗੀ ਸਾਡੇ ਲਈ ਐਗਜ਼ੈਂਪਲਰੀ ਹੈ ਕਿ ਦਿੱਲੀ ਦੇ ਵਿੱਚ ਚੇਚਕ ਫੈਲੀ ਹੋਈ ਹੈ, ਸਮਾਲ ਪੌਕਸ ਵੀ ਇੱਦਾਂ ਹੀ ਫੈਲਦੀ ਸੀ ਔਰ ਵੱਡੇ ਪੈਮਾਨੇ ਤੇ ਡੈਥਸ ਹੁੰਦੀਆਂ ਸੀ, ਲੋਕ ਸ਼ਹਿਰ ਛੱਡ ਕੇ ਦੌੜ ਰਹੇ ਸੀ ਔਰ ਗੁਰੂ ਹਰਕ੍ਰਿਸ਼ਨ ਸਾਹਿਬ ਆਪਣੇ ਸਿੱਖਾਂ ਦੇ ਨਾਲ ਉਸ ਸ਼ਹਿਰ 'ਚ ਆਉਂਦੇ ਨੇ, ਕਿਵੇਂ ਉਹ ਮਦਦਗਾਰ ਹੁੰਦੇ ਨੇ ਲੋਕਾਂ ਦੇ ਨਾਲ। ਕਈ ਵਾਰ ਲੋਕਾਂ ਦੇ ਨਾਲ ਖਲੋਣਾ ਹੀ ਜਿਹੜਾ ਹੁੰਦਾ ਹੈ ਦੁੱਖ ਦੀ ਘੜੀ, ਉਹ ਹੀ ਇੱਕ ਹੌਸਲੇ ਵਾਲਾ ਹੁੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਤਾਂ ਜਿਨ੍ਹਾਂ ਪ੍ਰਥਾਏ ਅਸੀਂ 2 ਵੇਲੇ ਦੀ ਅਰਦਾਸ ਯਾਦ ਕਰਦੇ ਹਾਂ, ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਔਰ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ ਇਸ ਗੱਲ ਦੀ ਟੈਸਟੀਮਨੀ ਹੈ ਕਿ ਕਿਵੇਂ ਉਹਨਾਂ ਨੇ ਜਿਹੜਾ ਅਲਟੀਮੇਟਲੀ ਉਸ ਬਿਮਾਰੀ ਨੂੰ ਆਪਣੇ ਤੇ ਲਿਆ ਔਰ ਉਹਨਾਂ ਦੀ ਉਹ ਜੋਤੀ ਜੋਤ ਸਮਾਏ। ਸੋ ਇਸ ਤੋਂ ਵੱਧ ਕੇ ਜਿਹੜੀ ਆ ਹੋਰ ਕੋਈ ਵੱਡੀ ਉਦਾਹਰਣ ਨਹੀਂ ਹੈ। ਔਰ ਜਿੱਥੇ ਜਿੱਥੇ ਸਿੱਖ ਸਮਾਜ ਸੇਵੀ ਆਰਗੇਨਾਈਜੇਸ਼ਨਸ ਜਾਂ NGOs ਜਾਂ ਦੂਸਰੀਆਂ ਇਸ ਮਾਮਲੇ ਦੇ ਵਿੱਚ ਉਤਰੀਆਂ ਔਰ ਕਈ ਥਾਂ ਤੇ ਜਿੱਥੇ ਉਹਨਾਂ ਨੇ ਕਿਹਾ ਵੀ ਠੀਕ ਹੈ ਲੰਗਰ ਔਰ ਦੂਸਰੇ ਦਾ ਅਸੀਂ ਹੈ, ਲੇਕਿਨ ਉਹ ਰਸਤਾ ਖੁੱਲੇ ਔਰ ਕੈਰੀ ਕਰਨ ਵਾਲਾ ਜਿਹੜਾ ਉਹ ਤਿਆਰ ਕੀਤੀਆਂ ਨੇ ਕਿਟ ਜਿਵੇਂ ਮਿਲਪੀਟਸ
ਗੁਰਦੁਆਰਾ ਸਾਹਿਬ ਦੇ ਹਵਾਲੇ ਨਾਲ ਹੀ ਮੇਰੀ ਡਾਕਟਰ ਪ੍ਰਿਤਪਾਲ ਸਿੰਘ ਨਾਲ ਗੱਲ ਹੋ ਰਹੀ ਸੀ ਜੀ ਕਿ ਉਹਨਾਂ ਨੇ ਕਿਹਾ ਜੀ ਠੀਕ ਹੈ, ਮਤਲਬ ਅਸੀਂ ਬੰਦ ਨਹੀਂ ਕਰ ਰਹੇ, ਤਿਆਰ ਹੋਏਗਾ ਪੂਰਾ ਪ੍ਰੀਕਾਸ਼ਨ ਲੈ ਕੇ। ਜਿਹੜਾ ਗੁਰੂ ਦੇ ਜਿਹੜਾ ਭੁੱਖਾ ਜਾਂ ਉੱਥੇ ਬਹੁਤ ਸਾਰੇ ਸਟੂਡੈਂਟ ਵੀ ਨੇ, ਦੂਸਰੇ ਵੀ ਆਉਂਦੇ ਨੇ, ਜਿਹੜੇ ਬਹੁਤ ਸਾਰੇ ਇੰਡੀਅਨ ਤਾਂ 90% ਤੋਂ ਜ਼ਿਆਦਾ ਕੋਈ ਸਿੱਖ ਵੀ ਨਹੀਂ ਨੇ ਜਿਹੜੇ ਆਉਂਦੇ ਨੇ ਗੁਰਦੁਆਰਿਆਂ 'ਚ, ਡਾਲਸ 'ਚ ਹੈ। ਉਹਨੂੰ ਕਿਹਾ ਜੀ ਅਸੀਂ ਤਿਆਰ ਕਰਕੇ ਪੈਕ ਕਰਕੇ ਔਨ ਦਾ ਡੋਰ ਡਿਲੀਵਰ ਕਰ ਦਿਆਂਗੇ ਕਿ ਜਿਹੜਾ ਗੁਰੂ ਦੇ ਘਰ 'ਚ ਆਇਆ ਉਹ ਭੁੱਖਾ ਨਹੀਂ ਜਾਏਗਾ। ਮੈਂ ਸਮਝਦਾ ਵੀ ਇਹ ਸਾਡੀ ਸਪਿਰਿਟ ਵੀ ਹੈ, ਬਟ ਐਟ ਦਾ ਸੇਮ ਟਾਈਮ ਇਹ ਵੀ ਨੇ ਸਾਡੇ ਜਿਨ੍ਹਾਂ ਨੇ ਉਹ ਪਿਛਲੀਆਂ ਸੀਟਾਂ ਵੀ ਲੱਦੀਆਂ ਹੋਈਆਂ ਆਟੇ ਦੇ ਪੂਰਿਆਂ ਨਾਲ ਦੂਸਰਿਆਂ ਦਾ। ਸੋ ਇਹ ਉਹ ਮੌਕਾ ਹੈ। ਔਰ ਮੈਂ ਜਿਵੇਂ ਕਿਹਾ ਵੀ ਪਿਆਰ ਦੀਆਂ ਆਵਾਜ਼ਾਂ 'ਚੋਂ ਪੋਪ ਜਿਹੜੇ ਖੁਦ 83 ਸਾਲ ਦੇ ਨੇ, ਉਹਨਾਂ ਦੀ ਪੋਪ ਅਰਜਿਸ ਹਗਸ ਫੋਨ ਕਾਲਸ ਟੂ ਫਾਈਟ ਆਫ ਆਈਸੋਲੇਸ਼ਨ। ਉਹਨਾਂ ਨੇ ਕਿਹਾ ਵੀ ਕਿਉਂਕਿ ਹੁਣ ਇਟਲੀ 'ਚ ਹੈ ਵੈਟੀਕਨ ਵੀ, ਔਰ ਸਭ ਤੋਂ ਜ਼ਿਆਦਾ ਸਫਰਿੰਗ ਇਸ ਵੇਲੇ ਇਟਲੀ 'ਚ ਹੈ। ਸਾਰੇ ਲੋਕ ਘਰਾਂ 'ਚ ਤਾੜੇ ਹੋਏ ਨੇ, ਔਰ ਜਿਨ੍ਹਾਂ ਨੇ ਦੇਖਿਆ ਨਹੀਂ ਅੱਧੇ ਤਾਂ ਅੰਦਰ ਬੈਠੇ ਡਿਪਰੈਸ ਹੁੰਦੇ ਨੇ, ਕੀ ਕਰਨ। ਔਰ ਮੈਂ ਦੇਖ ਰਿਹਾ ਕਿ ਵੀ ਕੱਲ ਅਸੀਂ ਕਿਹਾ ਸੀ ਵੀ ਸ਼ਾਇਦ ਇੰਟਰਨੈਟ ਜਾਂ ਦੂਜਾ ਪ੍ਰਭਾਵਿਤ ਹੋਇਆ, ਅੱਜ ਮੈਨੂੰ ਦੂਜਿਆਂ ਦਾ ਤਾਂ ਪਤਾ ਨਹੀਂ। ਮੈਂ ਈਵਨ ਵਿਦਨ ਅਮਰੀਕਾ ਕੈਨੇਡਾ ਕਾਲਸ ਵਾਪਸ ਜਦੋਂ ਕਰਨ ਦੀ ਕੋਸ਼ਿਸ਼ ਕੀਤੀ ਤੇ ਜਿਹੜੇ ਨੇ ਓਵਰਲੋਡਿੰਗ ਚੱਲ ਰਹੀ ਹੈ। ਸੋ ਇਹ ਵੀ ਕਲੈਪਸ ਹੋ ਸਕਦਾ ਹੈ ਇਨ ਦਾ ਐਂਡ, ਬਟ ਅਲਟੀਮੇਟਲੀ ਉਹਨਾਂ ਨੇ ਕਿਹਾ ਵੀ ਜਿੱਥੇ ਵੀ ਹੋ ਤੁਸੀਂ ਘਰਾਂ 'ਚ ਰਹੋ, ਪਰਿਵਾਰਾਂ 'ਚ ਇੱਕ ਦੂਜੇ ਦੀ ਪਰਵਾਹ ਕਰੋ। ਸਾਡੇ ਮਾਮਲੇ ਤਾਂ ਇਹ ਹੈ ਵੀ ਤੱਤੀ ਚਾਹ ਬਣਾ ਕੇ ਪਿਆਓ, ਨਹੀਂ ਹੈ ਤਾਂ ਕੜਾਹ ਬਣਾਓ, ਪਕੌੜੇ ਬਣਾਓ, ਮਾਲਪੂੜੇ ਬਣਾਓ, ਟਾਈਮ ਹੀ ਟਾਈਮ ਹੋਣ ਤੇ ਜੋ ਮਰਜ਼ੀ ਖਾਓ। ਬਿਲਕੁਲ ਬਿਲਕੁਲ। ਸੋ ਉਹ ਉਹਨਾਂ ਨੇ ਪੋਪ ਨੇ ਕਾਲ ਦਿੱਤੀ ਹੈ ਕਿ ਵੀ ਮਸਟ ਰੀਡਿਸਕਵਰ the concrete nature of small things, of making small gestures towards those around us, family, friends. They are gestures of tenderness, of affection, of compassion, which are nonetheless decisive and important. For example, a hot dish, a caress, a hug, a phone call. So, ਅਸੀਂ ਸਮਝਦੇ ਹਾਂ ਵੀ ਇਹ ਉਹ ਪੀਰੀਅਡ ਹੈ ਜਿੱਥੇ ਕਿ ਇੱਕ ਦੂਜੇ ਦੇ ਨਾਲ, ਔਰ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਵੀ ਬਹੁਤ ਵਾਰ ਇਹ ਜਿਹੜੇ ਇਸ ਕਿਸਮ ਦੇ ਕੁਦਰਤੀ ਕੁਝ ਵਾਕਿਆਤ ਹੁੰਦੇ ਨੇ, ਇਹ ਸਾਡੀਆਂ ਸਾਂਝਾਂ ਨੂੰ ਪੀੜਾ ਵੀ ਕਰਦੇ ਨੇ। ਜੇ ਪਰਿਵਾਰ ਘਰਾਂ 'ਚ ਤਾੜੇ ਹੋਏ ਨੇ ਜਿੱਥੇ ਇੱਕ ਦੂਜੇ ਦੇ ਲਈ ਵਕਤ ਨਹੀਂ ਸੀ, ਕਿਉਂਕਿ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਨੇ ਕਿ ਵੀ ਕਿਸੇ ਨੇ ਪੁੱਛਿਆ ਕਿ ਵੀ ਤੁਹਾਡੇ ਬੱਚੇ ਕਿੰਨੇ ਨੇ ਜੀ? 2। ਉਹ ਕਹਿੰਦੇ ਕਿੰਨੀ ਉਮਰ ਦੇ? ਉਹ ਕਹਿੰਦੇ ਇੱਕ 5 ਸਾਲ ਦਾ, ਇੱਕ 7 ਸਾਲ ਦਾ। ਉਹ ਕਹਿੰਦੇ ਕਿੰਨੇ ਕੱਦ ਨੇ? ਉਹ ਕਹਿੰਦਾ ਇੱਕ ਇੰਨਾ ਇੱਕ ਇੰਨਾ। ਉਹ ਕਹਿੰਦਾ ਜੀ ਇਹ ਕੀ ਹੋਇਆ? ਕਹਿੰਦਾ ਮੈਂ ਤਾਂ ਸੁੱਤਾ ਹੀ ਦੇਖਦਾ, ਇਸ ਲਈ ਇਹੀ ਦੱਸ ਸਕਦਾ। ਸੋ ਹੁਣ ਘੱਟੋ ਘੱਟ ਨਿਆਣੇ ਖੜੇ ਨਜ਼ਰ ਆਉਂਦੇ ਨੇ, ਹਾਲਾਂਕਿ ਕਈ ਮਾਵਾਂ ਨੂੰ ਇਹ ਲੱਗਦਾ ਵੀ ਇਹ ਕਿੱਥੋਂ ਦੀ ਸਿਰ ਦਰਦ ਪੈ ਗਈ, ਸਕੂਲੇ ਜਾਂਦਾ ਸੀ ਚੰਗਾ ਸੀ, ਹੁਣ ਸਾਨੂੰ ਚੰਬੜੇ ਹੋਏ ਨੇ ਸਾਰਾ ਦਿਨ। ਪਰ ਮੈਂ ਸਮਝਦਾ ਵੀ ਇਸ ਸਾਰੇ ਨੂੰ ਜਿਹੜਾ ਪੋਜ਼ਿਟਿਵਲੀ ਲੈਣਾ ਚਾਹੀਦਾ, ਆਪਣੇ ਅੰਦਰ ਨੂੰ ਵੀ ਦੇਖੀਏ, ਬਤੌਰ ਇਨਸਾਨ ਅਸੀਂ ਇਹ ਵੀ ਦੇਖੀਏ ਕਿ ਨਾਲ ਲੈ ਕੇ ਕੀ ਜਾਣਾ। ਜਿਹੜੇ ਨੋਟ ਇਕੱਠੇ ਕਰਨ ਬਹੁਤੇ ਪੈਂਦੇ ਨੇ, ਔਰ ਬੜੇ ਬੜੇ ਜਿਨ੍ਹਾਂ ਦਾ ਇਹ ਤਕੀਆ ਕਿ ਵੀ ਉਹਨਾਂ ਨੇ ਪਤਾ ਨਹੀਂ ਜੇ ਉਹ ਨਾ ਗਏ ਤਾਂ ਕੀ ਹੋਏਗਾ। ਹੁਣ ਇਹ ਦੇਖੋ ਕਿ ਵੀ ਇਨ ਦਾ ਐਂਡ ਆਫ ਦਾ ਡੇ ਜ਼ਿੰਦਗੀ ਕਿੰਨੀ ਕੀਮਤੀ ਹੈ, ਔਰ ਕਿਸ ਹੱਦ ਤੱਕ ਸਾਡੇ ਲਈ ਇਹ ਅਹਿਮੀਅਤ ਹੈ ਕਿ ਵੀ ਅਸੀਂ ਆਪਣੇ ਇਸ ਜਿਹੜਾ ਸਾਰੀ ਹਿਊਮੈਨਿਟੀ ਦੇ ਨਾਲ ਜੁੜਿਆ ਹੋਇਆ ਪਾਰਟ ਵੀ ਅਸੀਂ ਕੱਲੇ ਨਹੀਂ ਹੈਗੇ। ਰੱਬ ਦੀ ਦਰਗਾਹ 'ਚ ਤਾਂ ਆਪਣੇ ਕੀਤੇ ਦੀ ਸਜ਼ਾ ਕੱਲੇ ਹੈ। ਉਹ ਤਾਂ ਜਿਹਾ ਬੀਜੈ ਸੋ ਲਾਉਣਾ, ਕਰਮਾ ਸੰਧੜਾ ਖੇਤ। ਉਹ ਤਾਂ ਜੋ ਬੀਜਣਾ ਉਹ ਵੱਢਣਾ। ਪਰ ਇਨਸਾਨੀ ਰੇਸ ਦੀ ਟੁਗੈਦਰਨੈਸ ਦੀ ਗੱਲ ਇਹ ਅਕਾਲ ਪੁਰਖ ਨੇ ਕੀਤੀ ਹੋਈ ਹੈ, ਰੱਖੀ ਹੋਈ ਹੈ। ਔਰ ਇਸ ਟ੍ਰੈਜਡੀ 'ਚੋਂ ਹੀ ਘੱਟੋ ਘੱਟ ਮਾਨਸ ਕੀ ਜਾਤ ਸਭ ਹੈ ਇੱਕ ਹੈ, ਪਹਿਚਾਨ ਬੁੱਧੀ ਸਮਝ ਆਏ। ਪਰ ਜਿਵੇਂ ਇੱਕ ਪਾਸੇ ਵਾਇਰਸ ਦੀ ਗੱਲ ਹੋ ਰਹੀ ਹੈ, ਜਦੋਂ ਅਸੀਂ ਭਾਰਤੀ ਨਕਸ਼ੇ ਵਿੱਚ ਦੇਖਦੇ ਹਿੰਦੂਤਵਾ ਵਾਇਰਸ, ਜਿਹੜੀ ਵਾਇਰਸ ਨਫ਼ਰਤ ਦੀ, ਇਨਸਾਨ ਦੀ ਬਣਾਈ ਹੋਈ, ਇਹ ਤਾਂ ਕੁਦਰਤ ਦਾ ਹੈ ਕੁਛ, ਲੇਕਿਨ ਜਿਸ ਹੱਦ ਤੱਕ ਜਾ ਕੇ ਹਿੰਦੂ ਤਵੀਆਂ ਨੇ ਨਫ਼ਰਤ ਫੈਲਾਈ, ਕਿਵੇਂ ਉਹਨਾਂ ਦਾ ਹਿੰਦੁਸਤਾਨ ਦਾ ਨਾਰਾ ਨਾਜ਼ੀਆਂ ਦੀ ਵਨ ਰੇਸ, ਵਨ ਨੇਸ਼ਨ, ਵਨ ਪੀਪਲ ਦੇ ਥੱਲੇ ਨਫ਼ਰਤ ਨਫ਼ਰਤ ਨਫ਼ਰਤ। ਔਰ ਉਹਦੀ ਉਸ ਨਫ਼ਰਤ ਦੀ ਭੇਟ ਪਿਛਲੇ 72 ਸਾਲਾਂ ਤੋਂ ਜੋ ਇਹਨਾਂ ਦਾ ਏਜੰਡਾ ਰਿਹਾ, ਭਾਵੇਂ ਉਹ ਕਾਂਗਰਸ ਦੀ ਉਹਨਾਂ ਦਾ ਹਿਡੀਅਸ ਤਰੀਕੇ ਨਾਲ ਸੀ, ਸੈਕੂਲਰਿਜ਼ਮ ਦੇ ਲਬਾਦੇ ਥੱਲੇ ਇਹ ਨੰਗੇ ਚਿੱਟੇ ਆ ਗਏ ਨੇ। ਔਰ ਜੋ ਕੁਝ 2002 'ਚ ਗੁਜਰਾਤ 'ਚ ਹੋਇਆ, ਔਰ ਜਿਹਦਾ ਫਰਵਰੀ ਦੇ ਲਾਸਟ ਹਫਤੇ 'ਚ ਜਦੋਂ ਕਿ ਟਰੰਪ ਦਿੱਲੀ 'ਚ ਸਨ, ਜੋ ਮੁਸਲਮਾਨਾਂ ਦੇ ਉੱਤੇ ਹਮਲੇ ਹੋਏ, ਉਹਨਾਂ ਦੀਆਂ ਆਬਾਦੀਆਂ 'ਤੇ
ਜਿਵੇਂ ਜਿਹੜਾ ਪੂਰਾ ਇੱਕ ਆਰਗੇਨਾਈਜ਼ਡ ਕੈਂਪੇਨ ਸੀ ਜਿਹੜੀ ਨਫ਼ਰਤ ਦਿੱਲੀ ਚੋਣਾਂ ਦੇ ਦੌਰਾਨ ਪਹਿਲਾਂ ਬੀਜੇਪੀ ਨੇ ਫੈਲਾਈ ਪੋਲਰਾਈਜ਼ ਕਰਨ ਲਈ, ਜਦੋਂ ਹਾਰੇ ਤੇ ਫਿਰ ਉਹਨਾਂ ਨੇ ਇਹ ਦੱਸਣ ਦੇ ਲਈ ਵੀ ਟਰੰਪ ਨੂੰ ਕਿ ਜਿਹੜੇ ਤੇਰੇ ਦੁਸ਼ਮਣ ਨੇ ਸਾਡੇ ਵੀ ਦੁਸ਼ਮਣ ਨੇ ਔਰ ਅਸੀਂ ਆਹ ਕਰ ਰਹੇ ਹਾਂ। ਅਰੁਣਧਾਤੀ ਰॉय ਜਿਹੜੀ ਬੜੀ ਪ੍ਰੋਮੀਨੈਂਟ ਲੇਖਕ ਹੈ ਦੁਨੀਆ ਭਰ ਦੇ ਵਿੱਚ ਔਰ ਉਸ ਦੀ ਕਈ ਗੱਲ ਨੂੰ ਦੁਨੀਆ ਦਾ ਮੀਡੀਆ ਵੀ ਧਿਆਨ ਨਾਲ ਦੇਖਦਾ ਹੈ, ਸੁਣਦਾ ਹੈ। ਫੀਅਰਲੈਸ ਔਰਤ ਹੈ ਔਰ ਉਹਨੇ ਪਿਛਲੇ ਦਿਨਾਂ 'ਚ ਜਿਹੜਾ ਹੈ ਜੰਤਰ ਮੰਤਰ ਰੋਡ ਦੇ ਉੱਤੇ, ਹੁਣ ਤਾਂ ਖੈਰ ਉਹ ਵੀ ਉਹਨਾਂ ਨੇ ਗੈਦਰਿੰਗਸ ਖਤਮ ਕਰ ਦਿੱਤੀਆਂ ਨੇ, ਸ਼ਾਹੀਨ ਬਾਗ 'ਚ ਵੀ 50 ਦੇ ਕਰੀਬ ਕਿਹਾ ਰਹੋ, ਮਤਲਬ ਉਹ ਸਾਰਾ ਇਰਰੈਲੇਵੈਂਟ ਕਰ ਦਿੱਤਾ ਹੈ। ਪਰ ਉਹਦੇ 'ਚ ਉਹਨੇ ਜਿਹੜਾ ਐਡਰੈਸ ਕੀਤਾ, ਕਾਫੀ ਮੀਡੀਆ ਨੇ ਉਸ ਨੂੰ ਕਵਰ ਕੀਤਾ, ਕਪਲ ਆਫ ਡੇਜ਼ ਐਗੋ ਦੀ ਉਹਨਾਂ ਦੀ ਸਪੀਚ ਹੈ। ਪਰ ਉਹਦੀ ਹੈਡਲਾਈਨ ਨੇ ਮੈਨੂੰ ਪ੍ਰਭਾਵਿਤ ਕੀਤਾ। ਮੈਂ ਕਿਹਾ ਜੇ ਕਰੋਨਾ ਵਾਇਰਸ ਦਾ ਜ਼ਿਕਰ ਕਰਨਾ ਹੈ ਤੇ ਹਿੰਦੂ ਤੋਂ ਵੀ ਵਾਇਰਸ ਦਾ ਵੀ ਜ਼ਿਕਰ ਕਰ ਲਈਏ। ਅਰੁਣਧਾਤੀ ਰॉय ਔਨ ਡੈਲੀ ਵਾਇਲੈਂਸ, ਦਿਸ ਇਜ਼ ਆਵਰ ਵਰਜ਼ਨ ਆਫ ਕਰੋਨਾ ਵਾਇਰਸ, ਵੀ ਆਰ ਸਿਕ। ਉਹਨੇ ਕਿਹਾ ਵੀ ਅਸੀਂ ਵੀ ਬਿਮਾਰ ਹਾਂ ਔਰ ਜੋ ਦਿੱਲੀ ਦੇ ਵਿੱਚ ਵਾਪਰਿਆ ਹੈ ਇਹ ਸਾਡਾ ਵਰਜ਼ਨ ਹੈ ਕਰੋਨਾ ਵਾਇਰਸ ਦਾ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹਦਾ ਕੰਪੈਰੀਜ਼ਨ ਉਹਨਾਂ ਨੇ ਕੀਤਾ ਵੀ ਕਿਵੇਂ ਇਹ ਸਾਰੀ ਪਲੈਨਡ ਤਰੀਕੇ ਦੇ ਨਾਲ ਜੋ ਪਹਿਲਾਂ ਹੁੰਦਾ ਰਿਹਾ ਉਵੇਂ ਹੀ ਕੀਤਾ ਔਰ ਇਹ ਜੈ ਸ਼੍ਰੀ ਰਾਮ ਕਹਿ ਕੇ ਜਿਵੇਂ ਭੀੜਾਂ ਨੂੰ ਲਿਆਂਦਾ ਗਿਆ, ਇਹ ਨਿਊ ਨੇਕਡ ਫਾਸਿਸਟ ਸਟੇਟ ਕਿ ਇੰਡੀਆ ਨੇ ਦੱਸ ਦਿੱਤਾ ਹੈ ਕਿ ਉਹ ਇੱਕ ਨੰਗੇ ਤਾੜ ਫਾਸ਼ੀਵਾਦੀ ਸਟੇਟ ਹੈ। ਔਰ ਇਹ ਜਿਹੜਾ ਇਹਨੂੰ ਰਾਈਟ ਕਹਿਣਾ ਵੀ ਠੀਕ ਨਹੀਂ ਹੈ। ਇਹ ਤਾਂ ਜਿਹੜਾ ਨਾ ਇਹ ਲੈਫਟ ਰਾਈਟ ਡਰਾਮਾ ਹੈ, ਨਾ ਇਹ ਰਾਈਟ ਵਰਸਸ ਰੋਂਗ ਹੈ। ਇਹ ਜਿਹੜਾ ਬੜਾ ਕਲੀਅਰਲੀ ਇਟ ਇਜ਼ ਅ ਮੈਨੀਫੈਸਟੇਸ਼ਨ ਆਫ ਦਾ ਔਨਗੋਇੰਗ ਬੈਟਲ ਬਿਟਵੀਨ ਫਾਸ਼ਿਸਟ ਐਂਡ ਐਂਟਾਈ ਫਾਸ਼ਿਸਟ। ਕਿ ਇੱਕ ਪਾਸੇ ਫਾਸ਼ੀਵਾਦੀ ਤਾਕਤਾਂ ਨੇ ਜਿਹੜੀਆਂ ਹਕੂਮਤ ਦੀ ਸਪੋਰਟ ਦੇ ਨਾਲ ਇਹ ਸਾਰਾ ਕਰ ਰਹੀਆਂ ਨੇ, ਦੂਸਰੇ ਉਹ ਨੇ ਜਿਨ੍ਹਾਂ 'ਚ ਮੁਸਲਮਾਨ ਭਾਵੇਂ ਇਸ ਵੇਲੇ ਫਰੰਟ ਲਾਈਨ 'ਚ ਨੇ ਉਹਨਾਂ ਦੀ ਫਾਸ਼ਿਸਟਾਂ ਦੇ ਟਾਰਗੇਟ ਦੇ ਉੱਤੇ, ਪਰ ਇਹ ਅਲਟੀਮੇਟਲੀ ਲੜਾਈ ਜਿਹੜੀ ਹੈ ਉਹ ਇਸ ਦੀ ਹੈ। ਫਿਰ ਉਹਨਾਂ ਨੇ ਜਾਮੀਆ ਮਿਲੀਆ ਯੂਨੀਵਰਸਿਟੀ ਦੀ ਗੱਲ ਕੀਤੀ ਕਿ ਕਿਵੇਂ ਉੱਥੇ ਉਹਨੇ ਕਿਹਾ ਕਿ ਵੀ ਨਾਓ Muslims as well Hindus are victims of this regime headed by Narendra Modi, our nakedly fascist prime minister who himself is no stranger to being at the helm of affairs in a state when 18 years ago a massacre on such a large scale went on for weeks। ਉਹਨੇ ਕਿਹਾ ਵੀ ਇਹ ਜਿਹੜਾ ਫਾਸ਼ੀਵਾਦੀਆਂ ਦਾ ਲੀਡਰ ਮੋਦੀ ਜਿਹਦੀ ਆਪਣੇ ਨੱਕ ਦੇ ਥੱਲੇ ਜਿਹੜਾ ਉਹ ਇਸ ਕਿਸਮ ਦਾ ਵਾਕਿਆ ਹੋਇਆ ਔਰ ਉਹਨਾਂ ਨੇ ਕਿਹਾ ਕਿ ਵੀ ਐਨਾਟਮੀ ਆਫ ਦਿਸ ਪਾਰਟਿਕੂਲਰ ਕਨਫਲੈਗਰੇਸ਼ਨ ਵਿਲ ਬੀ ਸਟੱਡੀਡ ਫॉर ਈਅਰਸ ਟੂ ਕਮ ਕਿ ਇਹ ਕਿਵੇਂ ਨਫ਼ਰਤ ਬਣਾਈ ਗਈ, ਘੜੀ ਗਈ, ਫੈਲਾਈ ਗਈ, ਫਿਰ ਇਹਨਾਂ ਭੀੜਾਂ ਤੋਂ ਐਗਜ਼ੀਕਿਊਟ ਕਰਾਈ ਗਈ, ਇਸ ਨੂੰ ਕਈ ਵਰੇ ਲੱਗਣਗੇ। ਔਰ ਇਹ ਜਿਹੜਾ ਬਟ ਦਾ ਲੋਕਲ ਡਿਟੇਲ ਵਿਲ ਓਨਲੀ ਬੀ ਅ ਮੈਟਰ ਆਫ ਹਿਸਟੋਰੀਕਲ ਰੈਕਰਡ ਬਿਕੋਜ਼ the ripples based on hateful rumors fueled on the social media had begun to eddy onwards and we can already smell more blood on the breeze। ਕਿ ਇਹ ਜਿਹੜੀ ਹਵਾ ਦੇ ਵਿੱਚ ਹੋਰ ਅਸੀਂ ਸਮੈਲ ਕਰ ਸਕਦੇ ਹਾਂ ਕਿ ਜਿਹੜੀ ਨਫ਼ਰਤ ਫੈਲਾਈ ਹੋਈ ਹੈ ਉਹ ਬਰੀਜ਼ ਕਿੱਥੋਂ ਤੱਕ ਲੈ ਕੇ ਜਾਏਗੀ। ਉਹਨਾਂ ਨੇ ਕਿਹਾ ਕਿ ਵੀ ਅਜੇ ਤੱਕ ਜੋ ਹਾਲਾਤ ਚੱਲ ਰਹੇ ਨੇ ਅਜੇ ਵੀ ਉਹੀ ਸਲੋਗਨ ਦੇਸ਼ ਕੇ ਗद्दारों को गोली मारो सालों को, ਇਹ ਉੱਥੋਂ ਨਿਕਲਦੇ ਹੋਏ ਯੂਪੀ, ਬਿਹਾਰ ਔਰ ਬੰਗਾਲ ਔਰ ਅਸਾਮ ਤੱਕ ਗਏ ਹੋਏ ਨੇ। ਇਹ ਕਿੰਨੀਆਂ ਹੋਰ ਡੈੱਡ ਬਾਡੀਜ਼ ਇਸ ਦੇ ਥੱਲੇ ਜਿਹੜੀਆਂ ਨੇ ਭਾਰਤ ਮਾਤਾ ਦੀ ਪੂਜਾ ਦੇ ਨਾਂ ਥੱਲੇ ਡਿੱਗਣਗੀਆਂ ਆਉਣ ਵਾਲਾ ਟਾਈਮ ਦੱਸੇਗਾ। ਫਿਰ ਉਹਨਾਂ ਨੇ ਜਸਟਿਸ ਮੁਰਲੀਧਰ ਦਾ ਜ਼ਿਕਰ ਕੀਤਾ ਕਿ ਉਹਨੂੰ ਕਿਵੇਂ ਰਾਤੋਂ ਰਾਤ ਮਿਡਨਾਈਟ ਆਰਡਰ ਕੀਤੇ ਗਏ ਕਿ ਉਹ ਜਾ ਕੇ ਪੰਜਾਬ ਐਂਡ ਹਰਿਆਣਾ ਦੇ ਵਿੱਚ ਆਪਣਾ ਚਾਰਜ ਲਏ। ਔਰ ਇਹ ਉਹਨਾਂ ਨੇ ਨਾਲ ਹੀ ਕੰਪੇਅਰ ਕੀਤਾ ਵੀ ਇਹਨੂੰ ਤੁਸੀਂ ਕੰਪੇਅਰ ਕਰੋ ਕਿ ਬਾਬੂ ਬਜਰੰਗੀ ਜਿਹਨੇ ਗੁਜਰਾਤ ਦੇ ਵਿੱਚ ਇਹ ਦਾਅਵਾ ਕੀਤਾ ਸੀ ਕਿ 96 ਮੁਸਲਮਾਨ ਮੈਂ ਨਰੋਦਾ ਪਟਿਆ 'ਚ ਮਾਰੇ ਨੇ ਔਰ ਉਹਨੇ YouTube ਦੇ ਉੱਤੇ ਕਿਹਾ ਹੀ ਵਿਲ ਟੈਲ ਯੂ ਹਾਊ ਨਰਿੰਦਰ ਭਾਈ ਗॉट ਹਿਮ ਆਊਟ ਆਫ ਜੇਲ ਬਿਕੋਜ਼ ਆਫ ਸੈਟਿੰਗ ਦਾ ਜੱਜਿਸ। ਇਹ ਬਜਰੰਗੀ ਭਾਈ ਕਹਿੰਦਾ ਕਿ ਜੀ ਕਿਵੇਂ ਜੱਜਾਂ ਦੇ ਨਾਲ ਜਿਹੜਾ ਉਹ ਲੈਣ ਦੇਣ ਹੋਇਆ। ਔਰ ਅਸੀਂ ਕੱਲ ਜ਼ਿਕਰ ਕੀਤਾ ਸੀ ਰੰਜਨ ਗੋਗੋਈ ਦਾ, ਅੱਜ ਤਾਂ ਸਾਰੇ ਮੀਡੀਆ 'ਚ ਚਰਚਾ ਹੋ ਰਹੀ ਹੈ ਕਿ ਵੀ ਇਹ ਤੇ ਉਹ ਉਹਨੇ ਜਿਹੜਾ ਪੂਰਾ ਜਸਟਿਸ ਮਾਰਕੰਡੇ ਕਾਟਜੂ ਉਸਨੇ ਤਾਂ ਕਿਹਾ ਵੀ ਇਸ ਤੋਂ ਮਾੜਾ ਪਰਵਰਟ, ਸੈਕਸ਼ੂਅਲ ਪਰਵਰਟ, ਕਰਪਟ, ਚੋਰ, ਝੂਠਾ ਕੋਈ ਜੱਜ ਹੀ ਨਹੀਂ ਹੈ। ਉਹਨੇ ਫਿਰ ਟਵੀਟ ਕੀਤਾ ਇਹਦੇ ਤੇ, ਅੱਜ ਵੀ ਉਹਦੇ ਤੇ ਚਰਚਾ ਸੀ। ਸੋ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਵੀ ਹੈਵ ਲਰਨਡ ਟੂ ਐਕਸਪੈਕਟ ਮੈਸੈਕਰ ਸਚ ਐਜ਼ ਦਿਸ ਵਨ before elections
they have become a sort of barbaric election campaign to polarize votes and build constituencies ਕਿ ਹੁਣ ਤਾਂ ਇਹ ਐਕਸਪੈਕਟ ਕਰੋ ਕਿ ਹਰ ਚੋਣਾਂ ਤੋਂ ਪਹਿਲਾਂ ਇਸ ਕਿਸਮ ਦੀ ਹਿੰਸਾ ਹੋਏਗੀ ਔਰ ਪਰ ਇਹਦੇ 'ਚ ਦਿੱਲੀ ਵਾਇਲੈਂਸ ਫਰਕ ਇਹ ਹੈ ਵੀ ਇਹ ਚੋਣਾਂ ਤੋਂ ਬਾਅਦ ਹੋਈ ਕਿਉਂਕਿ ਪਹਿਲਾਂ ਉਹ ਸਮਝਦੇ ਸੀ ਵੀ ਇੰਨੀ ਕਿ ਨਫ਼ਰਤ ਫੈਲਾ ਦਿੱਤੀ ਹੈ ਕਿ ਅਸੀਂ ਜਿੱਤਾਂਗੇ ਪਰ ਉਸ ਤੋਂ ਹਾਰ ਤੋਂ ਬਾਅਦ ਵੀ ਉਹਨਾਂ ਨੇ ਵਾਇਲੈਂਸ ਕੀਤੀ ਸੋ ਇਸ ਲਈ ਵੀ ਤਿਆਰ ਰਹਿਣਾ ਚਾਹੀਦਾ everything is on record everything is available for everyone to see and hear the provocative speeches of Kapil Mishra, Pravesh Verma, Union Minister Anurag Thakur, Chief Minister of UP Yogi Adityanath, Home Minister Amit Shah and even the Prime Minister himself ਇਹ ਤਾਂ ਸਾਰਾ ਪਿਆ ਲੇਕਿਨ ਜੁਡੀਸ਼ਰੀ ਔਰ ਦੂਜੀ ਐਵੇਂ ਨਹੀਂ ਰੰਜਨ ਗੋਗੋਈ ਜਿਹੜਾ ਉਹ ਰਾਜ ਸਭਾ ਮੈਂਬਰ ਬਣੇ ਔਰ ਇਸ ਸਾਰੇ ਤੋਂ ਬਾਅਦ ਉਹਨਾਂ ਨੇ ਇੱਕ ਬੜੀ ਕੋਟ ਕੀਤਾ ਉਹਨਾਂ ਨੇ ਹਾਨਾ ਆਰਡੈਟ ਨੂੰ ਕਿ ਵੀ ਇਹ ਸੀਏਏ ਆਪਣੇ ਆਪ ਦੇ ਵਿੱਚ ਕੀ ਖਤਰਾ ਹੈ ਸਿਟੀਜ਼ਨਸ਼ਿਪ ਗਿਵਸ ਯੂ ਦਾ ਰਾਈਟ ਟੂ ਹੈਵ ਰਾਈਟਸ ਬਿਲਕੁਲ ਕਿ ਜਦੋਂ ਤੁਸੀਂ ਉਹਨਾਂ ਨੂੰ ਡਿਪਰਾਈਵ ਕਰਨਾ ਚਾਹੁੰਦੇ ਹੋ ਸਿਟੀਜ਼ਨਸ਼ਿਪ ਤੋਂ ਬਹੁਤਿਆਂ ਨੂੰ ਲੱਗੇਗਾ ਜੀ ਕੀ ਆ ਉਹਨਾਂ ਨੇ ਕਿਹਾ ਜੀ ਸਿਟੀਜ਼ਨਸ਼ਿਪ ਗਿਵਸ ਯੂ ਦਾ ਰਾਈਟ ਟੂ ਹੈਵ ਰਾਈਟਸ ਕਿ ਹੱਕਾਂ ਦੀ ਗੱਲ ਹੀ ਸਿਟੀਜ਼ਨਸ਼ਿਪ ਦੇ ਨਾਲ ਸ਼ੁਰੂ ਹੁੰਦੀ ਹੈ ਔਰ ਫਿਰ ਇਹ ਸਾਰੇ ਟੁਵਰਡਸ ਦਾ ਐਂਡ ਉਹਨਾਂ ਨੇ ਜੰਮੂ ਕਸ਼ਮੀਰ ਦੀ ਗੱਲ ਕੀਤੀ ਕਿ ਭਾਈ ਇਹ ਜੋ ਚੱਲ ਰਿਹਾ ਕਿੰਨਵਾਂ ਦਿਨ ਜਿਹੜਾ ਜੰਮੂ ਕਸ਼ਮੀਰ 'ਚ ਨਹੀਂ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਜੰਮੂ ਕਸ਼ਮੀਰ ਹੈਜ਼ ਬੀਨ ਅਨਕਨਸਟੀਟਿਊਸ਼ਨਲੀ ਸਟ੍ਰਿਪਡ ਆਫ ਇਟਸ ਸਪੈਸ਼ਲ ਸਟੇਟਸ thousands of Kashmiris including former chief ministers continue to be in jail 7 million people are living under a virtual information siege a novel exercise in the mass violation of human rights or on February 26th the streets of Delhi looked like the streets of Srinagar ਔਰ ਉਹਨਾਂ ਨੇ ਕਿਹਾ ਕਿ ਵੀ ਜੋ ਕਸ਼ਮੀਰ 'ਚ ਸੀ ਦਿੱਲੀ 'ਚ ਵੀ ਉਵੇਂ ਹੀ ਜਿਵੇਂ ਸ੍ਰੀਨਗਰ ਦੀਆਂ ਸੜਕਾਂ ਖਾਲੀ ਸੀ ਔਰ ਉਵੇਂ ਹੀ ਦਿੱਲੀ ਦੇ ਡੈਮੋਕ੍ਰੇਸੀ that is not governed by constitution and one whose institutions have all been hollowed out can only ever become a majoritarian state ਕਿਉਂਕਿ ਸਾਰੀਆਂ ਇੰਸਟੀਟਿਊਸ਼ਨਸ ਖਤਮ ਕਰ ਦਿੱਤੀਆਂ ਮੈਜੋਰੀਟੇਰੀਅਨ ਸਟੇਟ ਹੈ ਯੂ ਕੈਨ ਐਗਰੀ ਔਰ ਡਿਸਐਗਰੀ ਵਿਦ ਦਾ ਕਨਸਟੀਟਿਊਸ਼ਨ ਐਜ਼ ਅ ਹੋਲ ਔਰ ਇਨ ਪਾਰਟ ਬਟ ਟੂ ਐਕਟ ਐਜ਼ though it doesn't exist as this government is doing is to completely dismantle democracy perhaps this is our version of the coronavirus we are sick ਉਹਨਾਂ ਨੇ ਕਿਹਾ ਜੀ ਜੋ ਕਰ ਰਹੇ ਨੇ ਇਹੀ ਉਹਨਾਂ ਦਾ ਮੈਸੇਜ ਹੈ ਕਿ ਕੋਈ ਇੰਸਟੀਟਿਊਸ਼ਨ ਮੈਟਰ ਨਹੀਂ ਕਰਦੀ ਵੀ ਮੈਟਰ ਹਿੰਦੂ ਤੋਂ ਵੀ ਇਹ ਕਹਿ ਰਹੇ ਨੇ ਤੇ ਉਹ ਬੀਬੀ ਅਰੁਣਦਾਤੀ ਰੋਏ ਕਹਿੰਦੀ ਹੈ ਕਿ ਦਿਸ ਇਜ਼ ਆਵਰ ਵਰਜ਼ਨ ਆਫ ਦਾ ਕਰੋਨਾ ਵਾਇਰਸ ਵੀ ਆਰ ਸਿਕ ਐਂਡ ਫਿਰ ਜਿਹੜਾ ਡੈਸਪਰੇਸ਼ਨ ਵਾਲੀ ਗੱਲ ਹੈ ਦੇਅਰ ਇਜ਼ ਨੋ ਹੈਲਪ ਔਨ ਦਾ ਹੋਰਾਈਜ਼ਨ ਨੋ ਵੈਲ ਮੀਨਿੰਗ ਫੋਰਨ ਕੰਟਰੀ ਨੋ ਯੂਨਾਈਟਿਡ ਨੇਸ਼ਨਸ ਕਿ ਇਸ ਕਰੋਨਾ ਵਾਇਰਸ ਦੇ ਲਈ ਤਾਂ ਦੁਨੀਆ ਭਰ 'ਚ ਵੈਕਸੀਨਸ ਵੀ ਬਣ ਰਹੀਆਂ ਕਿ ਕਿਵੇਂ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਨਫ਼ਰਤ ਦੀ ਕਰੋਨਾ ਵਾਇਰਸ ਸੀ ਨਾ ਹਿੰਦੂ ਤਵੀਆਂ ਨੇ ਚੰਬੇੜ ਦਿੱਤੀ ਹੈ there is no help on the horizon ਕਿਤਿਓਂ ਹੋਰ ਵੀ ਮਦਦ ਦੀ ਆਸ ਨਹੀਂ ਹੈ ਕੋਈ ਫੋਰਨ ਕੰਟਰੀ ਨਹੀਂ ਕੋਈ UN ਨਹੀਂ ਔਰ even and no political party that intends to win elections will or can afford to take a moral position ਉਹਨਾਂ ਨੇ ਕਿਹਾ ਜੀ ਹੋਰ ਤਾਂ ਹੋ ਰਹੇ ਤਾਂ ਕਰ ਹੀ ਰਹੇ ਨੇ ਪਰ ਦੂਸਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ 'ਚੋਂ ਵੀ ਕਿਸੇ 'ਚ ਅਖਲਾਕੀ ਹੌਸਲਾ ਨਹੀਂ ਹੈ ਕਿ ਇਸ ਦੇ ਉੱਤੇ ਕੋਈ ਖਲੋ ਸਕੇ ਔਰ ਮੈਸੇਜ ਉਹਦਾ ਇਹੀ ਹੈ ਬੀਬੀ ਦਾ ਵਟ ਵੀ ਨੀਡ ਆਰ ਪੀਪਲ ਹੂ ਆਰ ਪ੍ਰੀਪੇਅਰਡ ਟੂ ਬੀ ਅਨਪੋਪੂਲਰ ਕਿਉਂਕਿ ਇਹ ਹੁਣ ਐਡਵੋਕੇਸੀ ਕਰਨੀ ਸਾਂਝ ਦੀ ਪੋਪੂਲਰ ਨਹੀਂ ਹੋਣਾ ਪਰ ਸਾਨੂੰ ਉਹ ਲੋਕ ਚਾਹੀਦੇ ਨੇ ਜਿਹੜੇ ਅਨਪੋਪੂਲਰ ਹੋ ਕੇ ਵੀ ਸੱਚ ਦੀ ਗੱਲ ਕਰਨ ਨੂੰ ਤਿਆਰ ਹੋਣ ਹੂ ਆਰ ਪ੍ਰੀਪੇਅਰਡ ਟੂ ਪੁੱਟ ਦੈਮਸੈਲਵਸ ਇਨ ਡੇਂਜਰ ਉਹਨਾਂ ਦੀ ਮਾਰ ਕੁਟਾਈ ਹੋਏਗੀ ਉਹਨਾਂ ਨਾਲ ਧੱਕਾ ਹੋਏਗਾ ਗੋਲੀ ਵੀ ਮਾਰੀ ਜਾ ਸਕਦੀ ਹੈ ਜੋ ਕੁਲਬੁਰਜੀ ਨਾਲ ਹੋਇਆ ਗੌਰੀ ਲੰਕੇਸ਼ ਨਾਲ ਹੋਇਆ ਪਰ ਉਹ ਤਿਆਰ ਹੋਣੇ ਚਾਹੀਦੇ ਨੇ ਹੂ ਆਰ ਪ੍ਰੀਪੇਅਰਡ ਟੂ ਟੈਲ ਦਾ ਟਰੂਥ ਜਿਹੜੇ ਸੱਚਮੁੱਚ ਸੱਚ ਦੇ ਲਈ ਖਲੋਣ ਬਰੇਵ ਜਰਨਲਿਸਟ ਕੈਨ ਡੂ ਦੈਟ ਐਂਡ ਦੇ ਹੈਵ ਕਿ ਉਹ ਜੇ ਜਰਨਲਿਸਟ ਨੇ ਜਿਹੜੇ ਇਸ ਪਾਸੇ ਬਹਾਦਰ ਖਲੋਤੇ ਨੇ ਬਰੇਵ ਲਾਇਰਸ ਕੈਨ ਡੂ ਦੈਟ ਐਂਡ ਦੇ ਹੈਵ ਕਿ ਬਹਾਦਰ ਵਕੀਲ ਵੀ ਖੜੇ ਨੇ ਐਂਡ ਆਰਟਿਸਟ ਬਿਊਟੀਫੁਲ ਬ੍ਰਿਲੀਐਂਟ ਬਰੇਵ ਰਾਈਟਰਸ ਪੋਇਟਸ musicians painters and filmmakers can do that beauty is on our side all of it or we have work to do and a world to win ਚਲੋ ਇਹ ਹੋਪ ਹੈ ਹੋਪ ਦੇ ਉੱਤੇ ਉਹਨਾਂ ਨੇ ਕਿਹਾ ਕਿ ਵੀ ਇਨ ਦਾ ਐਂਡ ਆਫ ਦਾ ਡੇ ਇਹੀ ਇੱਕ ਤਰੀਕਾ ਹੈ ਕਿ ਜਦੋਂ ਸੱਚ ਬੋਲਣ ਵਾਲੇ ਉਹ ਵਕੀਲ ਪੱਤਰਕਾਰ ਲੋਕ ਉਹ ਖਲੋਣ ਔਰ ਕਾਫਲਾ ਵਧੇ ਪਰ
ਅਸੀਂ ਇਹ ਸਮਝਦੇ ਹਾਂ ਵੀ ਜਿਸ ਨਫ਼ਰਤ ਦੀ ਵਾਇਰਸ ਜਿੱਥੋਂ ਤੱਕ ਕਿ ਡੂੰਘੀ ਹੈ ਔਰ ਇਸ ਚੋਂ ਜੇ ਕੁਝ ਨਿਕਲੇਗਾ ਤੇ ਭਾਰਤ ਦਾ ਟੁਕੜੇ ਟੁਕੜੇ ਹੋਣਾ ਹੀ ਨਿਕਲੇਗਾ, ਉਸ ਤੋਂ ਬਿਨਾ ਉੱਥੇ ਕੋਈ ਸੋਲੂਸ਼ਨ ਨਹੀਂ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆਪਣੇ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਾਂਗੇ ਔਰ ਯਾਦ ਕਰਦੇ ਹਾਂ ਉਹਨਾਂ ਕਸ਼ਮੀਰੀਆਂ ਨੂੰ ਜਿਨ੍ਹਾਂ ਨੂੰ 225 ਦਿਨ ਹੋ ਚੁੱਕੇ ਨੇ ਖੁੱਲੀ ਜੇਲ੍ਹ ਦੇ ਵਿੱਚ ਡੱਕਿਆ ਹੋਇਆ। ਸੋ ਅਸੀਂ ਉਹਨਾਂ ਦੀ ਪੀੜ ਨਾਲ ਆਪਣੀ ਪੀੜ ਵੀ ਸਾਂਝੀ ਕਰਦੇ ਹਾਂ। ਐਵਰੀਡੇ ਡਾਕਟਰ ਸਾਹਿਬ ਆਪਣੇ ਵਿਚਾਰ ਵੀ ਤੁਹਾਡੇ ਨਾਲ ਸਾਂਝੇ ਕਰਦੇ ਨੇ। ਆਪਾਂ ਉਹਨਾਂ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਜੋ ਕੁਰਬਾਨੀ ਹੈ ਉਹਨਾਂ ਨੂੰ ਆਪਾਂ ਯਾਦ ਕਰਦੇ ਹਾਂ। ਸੋ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਭਾਰਤ ਦੌਰੇ ਤੇ ਪਹੁੰਚੇ ਤਾਂ ਕਸ਼ਮੀਰ ਵਾਦੀ ਵਿੱਚ ਭਾਰਤੀ ਏਜੰਸੀਆਂ ਨੇ 35 ਬੇਗੁਨਾਹ ਸਿੱਖਾਂ ਦੇ ਖੂਨ ਨਾਲ ਹੋਲੀ ਖੇਡੀ। ਇਸ ਦਰਦਨਾਕ ਵਾਕਿਆ ਨੂੰ ਗੁਜ਼ਰਿਆਂ 20 ਸਾਲ ਤੋਂ ਜ਼ਿਆਦਾ ਦਿਨ ਹੋ ਚੁੱਕੇ ਨੇ। ਸੋ ਅਤੇ ਜੋ ਸਿੱਖ ਨੇ, ਇਹਨਾਂ ਦੇ ਜੋ ਬੇਗੁਨਾਹ ਜੋ ਸਿੱਖ ਮਾਰੇ ਗਏ, ਉਹਨਾਂ ਦੇ ਲਈ ਇਨਸਾਫ ਦੀ ਮੰਗ ਕਰਦੇ ਕਰਦੇ ਥੱਕ ਚੁੱਕੇ ਨੇ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਹਰ ਨਵੇਂ ਦਿਨ ਦੀ ਪੀੜ ਇੰਨੀ ਜ਼ਿਆਦਾ ਹੁੰਦੀ ਹੈ ਕਿ ਪਿਛਲੇ ਦਿਨ ਦੀ ਜਿਹੜੀ ਹੈ ਉਹ ਘੱਟ ਲੱਗਣ ਲੱਗ ਜਾਂਦੀ ਹੈ। ਬਿਲਕੁਲ। ਫਿਰ ਵੀ ਇਹ ਆਸ ਬਣੀ ਰਹਿੰਦੀ ਹੈ ਕਿ ਸ਼ਾਇਦ ਇਸ ਪੀੜ ਤੋਂ ਛੁਟਕਾਰਾ ਹੋਏ, ਇਸ ਦਰਦ ਤੋਂ ਬਚ ਸਕੀਏ।
ਪਰ ਅਸੀਂ ਜੋ ਲਗਾਤਾਰਤਾ ਦੇ ਨਾਲ ਘੱਟੋ ਘੱਟ 30-35 ਸਾਲ ਤੋਂ ਜਿਸ ਨੂੰ ਅੱਖੀਂ ਵਿਟਨੈਸ ਵੀ ਕੀਤਾ ਹੈ, ਖਬਰਾਂ ਦੇ ਹਵਾਲੇ ਨਾਲ ਵੀ ਦੇਖਿਆ ਹੈ, ਬਹੁਤ ਸਾਰੀਆਂ 1-to-1 ਮੁਲਾਕਾਤਾਂ ਵੀ, ਜਦੋਂ ਅਸੀਂ ਅੱਜ 225 ਦਿਨਾਂ ਦੀ ਗੱਲ ਕਰ ਰਹੇ ਹਾਂ, ਇਹ ਤਾਂ ਤਾਜ਼ਾ ਹਰ ਰੋਜ਼ ਗੁਜ਼ਰ ਰਿਹਾ ਸਾਡੀਆਂ ਅੱਖਾਂ ਸਾਹਮਣੇ ਕਿ ਕਸ਼ਮੀਰੀ ਕਿਸ ਹਾਲਾਤ 'ਚੋਂ ਗੁਜ਼ਰ ਰਹੇ ਨੇ। ਔਰ ਇੱਕ ਪਾਸੇ ਜਿੱਥੇ ਪਾਰਲੀਮੈਂਟ 'ਚ ਖਲੋ ਕੇ ਅਮਿਤ ਸ਼ਾਹ ਇਹ ਕਹਿੰਦਾ ਹੈ ਕਿ ਜੀ ਮੋਸਟ ਪੀਸਫੁਲ ਟਾਈਮ ਐਵਰ ਇਨ ਕਸ਼ਮੀਰ ਹਿਸਟਰੀ, ਪਰ ਹਕੀਕਤਨ ਕੀ ਹੈ, ਇਹਨਾਂ ਦੇ ਬਿਆਨ ਵੀ ਕਿਵੇਂ ਬਦਲਦੇ ਨੇ। ਇਹ ਰਿਪੋਰਟ ਹੈ ਉਹਨਾਂ ਦੀ ਕਿ 79 ਟੈਰਰ ਇਨਸੀਡੈਂਟਸ ਇਨ ਜੰਮੂ ਐਂਡ ਕਸ਼ਮੀਰ ਆਫਟਰ ਆਰਟੀਕਲ 370 ਐਬਰੋਗੇਸ਼ਨ 49 terrorists have been neutralized। ਨਿਊਟਰਲਾਈਜ਼ ਦਾ ਮਤਲਬ ਹੈ ਮਾਰ ਦਿੱਤੇ, ਤੇ 79 ਘਟਨਾਵਾਂ ਦਹਿਸ਼ਤਗਰਦੀ ਦੀਆਂ ਇਹਨਾਂ 225 ਦਿਨਾਂ 'ਚ ਵਾਪਰੀਆਂ। ਹੁਣ ਜੇ ਤੁਸੀਂ ਇਹਨਾਂ ਦੀ ਫਿਗਰ ਵੀ ਬਿਲੀਵ ਕਰੋ ਤੇ ਫਿਰ ਇਹ ਗੱਲ ਸਾਹਮਣੇ ਆਏਗੀ ਕਿ ਹਰ ਦੂਸਰੇ ਦਿਨ ਆਲਮੋਸਟ ਕਲੋਜ਼ ਟੂ ਜਾਂ 2.5 days ਬਾਅਦ ਇੱਕ ਘਟਨਾ ਹੋਈ ਹੈ ਉੱਥੇ ਚੈਲੰਜ ਦੀ। ਔਰ ਇਹਨਾਂ ਨੇ ਕਿਵੇਂ ਹਜ਼ਾਰਾਂ ਤਾਂ ਵੈਸੇ ਹੀ ਫੜ ਕੇ ਬਾਹਰਲੀਆਂ ਜੇਲ੍ਹਾਂ 'ਚ ਰੱਖੇ ਹੋਏ ਨੇ, ਲੇਕਿਨ ਈਵਨ ਇਹਨਾਂ ਦੀ ਆਪਣੀ ਐਡਮਿਸ਼ਨ ਹੈ ਕਿ ਇਹ ਲੋਕ ਸਭਾ ਦੇ ਵਿੱਚ ਇਹ ਫਿਗਰ ਹੁਣ ਦਿੱਤੀ ਹੈ, ਪਹਿਲਾਂ ਕਹਿ ਰਹੇ ਸੀ ਬਿਲਕੁਲ ਪੀਸਫੁਲ ਰਿਹਾ। The government today told the Lok Sabha that 79 terror incidents had taken place in Jammu and Kashmir after Article 370 was scrapped on August 5th, 2019। ਔਰ ਇਹ ਮਿਨਿਸਟਰ ਆਫ ਸਟੇਟ ਕਹਿ ਰਿਹਾ ਕਿ ਵੀ ਇਹ ਸਾਰੇ ਦੇ ਵਿੱਚ ਜਿਹੜੇ ਨੇ ਅਸੀਂ 49 ਟੈਰਰਿਸਟਾਂ ਨੂੰ ਨਿਊਟਰਲਾਈਜ਼, ਹੁਣ ਕਿਲਿੰਗ ਦੀ ਥਾਂ ਤੇ ਲਫ਼ਜ਼ ਇਹਨਾਂ ਨੇ ਨਿਊਟਰਲਾਈਜ਼ ਵਰਤਣਾ ਸ਼ੁਰੂ ਕਰ ਦਿੱਤਾ ਕਿ ਐਗਜ਼ਿਸਟ ਹੀ ਨਹੀਂ ਸੀ ਕਰਦੇ, ਪਰ ਜੇ ਕਿਲ ਕਰਦੇ ਹੋ ਤਾਂ ਕੋਈ ਵਜੂਦ ਸੀ। ਸੋ ਜੋ ਇਹ ਨਿਊਟਰਲਾਈਜ਼ ਦਾ ਮਤਲਬ ਹੈ ਉਹਨਾਂ ਦਾ ਵਜੂਦ ਹੀ ਕੋਈ ਨਹੀਂ ਸੀ। ਜਿਵੇਂ ਉਹ ਜਿਹੜੇ ਬੰਗਲਾਦੇਸ਼ੀ ਮੁਸਲਮਾਨ ਨੇ ਜਾਂ ਦੂਜੇ ਨੇ, ਉਹਨਾਂ ਨੂੰ ਅਮਿਤ ਸ਼ਾਹ ਨੇ ਕਿਹਾ ਸੀ ਕਿ ਟਰਮਾਈਟਸ, ਇਹ ਸਿਉਂਕ ਹੈ, ਔਰ ਉਹ ਆਪਣੇ ਪਬਲਿਕ ਐਡਰੈਸਿਸ ਦੇ ਵਿੱਚ ਕਿਹਾ। ਹੁਣ ਇਹਨਾਂ ਦੇ ਲਈ ਜਿਹੜੀ ਹਿਊਮਨ ਲਾਈਫ ਹੈ ਜਾਂ ਅਦਰ ਵੇ ਅਰਾਊਂਡ ਹੈ, ਉਹ ਤਾਂ ਜਾਂ ਸਿਉਂਕ ਹੈ, ਟਰਮਾਈਟ ਹੈ, ਤੇ ਜਾਂ ਨਿਊਟਰਲਾਈਜ਼ ਹੈ, ਕੋਈ ਮੈਟਰ ਨਹੀਂ ਕਰਦਾ। ਔਰ ਇਸੇ ਤਰ੍ਹਾਂ ਕਿਉਂਕਿ ਕਸ਼ਮੀਰ ਦੀ ਵਾਦੀ ਦੇ ਵਿੱਚ ਉਹਦੇ ਹੋਰਾਈਜ਼ਨ 'ਚ 72 ਸਾਲਾਂ 'ਚ ਇੰਨਾ ਕੁਛ ਹੋਇਆ, ਔਰ ਖ਼ਾਸ ਤੌਰ 'ਤੇ 1999 ਤੋਂ ਬਾਅਦ ਜਦੋਂ ਕਸ਼ਮੀਰ ਦੇ ਵਿੱਚ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ, ਲੋਕ ਆਪਣੇ ਹੱਕਾਂ ਲਈ ਖਲੋਤੇ ਔਰ ਉਸ ਹੱਦ ਤੱਕ ਪਹੁੰਚ ਗਏ ਸੀ ਕਿ ਭਾਈ ਸ਼ਾਂਤਮਈ ਨਾਲ ਗੱਲ ਨਹੀਂ ਬਣਨੀ। ਔਰ ਉਦੋਂ ਕਿਵੇਂ ਇਹਨਾਂ ਨੇ ਫਿਰ ਜਗਮੋਹਨ ਨੂੰ ਗਵਰਨਰ ਲਾਇਆ ਕਸ਼ਮੀਰ ਦੇ ਵਿੱਚ, ਕਸ਼ਮੀਰੀ ਪੰਡਤਾਂ ਦੀ ਹਿਜਰਤ ਕਿਵੇਂ ਕਰਵਾਈ ਗਈ। ਔਰ ਜਿਵੇਂ ਜੇ ਅਸੀਂ ਸਿੱਖ ਪਰਸਪੈਕਟਿਵ ਤੋਂ ਗੱਲ ਕਰੀਏ ਤਾਂ ਜ਼ਾਹਰ ਹੈ 20 ਮਾਰਚ ਹੁਣ ਤੋਂ 2 ਦਿਨ ਬਾਅਦ ਹੈ, ਔਰ 20 ਮਾਰਚ ਦਾ ਦਿਨ ਉਹ ਦਿਨ ਹੈ ਜਦੋਂ ਕਿ ਠੀਕ 20 ਸਾਲ ਪਹਿਲਾਂ 20 ਮਾਰਚ 2000 ਨੂੰ ਜਦੋਂ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਭਾਰਤ ਵਿਜ਼ਿਟ ਦੇ ਲਈ ਦਿੱਲੀ ਏਅਰਪੋਰਟ ਤੇ ਉਤਰੇ ਤੇ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਦੇ ਵਿੱਚ 35 ਸਿੱਖਾਂ ਨੂੰ, ਮੇਲ ਸਿੱਖਸ ਜਿਨ੍ਹਾਂ ਨੂੰ ਘਰਾਂ ਚੋਂ ਕੱਢ ਕੇ, ਉਧਰ ਹੋਲੀ ਦਾ ਦਿਨ ਸੀ, ਉਹਨਾਂ ਨੂੰ ਲਿਆ ਕੇ ਗੁਰਦੁਆਰੇ ਦੀ ਕੰਧ ਦੇ ਨਾਲ ਖੜੇ ਕਰਕੇ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਔਰ ਫੌਰਨ ਜਿਹੜਾ ਉਸ ਵੇਲੇ ਵਾਜਪਾਈ ਦੀ ਹਕੂਮਤ ਸੀ, ਵਾਜਪਾਈ ਪ੍ਰਾਈਮ ਮਿਨਿਸਟਰ ਸੀ, ਜਿਹਨੂੰ ਬਹੁਤ ਸਾਰੇ ਕਹਿਣਗੇ, ਕਈ ਮੈਂ ਈਵਨ ਕਸ਼ਮੀਰੀ ਵੀ ਕਹਿੰਦੇ ਸੁਣੇ ਨੇ ਕਿ ਜੀ ਉਹਨੇ ਕਸ਼ਮੀਰੀਅਤ, ਇਨਸਾਨੀਅਤ ਔਰ ਜਮਹੂਰੀਅਤ ਉਹਦੇ ਪੀਰੀਅਡ 'ਚ ਵਾਜਪਾਈ ਨਹੀਂ, ਦਰਬਾਰ ਸਾਹਿਬ ਤੇ ਹਮਲੇ ਵੇਲੇ ਵੀ ਉਹ ਲੀਡ ਕਰ ਰਿਹਾ ਸੀ ਕਿ ਫੌਜ ਭੇਜੋ। ਔਰ ਜਦੋਂ 20 ਮਾਰਚ 2000 ਨੂੰ 35 ਸਿੱਖ ਚਿੱਠੀ ਸਿੰਘਪੁਰਾ 'ਚ ਮਾਰੇ ਗਏ, ਵਾਜਪਾਈ ਪ੍ਰਾਈਮ ਮਿਨਿਸਟਰ ਹੈ, LK ਅਡਵਾਨੀ ਹੋਮ ਮਿਨਿਸਟਰ ਹੈ, ਔਰ ਜਿਸ ਫਾਰੂਕ ਅਬਦੁੱਲੇ ਨੂੰ ਇਹ ਵਾਪਸ ਜੰਮੂ ਕਸ਼ਮੀਰ ਦੇ ਸਿਰ ਦੇ ਉੱਤੇ ਜਾਂ ਕਸ਼ਮੀਰੀਆਂ ਦੇ ਸਿਰ ਤੇ ਬਿਠਾਉਣਾ ਚਾਹੁੰਦੇ ਨੇ, ਉਹ ਚੀਫ ਮਿਨਿਸਟਰ ਸੀ। ਔਰ ਇਹ ਜ਼ਾਹਰਾ ਤੌਰ ਦੇ ਉੱਤੇ ਫੌਰਨ ਇੰਡੀਅਨ ਹੋਮ ਮਿਨਿਸਟਰੀ ਨੇ ਕਿਹਾ ਜੀ ਇਹ ਲਸ਼ਕਰ ਤੋਇਬਾ ਔਰ ਜੈਸ਼-ਏ ਮੁਹੰਮਦ ਪਾਕਿਸਤਾਨ ਦੀਆਂ ਆਰਗੇਨਾਈਜੇਸ਼ਨ ਜਿਨ੍ਹਾਂ ਨੂੰ ਪੁਸ਼ਤ ਉਹਨਾਂ ਦਾ ਕੰਮ ਹੈ। ਔਰ ਅਸੀਂ ਇੱਕਦਮ ਬਾਹਰ, ਸਾਨੂੰ ਤਾਂ ਸਮਝ ਆ ਗਈ ਖੇਡ ਕੀ ਹੈ ਕਿ ਵੀ ਇਹ ਕਲਿੰਟਨ ਦੀ ਵਿਜ਼ਿਟ, ਔਰ ਉਸ ਵੇਲੇ ਕਸ਼ਮੀਰ ਦਾ ਮੁੱਦਾ ਪੂਰਾ ਭਖਿਆ ਹੋਇਆ ਸੀ। ਔਰ ਉੱਥੇ ਜਾਣ ਤੋਂ ਪਹਿਲਾਂ ਕਲਿੰਟਨ ਨੇ ਪ੍ਰੈਸ ਕਾਨਫਰੰਸ ਜਦੋਂ ਉਹਨੂੰ ਪੁੱਛਿਆ ਗਿਆ ਸੀ, ਉਹਨੇ ਕਿਹਾ ਸੀ ਭਾਰਤ ਸਰਕਾਰ ਨਾਲ ਅਸੀਂ ਕਸ਼ਮੀਰ ਦਾ ਮੁੱਦਾ ਉਠਾਵਾਂਗੇ, ਔਰ ਉਹਨੂੰ ਡਾਈਵਰਟ ਕਰਨਾ ਚਾਹੁੰਦੇ ਸੀ। ਔਰ ਜ਼ਾਹਰ ਤੌਰ 'ਤੇ ਉਦੋਂ ਫਿਰ ਕੀ ਹੋਇਆ ਕਿ ਅਸੀਂ ਪ੍ਰੋਟੈਸਟ ਇੱਥੇ ਐਮਬੈਸੀਆਂ, ਕੌਂਸੂਲੇਟਾਂ ਦੇ ਇੰਡੀਅਨ ਦੇ ਬਾਹਰ ਕਿ ਇਹਨਾਂ ਦਾ ਕੰਮ ਹੈ, ਔਰ ਉਹਨਾਂ ਨੇ ਘਬਰਾਹਟ ਦੇ ਵਿੱਚ ਇੰਡੀਅਨ ਫੌਜ ਦੇ ਜਿਹੜਾ ਉਹਨਾਂ ਨੇ ਅੱਗੋਂ ਇਸ ਕਿਸਮ ਦੇ ਜਿਹੜੇ ਵਿਜੀਲੈਂਟੇ ਕ੍ਰੀਏਟ ਕੀਤੇ ਹੁੰਦੇ ਨੇ, 5 ਕਸ਼ਮੀਰੀ ਨੌਜਵਾਨ ਪੱਥਰੀ ਬਾਲ ਤੋਂ ਚੁੱਕ ਕੇ ਮਾਰ ਦਿੱਤੇ।
ਔਰ ਇਹ ਕਿਹਾ ਕਿ ਜੀ ਇਹ ਤਾਂ ਪਾਕਿਸਤਾਨ ਤੋਂ ਆਏ ਜਿਹੜੇ ਲਸ਼ਕਰੇ ਤੋਇਬਾ ਦੇ ਅੱਤਵਾਦੀ ਸੀ ਉਹ ਮਾਰ ਮੁਕਾਏ ਨੇ। ਜਦੋਂ ਘਰ ਵਾਲਿਆਂ ਨੇ ਜਾ ਕੇ ਦੇਖਿਆ ਵੀ ਇਹ ਤਾਂ ਉਹੀ ਕੱਪੜੇ ਜਿਹੜੇ ਬੱਚੇ ਸਾਡੇ ਘਰੋਂ ਲੈ ਕੇ ਗਏ ਨੇ, ਉਹਦੀ ਇਨਵੈਸਟੀਗੇਸ਼ਨ ਵੀ ਹੋਈ, ਆਰਮੀ ਤੱਕ ਹੋਇਆ, ਬ੍ਰਿਗੇਡੀਅਰ ਕਰਨਲ ਇਨਵੋਲਵ ਸੀ, ਪਰ ਕਿਸੇ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਫੌਜ ਦੇ ਉਹਨੇ ਜਿਹੜਾ ਕੋਰਟ ਮਾਰਸ਼ਲ ਵਾਲਾ ਕੋਰਟ ਸੀ ਉਹਨੇ ਕਿਹਾ ਕਿ ਜੀ ਨਾਟ ਇਨਫ ਐਵੀਡੈਂਸ। ਹੁਣ ਇਸ ਘਟਨਾ ਨੂੰ 20 ਵਰ੍ਹੇ ਬੀਤ ਚੁੱਕੇ ਨੇ। ਈਵਨ CBI ਇਨਕੁਆਇਰੀ ਨਿਕਲਣਾ ਹੋਣਾ ਜੋ ਵੀ ਉਹ ਵੀ ਆਰਡਰ ਨਹੀਂ ਕੀਤੀ ਗਈ। ਔਰ ਇਹ ਸਭ ਤੋਂ ਵੱਡਾ ਸਬੂਤ ਈਵਨ ਅਮਰੀਕਾ ਦੇ ਪ੍ਰੈਜ਼ੀਡੈਂਟ ਕਲਿੰਟਨ ਨੇ ਜਦੋਂ ਫੋਰਵਰਡ ਲਿਖਿਆ, ਔਰ ਉਸ ਵੇਲੇ ਕਲਿੰਟਨ ਦੀ ਸੈਕਟਰੀ ਆਫ ਸਟੇਟ ਜਦੋਂ ਵਿਦੇਸ਼ ਮੰਤਰੀ ਜਾਂ ਫੋਰਨ ਮਿਨਿਸਟਰ ਕਹਿੰਦੇ ਨੇ ਉਹ ਮੈਡਲਿਨ ਐਲਬਰਾਈਟ ਸੀ, ਜਿਹਦਾ ਪਿਓ ਵੀ ਪ੍ਰੋਫੈਸਰ ਸੀ, ਖੁਦ ਵੀ ਉਹ ਪ੍ਰੋਫੈਸਰ ਸੀ, ਔਰ ਉਹਨੇ ਇੱਕੋ ਹੀ ਟਰਮ ਲਈ ਔਰ ਬਾਅਦ 'ਚ ਵਾਪਸ ਚਲੀ ਗਈ ਆਪਣੀ ਪ੍ਰੋਫੈਸਰੀ 'ਚ। ਔਰ ਉਹਨੇ ਰਿਟਾਇਰ ਹੋਣ ਤੋਂ ਬਾਅਦ ਆਪਣੀ ਸੈਕਟਰੀ ਆਫ ਸਟੇਟ ਦੇ ਜੌਬ ਤੋਂ ਬਾਅਦ ਇੱਕ ਕਿਤਾਬ ਲਿਖੀ ਦਾ ਮਾਈਟੀ ਐਂਡ ਐਲਮਾਈਟੀ, ਔਰ ਉਹਦਾ ਫੋਰਵਰਡ ਜਿਹੜਾ ਮੁੱਖ ਬੰਦ ਉਹ ਪ੍ਰੈਜ਼ੀਡੈਂਟ ਕਲਿੰਟਨ ਨੇ ਲਿਖਿਆ। ਔਰ ਕਲਿੰਟਨ ਨੇ ਉਹਦੇ 'ਚ ਕਿਹਾ ਕਿ ਜਦੋਂ ਮੈਂ ਭਾਰਤ ਦਾ ਦੌਰਾ ਸ਼ੁਰੂ ਕੀਤਾ 35 ਬੇਗੁਨਾਹ ਸਿੱਖ ਹਿੰਦੂ ਮਿਲੀਟੈਂਟਸ ਨੇ ਮਾਰੇ, ਔਰ ਅੱਗੇ ਉਹਨੇ ਕਿਹਾ ਜੇ ਮੈਂ ਨਾ ਜਾਂਦਾ ਤਾਂ ਉਹਨਾਂ ਦੀ ਜਾਨ ਬਚ ਸਕਦੀ ਸੀ, ਪਰ ਅਮਰੀਕਨ ਪ੍ਰੈਜ਼ੀਡੈਂਟ ਦੇ ਤੌਰ ਤੇ ਮੇਰੇ ਹਾਲਾਂ ਹੁਣ ਉਹਨਾਂ ਨੇ ਜਿਹੜੀਆਂ ਲੇਟੈਸਟ ਵਰਜ਼ਨ ਆ ਰਹੇ ਨੇ ਉਹ ਪਬਲਿਸ਼ਰਸ ਤੇ ਦਬਾਅ ਪਾ ਕੇ ਉਹਨਾਂ ਨੇ ਹਿੰਦੂ ਲਫ਼ਜ਼ ਉਹਦੇ ਚੋਂ ਕੱਢ ਦਿੱਤਾ ਹੈ। ਲੇਕਿਨ ਅਮਰੀਕਨ ਪ੍ਰੈਜ਼ੀਡੈਂਟ ਤੋਂ ਜ਼ਿਆਦਾ ਕੋਈ ਨਹੀਂ ਜਾਣ ਸਕਦਾ ਸੀ ਕਿ ਉਹ ਕਿਹਦਾ ਕਾਰਾ ਸੀ ਔਰ ਕਿਵੇਂ ਉਹਨਾਂ ਨੇ ਸਾਰੀ ਅਟੈਂਸ਼ਨ ਡਾਈਵਰਟ ਕੀਤੀ। ਸੋ ਦਰਸ਼ਕ ਦੇਖ ਸਕਦੇ ਨੇ ਕਿਵੇਂ ਛੋਟੇ ਛੋਟੇ ਬੱਚੇ, ਕਿਵੇਂ ਉਹ ਜਿਹੜੇ ਕਮਾਊ ਘਰ ਦੇ, ਔਰ ਇਹ ਉਹ ਸਿੱਖ ਨੇ ਜਿਹੜੇ ਸਦੀਆਂ ਤੋਂ ਕਸ਼ਮੀਰ ਦੀ ਮਿੱਟੀ ਦੇ ਨਾਲ, ਔਰ ਇਹਨਾਂ ਦੀ ਫਰਸਟ੍ਰੇਸ਼ਨ ਸੀ ਕਿਉਂਕਿ ਇਹਨਾਂ ਦਾ ਮਕਸਦ ਜਿੱਥੇ ਕਲਿੰਟਨ ਦੀ ਵਿਜ਼ਿਟ ਦੇ ਵੇਲੇ ਡਾਈਵਰਟ ਕਰਨਾ ਸੀ ਉੱਥੇ 80,000 ਦੇ ਕਰੀਬ ਸਿੱਖ ਇਕੱਲੇ ਕਸ਼ਮੀਰ ਵਾਦੀ 'ਚ ਰਹਿੰਦੇ ਨੇ। ਕੁੱਲ ਮਿਲਾ ਕੇ ਜੰਮੂ ਕਸ਼ਮੀਰ 'ਚ 3 ਤੋਂ 4 ਲੱਖ ਸਿੱਖ ਨੇ, ਔਰ ਉਹ ਓਰੀਜਨਲੀ ਕਸ਼ਮੀਰੀ ਸਿੱਖ ਨੇ। ਕਸ਼ਮੀਰ 'ਚ ਗੁਰੂ ਨਾਨਕ ਸਾਹਿਬ ਗਏ ਨੇ, 6ਵੇਂ ਪਾਤਸ਼ਾਹ ਗਏ ਨੇ, ਵੱਡੇ ਵੱਡੇ ਇਤਿਹਾਸਕ ਗੁਰਦੁਆਰੇ ਨੇ। ਔਰ ਜਗਮੋਹਨ ਨੇ ਜਦੋਂ ਕਸ਼ਮੀਰੀ ਪੰਡਤਾਂ ਦੀ ਹਿਜਰਤ ਕਰਵਾਈ ਉਦੋਂ ਸਿੱਖਾਂ ਦੇ ਉੱਤੇ ਵੀ ਦਬਾਅ ਸੀ ਕਿ ਉਹ ਛੱਡ ਕੇ ਜਾਣ, ਲੇਕਿਨ ਉਹਨਾਂ ਨੇ ਨਾ ਕਰ ਦਿੱਤੀ। ਔਰ ਇਹ 35 ਸਿੱਖਾਂ ਨੂੰ ਮਾਰਨ ਤੋਂ ਬਾਅਦ ਵੀ ਉਹਨਾਂ ਦੀ ਇਹ ਕੋਸ਼ਿਸ਼ ਸੀ ਕਿ ਇੱਕ ਪੈਨਿਕ ਕ੍ਰੀਏਟ ਕੀਤਾ ਜਾਏ। ਅਡਵਾਨੀ ਉੱਥੇ ਇੱਕਦਮ ਪਹੁੰਚਿਆ, ਉਹਨੇ ਕਿਹਾ ਜੀ ਅਸੀਂ ਤੁਹਾਨੂੰ ਹਥਿਆਰ ਦੇਣ ਨੂੰ ਤਿਆਰ ਹਾਂ ਜੇ ਤੁਸੀਂ ਨਹੀਂ ਜਾਣਾ। ਉਹਨੇ ਕਿਹਾ ਸਾਨੂੰ ਹਥਿਆਰਾਂ ਦੀ ਲੋੜ ਨਹੀਂ ਹੈ, ਸਾਡਾ ਟਰਸਟ ਹੈ ਆਪਣੇ ਕਸ਼ਮੀਰੀ ਭਰਾਵਾਂ ਭੈਣਾਂ ਤੇ। ਔਰ ਉਸ ਵੇਲੇ ਸੈਯਦ ਅਲੀ ਸ਼ਾਹ ਗਿਲਾਨੀ, ਮੀਰ ਵਾਇਜ਼ ਉਮਰ, ਸਾਰੀ ਕਸ਼ਮੀਰੀ ਕਿਆਦਤ ਜਿਹੜੀ ਆ ਉੱਥੇ ਪਹੁੰਚੀ ਭੋਗ ਦੇ ਵੇਲੇ, ਔਰ ਉਹਨਾਂ ਨੇ ਕਿਹਾ ਵੀ ਇਹ ਸਾਡਾ ਕੰਮ ਨਹੀਂ ਹੈ ਔਰ ਕੋਈ ਵੀ ਸਾਡੇ ਜਿਹੜਾ ਕਸ਼ਮੀਰੀ ਹੈ ਉਹ ਹਰ ਇੱਕ ਨੇ ਕੰਡੈਮ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਅੱਜ 20 ਸਾਲ ਇਸ ਨੂੰ ਹੋ ਗਏ ਨੇ, ਔਰ ਅਸੀਂ ਜਿੱਥੇ ਉਹਨਾਂ ਕਸ਼ਮੀਰੀ ਬੇਗੁਨਾਹ ਸਿੱਖਾਂ ਨੂੰ ਆਪਣੀਆਂ ਯਾਦਾਂ ਦੇ ਵਿੱਚ ਲਿਆ ਰਹੇ ਹਾਂ, ਉੱਥੇ ਇਹ ਗੱਲ ਸਮਝਣ ਦੀ ਲੋੜ ਹੈ ਕਿ ਉੱਥੇ ਇਹਨਾਂ 20 ਸਾਲਾਂ 'ਚ ਜੇ ਦੇਖੀਏ ਤੇ ਕਿਸ ਕਦਰ ਸਿਚੁਏਸ਼ਨ ਵੱਧ ਤੋਂ ਵੱਧਤਰ ਹੋਈ ਹੈ, ਕਿਵੇਂ ਇਹ ਸਾਰੀਆਂ ਪੈਲਟ ਗਨਸ ਦਾ ਇਸਤੇਮਾਲ ਉਸ ਤੋਂ ਬਾਅਦ ਆਇਆ, ਕਿਵੇਂ ਹਜ਼ਾਰਾਂ ਬੱਚੇ ਬੱਚੀਆਂ ਨਬੀਨੇ ਬਲਾਈਂਡ ਬਣਾ ਦਿੱਤੇ ਗਏ ਪੈਲਟ ਗਨਸ ਦੇ ਯੂਜ਼ ਨਾਲ। ਹੁਣ ਤਾਂ ਜੰਮੂ ਕਸ਼ਮੀਰ ਹਾਈ ਕੋਰਟ ਨੇ ਵੀ ਜਸਟੀਫਾਈ ਕਰਤਾ ਕਿ ਜੀ ਇਹ ਪੁਲਿਸ ਦੇ ਕੋਲ ਹੱਕ ਹੈ ਕਿ ਉਹ ਪੈਲਟ ਗਨਸ ਯੂਜ਼ ਕਰ ਸਕਦੇ ਨੇ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਇਹ ਕਿਹਾ ਕਿ ਆਜ਼ਾਦੀ ਸਟਰਗਲ ਔਰ ਇੰਡੀਪੈਂਡੈਂਸ ਦੀ ਗੱਲ ਆਜ਼ਾਦੀ ਇਹ ਕਰਦੇ ਨੇ, ਇਸ ਦਾ ਫਾਹ ਹੀ ਵੱਢੋ। ਉਹਨਾਂ ਨੇ ਜੰਮੂ ਕਸ਼ਮੀਰ ਸਟੇਟ ਦੀ ਹੋਂਦ ਹੀ ਨਕਸ਼ੇ ਤੋਂ ਮਿਟਾ ਦਿੱਤੀ। ਔਰ ਜਿਸ ਅੰਦਾਜ਼ 'ਚ ਮਿਲੀਅਨ ਫੌਜ ਰੱਖ ਕੇ ਔਰ ਜੋ ਕੁਛ ਪਿਛਲੇ 225 ਦਿਨਾਂ ਤੋਂ ਉੱਥੇ ਚੱਲ ਰਿਹਾ ਉਹ ਅਸੀਂ ਰੋਜ਼ ਦੀ ਰੋਜ਼ ਡਿਸਕਸ ਕਰਦੇ। ਔਰ ਹੁਣ ਇਹ ਡਰਾਮਾ ਜਿਹੜਾ ES ਦੁਲਤ ਐਕਸ ਰਾਹ ਚੀਫ ਨੇ ਫਾਰੂਕ ਅਬਦੁੱਲਾ ਨਾਲ ਮੁਲਾਕਾਤ ਤੋਂ ਬਾਅਦ ਅਨਫੋਲਡ ਕੀਤਾ, ਹੁਣ ਨੈਕਸਟ ਜਿਹੜਾ ਬਾਹਰ ਆਏਗਾ ਉਮਰ ਅਬਦੁੱਲਾ ਆਏਗਾ। ਔਰ ਇਹ ਵੀ ਖਬਰ ਹੈ ਸੁਪਰੀਮ ਕੋਰਟ ਆਸਕ ਸੈਂਟਰ ਜੰਮੂ ਐਂਡ ਕਸ਼ਮੀਰ ਐਡਮਿਨਿਸਟ੍ਰੇਸ਼ਨ ਟੂ ਇਨਫੋਰਮ ਬਾਈ ਨੈਕਸਟ ਵੀਕ if it is releasing ਉਮਰ ਅਬਦੁੱਲਾ। ਸੋ ਜ਼ਾਹਰ ਹੈ ਇੱਕ ਪਟੀਸ਼ਨ ਇਹਦੀ ਉਮਰ ਅਬਦੁੱਲੇ ਦੀ ਭੈਣ ਨੇ ਕੀਤੀ ਹੋਈ ਹੈ। ਉਹਦੀ ਭੈਣ ਵੀ ਜਿਹੜਾ ਉਹ ਇੱਕ ਹਿੰਦੂ ਨਾਲ ਵਿਆਹੀ ਹੋਈ ਹੈ, ਪਾਇਲਟ ਨਾਲ, ਰਾਜਸਥਾਨ ਦਾ ਕਾਂਗਰਸੀ ਲੀਡਰ ਹੈ, ਔਰ ਉਹਨੇ ਜਿਹੜਾ ਉਹ ਕੀਤਾ ਕਿ ਵੀ ਮੇਰੇ ਭਰਾ ਨੂੰ ਛੱਡਿਆ ਜਾਏ। ਸੋ ਉਹਨਾਂ ਨੇ ਸਰਕਾਰ ਨੂੰ ਕਿਹਾ ਕਿ ਜੀ ਇਹ ਤੁਸੀਂ ਦੱਸੋ ਅਗਲੇ ਹਫ਼ਤੇ ਤੱਕ
ਕਿ ਵੀ ਤੁਸੀਂ ਉਹਨੂੰ ਛੱਡਣਾ ਹੈ ਜਾਂ ਅਸੀਂ ਫਿਰ ਇਹਦੇ 'ਤੇ ਸੁਣਵਾਈ ਸੋ ਜ਼ਾਹਰ ਹੈ ਇਹ ਸਾਰਾ ਸੈਟਅਪ ਹੈ, ਕੱਲ੍ਹ ਨੂੰ ਹੋਏਗਾ ਜੀ ਉਮਰ ਅਬਦੁੱਲਾ ਦੀ ਰਿਲੀਜ਼ ਵੀ ਵਾਇਆ ਸੁਪਰੀਮ ਕੋਰਟ ਹੋਈ ਜੀ ਦੇਖੋ ਅਸੀਂ ਤਾਂ ਨਹੀਂ ਹੈ ਕੋਈ, ਪਰ ਇਹ ਡੀਲ ਚੱਲ ਰਹੀ ਹੈ। ਸੋ ਅਸੀਂ ਸਮਝਦੇ ਹਾਂ ਕਿ ਜਿੱਥੇ ਅਸੀਂ ਬਹਾਦਰ ਕਸ਼ਮੀਰੀਆਂ ਨੂੰ ਜਿਹੜੇ ਰਜਿਸਟ ਕਰ ਰਹੇ ਨੇ ਸਿਸਟਮ ਨੂੰ ਸਲੂਟ ਕਰਦੇ ਹਾਂ, ਬਿਲਕੁਲ ਉੱਥੇ ਅਸੀਂ ਆਪਣੇ ਕਸ਼ਮੀਰੀ ਸਿੱਖ ਭੈਣ ਭਰਾ ਜਿਹੜੇ ਖਲੋਤੇ ਨੇ ਨਾਲ, ਔਰ ਉਹਨਾਂ ਦੇ ਲਈ ਇਹ ਕੰਮ ਸੌਖਾ ਨਹੀਂ ਹੈ। ਇੱਕ ਟਾਈਟ ਰੋਪ ਵਾਕ ਰਹੀ ਹੈ ਸਾਰੇ ਪੀਰੀਅਡਸ, ਕਿਉਂਕਿ ਇੱਕ ਪਾਸੇ ਭਾਰਤ ਦੇ ਸਿਕਿਉਰਿਟੀ ਏਜੰਸੀਆਂ ਇਹ ਚਾਹੁੰਦੀਆਂ ਨੇ ਕਿ ਉਹ ਉਹਨਾਂ ਦੇ ਨਾਲ ਰਲ ਕੇ ਚੱਲਣ, ਦੂਸਰੇ ਪਾਸੇ ਜ਼ਾਹਰ ਹੈ ਕਿ ਜਦੋਂ ਫੁੱਲ ਆਰਮਡ ਸਟਰਗਲ ਸੀ ਉਹਨਾਂ ਦੀ ਵੀ ਕੋਸ਼ਿਸ਼ ਸੀ। ਸੋ ਲੇਕਿਨ ਸਿੱਖਾਂ ਨੇ ਜਿੱਥੇ ਉਹਨਾਂ ਦੀਆਂ ਹਮਦਰਦੀਆਂ ਆਪਣੀ ਕਸ਼ਮੀਰੀ ਭਰਾਵਾਂ ਭੈਣਾਂ ਨਾਲ ਨੇ, ਉਹਨਾਂ ਨੇ ਆਊਟਵਰਡਲੀ ਆਪਣੇ ਨਿਊਟਰਲ ਹੋਣ ਦੀ ਲਾਈਨ ਰੱਖੀ ਤਾਂ ਕਿ ਦੋਨਾਂ ਧਿਰਾਂ 'ਚੋਂ ਕਿਸੇ ਨੂੰ ਮੌਕਾ ਨਾ ਬਣੇ ਕਿ ਉਹ ਉਹਨਾਂ ਨੂੰ ਟਾਰਗੇਟ ਕਰੇ। ਪਰ ਭਾਰਤੀ ਏਜੰਸੀਆਂ ਦੀ ਆਪਣੀ ਖੇਡ, ਵਾਜਪਾਈ ਦੀ, ਅਡਵਾਨੀ ਦੀ, ਬੇਸ਼ੱਕ ਉਸ ਤੋਂ ਬਾਅਦ ਕੁਝ ਸਿੱਖਾਂ ਨੇ ਸ੍ਰੀਨਗਰ ਮੂਵ ਕਰ ਗਏ ਜਾਂ ਦੂਜੇ, ਲੇਕਿਨ ਉਹ ਆਪਣੀ ਧਰਤੀ ਨਾਲੋਂ ਟੁੱਟੇ ਨਹੀਂ ਨੇ। ਉਹ ਕਸ਼ਮੀਰੀ ਪੰਡਤਾਂ ਵਾਂਗ ਇੱਕ ਡਰਾਮਾ ਕਰਕੇ ਕੋਈ ਕੈਂਪਾਂ ਜਾ ਕੇ ਨਹੀਂ ਬੈਠੇ ਜਿਹਨੂੰ ਕਿ ਇਸਤੇਮਾਲ ਕਰਨਾ ਚਾਹੁੰਦੇ ਸੀ ਅਲਟੀਮੇਟਲੀ ਦੁਨੀਆ ਭਰ 'ਚ ਸਿੱਖਾਂ ਨੂੰ ਇਹ ਦੱਸਣ ਦੇ ਲਈ ਕਿ ਜੀ ਦੇਖੋ ਇਹ ਜਿਹੜੇ ਨੇ ਕਸ਼ਮੀਰੀ ਸਿੱਖ ਬੇਘਰੇ ਕਰ ਦਿੱਤੇ ਨੇ। ਸੋ ਅਸੀਂ ਜਿੱਥੇ ਉਹਨਾਂ 35 ਸਿੱਖਾਂ ਨੂੰ ਯਾਦ ਕਰਦੇ ਹਾਂ, ਸਾਡੀਆਂ ਹਮਦਰਦੀਆਂ, ਪਿਆਰ ਉਹਨਾਂ ਯਤੀਮ ਬੱਚਿਆਂ ਲਈ, ਬਿਲਕੁਲ ਉਹਨਾਂ ਬੇਵਾ ਸਿੰਘਣੀਆਂ ਦੇ ਲਈ ਜਿਨ੍ਹਾਂ ਨੇ ਉਸ ਸਾਰੇ 'ਚੋਂ ਜ਼ਫਰ ਜਾਲ ਕੇ ਕਿਵੇਂ ਜ਼ਿੰਦਗੀ ਨੂੰ ਅਗੇਨ ਆਪਣੇ ਪੈਰਾਂ 'ਤੇ ਖੜਾ ਕੀਤਾ, ਆਪਣੇ ਬੱਚਿਆਂ ਨੂੰ, ਇਹਨਾਂ ਸਾਰਿਆਂ ਨੂੰ ਹੀ ਅਸੀਂ ਆਪਣੀ ਯਾਦ ਦੇ ਵਿੱਚ ਲੈ ਕੇ ਆਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇੱਥੇ ਲੈਣੇ ਆ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਵੇਂ ਪਾਕਿਸਤਾਨ ਦੀ ਸਰਕਾਰ ਇਮਰਾਨ ਖਾਨ ਜੀ ਹੋਰਾਂ ਨੇ ਜਿੱਥੇ ਕਰਤਾਰਪੁਰ ਸਾਹਿਬ ਕੋਰੀਡੋਰ ਖੋਲ ਕੇ ਸਿੱਖ ਕੌਮ ਦੇ ਦਿਲ ਜਿੱਤੇ, ਉੱਥੇ ਨਨਕਾਣਾ ਸਾਹਿਬ ਵਿਖੇ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਬਣਾਉਣ ਦਾ ਐਲਾਨ ਕੀਤਾ। ਸੋ ਮੀਡੀਆ ਰਿਪੋਰਟਾਂ ਅਨੁਸਾਰ ਹੁਣ ਦੇਖਿਆ ਜਾ ਰਿਹਾ ਹੈ ਕਿ ਗੁਰੂ ਨਾਨਕ ਯੂਨੀਵਰਸਿਟੀ ਦਾ ਜੋ ਕੰਸਟਰਕਸ਼ਨ ਵਰਕ ਹੈ ਉਹ ਬੜੇ ਹੀ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ। ਸੋ ਅਸੀਂ ਇਮਰਾਨ ਖਾਨ ਹੋਰਾਂ ਜੀ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇੱਥੇ ਆਪਾਂ ਗੱਲਬਾਤ ਵੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਕੱਲ੍ਹ ਦੀ ਅਜੀਤ ਜਲੰਧਰ ਦੇ ਵਿੱਚ 2 ਖਬਰਾਂ ਨਾਲ ਲੱਗੀਆਂ ਹੋਈਆਂ ਸੀ ਔਰ ਮੇਰੇ ਲਈ ਦਿਲਚਸਪੀ ਦਾ ਵਾਇਸ ਸੀ। ਹਾਲਾਂਕਿ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਇਹ ਐਲਾਨ ਕੀਤਾ ਗਿਆ ਸੀ ਕਿ ਨਨਕਾਣਾ ਸਾਹਿਬ ਦੇ ਵਿੱਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਜਿਹੜੀ ਆ ਬਹੁਤ ਜਲਦੀ ਕੰਪਲੀਟ ਹੋਏਗੀ। ਹਾਲਾਂਕਿ ਕਈ ਸਾਲਾਂ ਤੋਂ ਇਹ ਪ੍ਰੋਜੈਕਟ ਲਟਕ ਰਿਹਾ ਸੀ। ਪਹਿਲਾਂ ਉਹਨੂੰ ਉਮੀਦ ਕੇ ਮੂਵ ਕਰਨ ਦਾ ਹੋਇਆ, ਪਰ ਇਹਨਾਂ ਨੇ ਕਿਹਾ ਵੀ ਨਹੀਂ, ਅਸੀਂ ਇਸ ਨੂੰ ਜਿਹੜਾ ਹੈ
ਕੰਪਲੀਟ ਕਰਾਂਗੇ। ਔਰ ਜਿਹੜੇ ਇਸ ਵੇਲੇ ਰਹੇ ਨੇ ਗ੍ਰਹਿ ਮੰਤਰੀ ਵੀ ਬ੍ਰਿਗੇਡੀਅਰ ਇਜਾਜ਼ ਸ਼ਾਹ ਰਿਟਾਇਰਡ, ਉਸ ਖਿੱਤੇ ਨਾਲ ਹੀ ਉਹਨਾਂ ਦਾ ਸੰਬੰਧ ਹੈ। ਸੋ ਕੱਲ੍ਹ ਜਦੋਂ ਮੈਂ ਅਜੀਤ ਅਖਬਾਰ ਦੇਖੀ ਤਾਂ ਇੱਕ ਮੇਨ ਖਬਰ ਲੱਗੀ ਹੋਈ ਸੀ ਕਿ ਪਾਕਿਸਤਾਨ 'ਚ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੀ ਉਸਾਰੀ ਸ਼ੁਰੂ, 600 ਕਰੋੜ ਦੀ ਆਵੇਗੀ ਲਾਗਤ। ਜੀ ਹੁਣ ਇਹ ਸੁਰਿੰਦਰ ਕੋਛੜ ਜਰਨਲਿਸਟ ਹੈ, ਜਿਹੜਾ ਮੈਨੂੰ ਕਈ ਵਾਰੀ ਸ਼ੱਕ ਵੀ ਹੁੰਦਾ ਹੈ ਵੀ ਇਹ ਦੂਸਰੀਆਂ ਏਜੰਸੀਆਂ ਲਈ ਵੀ ਕੰਮ ਕਰਦਾ ਹੈ, ਇੱਧਰਲੀਆਂ ਭਾਰਤੀ ਲਈ, ਬਿਲਕੁਲ। ਲੇਕਿਨ ਕਿਉਂਕਿ ਪੱਤਰਕਾਰ ਦੇ ਨਾਤੇ ਵੀ ਆਪਣਾ ਆਪ ਨੂੰ ਕਾਇਮ ਰੱਖਣਾ ਚਾਹੁੰਦਾ, ਕੋਈ ਨਾ ਕੋਈ ਖਬਰ ਉਹਨੂੰ ਦਿੰਦਾ ਹੈ, ਤਾਂ ਉਹਦੀ ਇਹ ਖਬਰ ਹੈ। ਮੈਂ ਇਵੇਂ ਹੀ ਪੜ੍ਹ ਦਿੰਦਾ ਇਹ ਦੱਸਣ ਦੇ ਲਈ ਕਿ ਇਨ ਸਪਾਈਟ ਆਫ ਕਿ ਕਿੰਨੇ ਚੈਲੰਜਸ ਕਈ ਪਾਸੇ ਚੱਲ ਰਹੇ ਨੇ ਪਾਕਿਸਤਾਨ ਨੂੰ, ਫਾਈਨੈਂਸ਼ੀਅਲ ਵੀ, ਹੁਣ ਕਰੋਨਾ ਵਾਇਰਸ ਦਾ ਵੀ ਹੈ, ਇਨਰ ਸਟਰਾਈਫ ਵੀ ਪਿਛਲੇ ਪੀਰੀਅਡ 'ਚ, ਆਟਾ ਔਰ ਖੰਡ ਉਹਦੇ ਬਹਿਰਾਨ ਕਮੀ ਦੀ ਗੱਲ ਵੀ ਆਈ। ਜੀ ਪਾਕਿਸਤਾਨ ਦੇ ਜ਼ਿਲ੍ਹਾ ਨਨਕਾਣਾ ਸਾਹਿਬ, ਜਿਸ ਜਗ੍ਹਾ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਵੱਲੋਂ ਪਿਛਲੇ ਵਰੇ 28 ਅਕਤੂਬਰ ਨੂੰ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਸੰਗੇ ਬੁਨਿਆਦ ਰੱਖਿਆ ਗਿਆ ਸੀ, ਉਸ ਸਥਾਨ ਤੇ ਜੰਗੀ ਪੱਧਰ ਤੇ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਔਰ ਇਹ ਜਾਣਕਾਰੀ ਉਹਨਾਂ ਦੇ ਨਾਲ ਅਜੀਤ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੀ ਸਿੱਖ ਸੰਗਤ ਦੇ ਚੇਅਰਮੈਨ ਗੋਪਾਲ ਸਿੰਘ ਚਾਵਲਾ ਨੇ ਦਿੱਤੀ ਕਿ ਜਿਹੜੇ ਬ੍ਰਿਗੇਡੀਅਰ ਨੇ ਰਿਟਾਇਰਡ ਇਜਾਜ਼ ਸ਼ਾਹ ਦੀਆਂ ਕੋਸ਼ਿਸ਼ਾਂ ਸਦਕਾ ਯੂਨੀਵਰਸਿਟੀ ਦੀ ਸ਼ੁਰੂ ਕੀਤੀ ਗਈ ਉਸਾਰੀ ਦੌਰਾਨ ਸ਼ੁਰੂਆਤ 'ਚ ਚਾਰੇ ਪਾਸੇ ਇੱਕ ਮਜ਼ਬੂਤ ਤੇ ਉੱਚੀ ਦੀਵਾਰ ਖੜੀ ਕੀਤੀ ਜਾ ਰਹੀ ਹੈ, ਵਾਲ ਬਿਲਟ ਹੋ ਰਹੀ ਹੈ ਇਨ ਆਲ 4 ਡਾਇਰੈਕਸ਼ਨ। ਜੀ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਕੁਝ ਭਵਨਾਂ ਦੀਆਂ ਨੀਹਾਂ ਭਰਨ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ, ਜਿਵੇਂ ਸਾਇੰਸ ਵਾਰਡ ਹੈ ਜਾਂ ਦੂਸਰਾ ਹੈ, ਉਹ ਵੀ ਕੰਪਲੀਟ ਕਰ ਲਿਆ ਗਿਆ। ਉਹਨਾਂ ਨੇ ਦੱਸਿਆ ਕਿ ਇਮਰਾਨ ਖਾਨ ਹੋਰਾਂ ਵੱਲੋਂ ਵੱਖ-ਵੱਖ ਕਬਜ਼ਾਧਾਰੀਆਂ ਤੋਂ ਵਕਫ ਦੀ 107 ਏਕੜ ਜ਼ਮੀਨ ਲੈਂਡ ਮਾਫੀਆ ਤੋਂ ਆਜ਼ਾਦ ਕਰਵਾ ਕੇ ਲਗਭਗ 600 ਕਰੋੜ ਦੀ ਲਾਗਤ ਨਾਲ ਇਸ ਯੂਨੀਵਰਸਿਟੀ ਦੀ ਉਸਾਰੀ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ। ਔਰ ਉਹਨਾਂ ਨੇ ਨਾਲ ਹੀ ਕਿਹਾ ਵੀ ਜਿੰਨੀਆਂ ਔਕਾਫ ਦੀਆਂ ਜ਼ਮੀਨਾਂ ਦੇ ਉੱਤੇ ਲੈਂਡ ਮਾਫੀਆ ਸੀ ਗੁਰਦੁਆਰਾ ਜ਼ਮੀਨਾਂ ਤੇ, ਉਹਨਾਂ ਨੂੰ ਵੀ ਜਿਹੜਾ ਉਹ ਉਹਨਾਂ ਤੋਂ ਆਜ਼ਾਦ ਕਰਵਾਇਆ ਜਾ ਰਿਹਾ। ਜੀ ਔਰ ਉਹਨਾਂ ਨੇ ਪਾਕਿਸਤਾਨ ਦੀ ਸਿੱਖ ਸੰਗਤ ਵੱਲੋਂ ਔਰ ਯੂਨੀਵਰਸਿਟੀ ਨੂੰ ਕਾਮਯਾਬ ਬਣਾਉਣ ਲਈ ਉਹ ਜਿਹੜੇ ਇਜਾਜ਼ ਸ਼ਾਹ ਔਰ ਪੰਜਾਬ ਦੇ ਚੀਫ ਮਿਨਿਸਟਰ ਉਸਮਾਨ ਬੁਜ਼ਦਾਰ ਦਾ ਸ਼ੁਕਰੀਆ ਅਦਾ ਕੀਤਾ। ਔਰ ਇਹ ਖਬਰ ਜ਼ਾਹਰ ਹੈ ਹੌਸਲੇ, ਕਿਉਂਕਿ ਉਸ ਤੋਂ ਬਾਅਦ ਮੈਂ ਸੁਣਿਆ ਨਹੀਂ ਸੀ ਵੀ ਕੀ ਉਹਦੇ ਤੇ ਡਿਵੈਲਪਮੈਂਟ ਹੋਈ। ਪਰ ਇਹਦੇ ਨਾਲ ਹੀ ਜਦੋਂ ਅਸੀਂ ਕੰਪੇਅਰ ਕਰਦੇ ਹਾਂ ਕਿ ਇੱਕ ਪਾਸੇ 20-25 ਹਜ਼ਾਰ ਸਿੱਖ, ਇੱਕ ਛੋਟੀ ਮਾਈਨੋਰਿਟੀ, ਕਰਤਾਰਪੁਰ ਕੋਰੀਡੋਰ ਕੰਪਲੀਟ ਕਰਨ ਤੋਂ ਬਾਅਦ ਜਿਹੜਾ ਰਿਕਾਰਡ ਟਾਈਮ 10 ਮਹੀਨੇ 'ਚ ਕੰਪਲੀਟ ਹੋਇਆ, ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦੇ ਉੱਤੇ ਕੰਮ ਜਿਹੜਾ ਹੈ ਇਹਨਾਂ ਦੇ ਕਹਿਣ ਮੁਤਾਬਕ ਚੱਲ ਰਿਹਾ। ਦੂਸਰੇ ਪਾਸੇ ਇਹ ਹੈ 2 ਤਖਤ ਸਾਹਿਬਾਨ ਨੂੰ ਮਿਲਾਉਣ ਵਾਲੀ ਸੱਚਖੰਡ ਐਕਸਪ੍ਰੈਸ ਦੀ ਹਾਲਤ ਬਣੀ ਤਰਸਯੋਗ ਕਿ ਵੀ ਇਹ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਜਿਹੜਾ ਮਹਾਰਾਸ਼ਟਰ 'ਚ ਹੈ, ਇੱਕ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਗਈ ਸੀ ਜਿਸ ਦਾ ਨਾਂ ਸੱਚਖੰਡ ਐਕਸਪ੍ਰੈਸ ਰੱਖਿਆ ਗਿਆ ਸੀ, ਸੁਪਰਫਾਸਟ ਰੇਲ ਗੱਡੀ, ਕਿ ਉਹਦੀ ਹਾਲਤ ਤਰਸਯੋਗ ਬਣੀ ਹੋਈ ਹੈ। ਔਰ ਇਸ ਗੱਡੀ ਦੀ ਹਾਲਤ ਸੁਧਾਰਨ ਲਈ ਬਾਰ-ਬਾਰ ਸਰਕਾਰੇ ਦਰਬਾਰੇ ਅਰਜ਼ੋਈਆਂ ਕਰਨ ਦਾ ਰੇਲਵੇ ਅਧਿਕਾਰੀਆਂ ਤੇ ਕੋਈ ਅਸਰ ਨਹੀਂ ਹੋਇਆ, ਸਗੋਂ ਇਸ ਦੀ ਹਾਲਤ ਦਿਨ ਬਾ ਦਿਨ ਬਦਤਰ ਹੁੰਦੀ ਜਾ ਰਹੀ ਹੈ। ਔਰ ਉਹਨਾਂ ਨੇ ਜੋ ਇਹ ਦੱਸਿਆ ਕਿ ਵੀ ਇਹ ਜਿਹੜੀ ਰੇਲ ਗੱਡੀ ਹੈ 1995 'ਚ ਸ਼ੁਰੂ ਹੋਈ, ਇਹਦੀ ਧਾਰਮਿਕ ਮਹੱਤਤਾ ਨੂੰ ਵੇਖਦੇ ਹਾਂ ਪਹਿਲਾਂ ਇਹ ਹਫ਼ਤੇ 'ਚ ਇੱਕ ਵਾਰ ਚਲਾਈ ਜਾਂਦੀ ਸੀ, 2006 ਤੋਂ ਰੋਜ਼ਾਨਾ ਚੱਲ ਰਹੀ ਹੈ। ਪਰ ਇਸ ਦੇ ਵਿੱਚ ਜਿਹੜਾ ਵੀ ਕੋਈ ਸਫ਼ਰ ਕਰਨਾ ਚਾਹੁੰਦਾ ਹੈ ਉਸ ਦੀ ਹਾਲਤ ਇਹ ਹੁੰਦੀ ਹੈ ਕਿ ਇੱਕ ਪਾਸੇ ਭਾਵੇਂ ਇਹਦੇ 22 ਡੱਬੇ ਨੇ, ਕੋਚ ਨੇ, ਹਾਫਮੈਨ ਬੁਸ਼ ਲਾਏ ਨੇ ਜਿਨ੍ਹਾਂ ਦੇ ਵਿੱਚ ਬਾਇਓ ਪਖਾਨੇ ਔਰ ਉੱਚ ਤਕਨੀਕ ਵਾਲੇ ਨੇ, ਲੇਕਿਨ ਇਹ ਜਿਹੜੇ ਨੇ ਇਹਨਾਂ 'ਚ ਕੋਈ ਸਫਾਈ ਦਾ ਪ੍ਰਬੰਧ ਨਹੀਂ ਹੈ। ਔਰ ਹਾਈਟੈਕ ਡੱਬਿਆਂ ਦੇ ਪਖਾਨਿਆਂ 'ਚੋਂ ਆਉਂਦੀ ਬਦਬੂ ਕਾਰਨ ਸ਼ਰਧਾਲੂਆਂ ਦਾ 2082 ਕਿਲੋਮੀਟਰ ਲੰਮਾ ਸਫ਼ਰ ਕਰਨਾ ਨਰਕਮਈ ਬਣਿਆ ਹੋਇਆ, ਕਿਉਂਕਿ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ 2082 ਕਿਲੋਮੀਟਰ ਹੈ। ਵੀ ਇੰਨੀ ਬਦਬੂ ਹੈ ਉਹਨਾਂ 'ਚ ਲੈਟਰਿਨਸ 'ਚੋਂ, ਪਖਾਨਿਆਂ 'ਚੋਂ, ਕਿ ਵੀ ਇਹ ਨਰਕ ਬਣਿਆ ਹੁੰਦਾ। ਔਰ ਉਹਦੇ 'ਚ ਉਹਨਾਂ ਨੇ ਫਿਰ 1-2 ਜਿਹੜੇ ਧਰਮਕੋਟ ਦੇ ਨੇ, ਨਵਤੇਜ ਸਿੰਘ, ਉਹਨਾਂ ਦਾ ਤਜਰਬਾ ਦਿੱਤਾ ਹੈ। ਉਹਨੇ ਕਿਹਾ ਜੀ ਡੱਬੇ ਦੇਖਣ ਨੂੰ ਬਾਹਰੋਂ ਤਾਂ ਸੋਹਣੇ ਲੱਗਦੇ ਨੇ, ਪਰ ਉਹਨਾਂ ਨੂੰ ਦਾਖਲ ਹੁੰਦਿਆਂ ਹੀ ਅੰਦਰ ਡੱਬੇ ਦੇ ਨੱਕ ਤੇ ਰੁਮਾਲ ਰੱਖਣਾ ਪੈਂਦਾ। ਜਿਉਂ ਹੀ ਗੱਡੀ ਸ਼ੁਰੂ ਹੁੰਦੀ ਹੈ ਉੱਥੋਂ ਲੈ ਕੇ ਬਹੁਤ ਮਾੜਾ ਹਾਲ ਹੈ ਅੰਦਰ ਸਫਾਈ ਦਾ। ਔਰ ਅਸੀਂ ਜਦੋਂ ਰੇਲਵੇ ਔਰ ਦੂਸਰੇ ਅਧਿਕਾਰੀਆਂ ਨੂੰ ਕਹਿੰਦੇ ਹਾਂ ਉਹ ਕੋਈ ਮੰਨਣ ਨੂੰ ਹੀ ਤਿਆਰ ਨਹੀਂ, ਸਗੋਂ ਧੌਂਸ ਜਮਾਉਂਦੇ ਨੂੰ ਅੱਗੋਂ ਡੀਟੇਲ ਦਿੱਤੀ ਹੈ ਕਿ ਜਦੋਂ ਅਸੀਂ ਕਨਫਰਮ ਕਰਨ ਦੇ ਲਈ
ਅੰਮ੍ਰਿਤਸਰ ਦੇ ਟ੍ਰੈਫਿਕ ਮੈਨੇਜਰ ਅਸ਼ੋਕ ਸਲਾਰੀਆ ਨਾਲ ਗੱਲ ਕੀਤੀ ਤੇ ਉਹਨਾਂ ਨੇ ਹੈਂਕੜਪੁਰ ਅੰਦਾਜ਼ ਕਿਹਾ ਕਿ ਉਹ ਨਹੀਂ ਮੰਨਦੇ ਕਿ ਗੱਡੀ ਦੀ ਸਫਾਈ ਨਾ ਹੋਈ ਹੋਏ, ਇਹ ਹੋ ਹੀ ਨਹੀਂ ਸਕਦਾ, ਤੁਸੀਂ ਜਰਨਲਿਸਟ ਤਾਂ ਝੂਠ ਮਾਰਦੇ ਰਹਿੰਦੇ ਹੋ। ਸੋ ਅੱਗੇ ਵੀ ਇਹ ਸਾਰੀ ਡੀਟੇਲ ਹੈ। ਸੋ ਇੱਕ ਸਿੰਪਲ ਇਸ ਕਿਸਮ ਦੀਆਂ ਖਬਰਾਂ ਰੋਜ਼ਾਨਾ ਹੀ ਕਿਤੇ ਨਾ ਕਿਤੇ ਨਿਕਲਦੀਆਂ ਨੇ ਕਿ ਇੱਕ ਪਾਸੇ 600 ਕਰੋੜ ਰੁਪਏ ਦੇ ਨਾਲ ਬਾਬਾ ਗੁਰੂ ਨਾਨਕ ਯੂਨੀਵਰਸਿਟੀ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ ਤੇ ਇੱਥੇ ਜਿਹੜੀ ਟ੍ਰੇਨ ਨੂੰ 25 ਸਾਲ ਹੋ ਗਏ ਨੇ, ਜਿਹੜੀ ਐਕਸਕਲੂਸਿਵਲੀ ਇਸ ਗੱਲ ਲਈ ਬਣੀ ਕਿ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਮਹਾਰਾਸ਼ਟਰ 'ਚ ਹੈ, ਇਹ ਸਿੱਖ ਯਾਤਰੀ ਰੋਜ਼ਾਨਾ ਆ ਜਾਣ। ਉਹਦਾ ਨਾਮ ਵੀ ਸੱਚਖੰਡ ਐਕਸਪ੍ਰੈਸ ਹੈ, ਪਰ ਉੱਥੇ ਬਦਬੂ ਦੇ ਨਾਲ ਜਿਹੜਾ ਚਾਰ ਚਫੇਰਾ ਇੰਨਾ ਅਟਿਆ ਹੁੰਦਾ ਕਿ ਉਹ ਕਹਿੰਦੇ ਨੇ ਵੀ ਰੁਮਾਲ ਰੱਖ ਕੇ ਚੜ੍ਹਦੇ ਹਾਂ ਅਸੀਂ। ਸੋ ਇਹ ਤੋਂ ਅੰਦਾਜ਼ਾ ਲਾ ਲਈਏ ਕਿ ਭਾਈ ਜਿਨ੍ਹਾਂ ਦੇ ਨਾਲ ਅਸੀਂ ਆਪਣੀ ਕਿਸਮਤ ਜੋੜੀ ਸੀ 47 'ਚ, ਉਹਨਾਂ ਦਾ ਵਰਤਾਰਾ ਕੀ ਹੈ। ਔਰ ਜੇ ਫਿਰ ਵੀ ਸਾਨੂੰ ਸਮਝ ਨਹੀਂ ਹੈ, ਫਿਰ ਤਾਂ ਉਹ ਜਿਵੇਂ ਕਬੀਰ ਸਾਹਿਬ ਨੇ ਕਿਹਾ ਕਿ ਕਬੀਰ ਸਤਿਗੁਰ ਸਾਚਾ ਕਿਆ ਕਰੇ ਜਾਂ ਸਿੱਖਾਂ ਮੈਂ ਚੂਕ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਆਪਣੇ ਦਰਸ਼ਕਾਂ ਦੇ ਜੋ ਮੈਸੇਜ ਨੇ ਉਹ ਸ਼ੇਅਰ ਕਰਨ ਜਾ ਰਹੇ ਹਾਂ। ਸੁਰਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਵਾਹਿਗੁਰੂ ਮਿਹਰ ਕਰਨਾ ਜੀ, ਵਾਹਿਗੁਰੂ ਜੀ। ਐਂਡ ਅਹਿਮਦ ਹਮਜ਼ਾ ਜੀ ਲਿਖਦੇ ਨੇ ਮੇ ਅੱਲਾ ਕੀਪ ਅਸ ਆਲ ਸੇਫ ਫਰੋਮ ਦਾ ਕਰੰਟ ਆਊਟਬ੍ਰੇਕ। Oh Allah, we are sinful, but you are Rahim and Kareem. Please forgive us all. ਵਾਹ ਵਾਹ, So nice. ਹਮਜ਼ਾ ਜੀ, ਇਸ ਤੋਂ ਵਧੀਆ ਹੋਰ ਕੋਈ ਤਰੀਕਾ ਨਹੀਂ ਹੈ ਕਿ ਜਿਹਦੇ 'ਚ ਅਸੀਂ ਰੱਬ ਦੇ ਰੂਬਰੂ ਹੋ ਕੇ ਜਿਹੜਾ ਜਿਸ ਨੂੰ ਤੋਬਾ ਕਰਨਾ ਕਹਿੰਦਾ ਵੀ ਅਸੀਂ ਗੁਨਾਹਗਾਰ ਹੈ ਜੀ, ਔਰ ਲੇਕਿਨ ਫਿਰ ਵੀ ਤੂੰ ਬਖਸ਼ੰਦ ਹੈ, ਜਿੱਤੇ ਜਿੰਨੇ ਵੀ ਸਾਡੇ ਔਗਣ ਨੇ ਉਹਨਾਂ ਨੂੰ ਤੂੰ ਮੁਆਫ ਕਰਨ ਵਾਲਾ ਹੈ। ਔਰ ਬਹੁਤ ਬਹੁਤ ਸ਼ੁਕਰੀਆ ਜੀ। ਸਾਹਿਬ ਸੁਨਾਨੀ ਜੀ ਸਾਨੂੰ ਹਮੇਸ਼ਾ ਤਰ੍ਹਾਂ ਆਪਣਾ ਪਿਆਰ ਭੇਜਦੇ ਨੇ। ਬਲਵਿੰਦਰ ਸਿੰਘ ਜੀ ਫਤਿਹ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਮਿਹਰ ਹੈ ਪਰ ਲੋਕਾਂ ਨੂੰ ਲੈਣੀ ਨਹੀਂ ਆ ਰਹੀ। ਹਾਂ, ਇਹ ਵੀ ਰੱਬ ਦੇ ਸਮਝਾਉਣ ਦਾ ਤਰੀਕਾ ਹੀ ਹੈ, ਬਾਕੀ ਤਾਂ ਹਾਂਜੀ ਜੀ। ਜੀਐਸਬੀ ਆਏ ਨੇ ਔਰ ਅਹਿਮਦ ਆਰਿਫ ਜੀ ਕਹਿੰਦੇ ਡਾਕਟਰ ਸਾਹਿਬ the great। and फिर seeking truth जी लिखते हैं डॉक्टर साहब what do you say regarding the situation in India? Don't you think the Nazi Modi regime has made even more easier for independence of Khalistan, Nagaland, Assam ਐਟਸੈਟਰਾ। ਸੀਕਿੰਗ ਟਰੂਥ ਜੀ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਪੋਲਰਾਈਜ਼ ਸੁਸਾਇਟੀ ਨੂੰ ਉਹਨਾਂ ਨੇ ਕੀਤਾ ਹੈ, ਪਰ ਇਸ ਵੇਲੇ ਜਿਹੜੀ ਲੋਕਾਂ ਦੀ ਹਾਲਤ ਹੈ ਜੇ ਕਰੋਨਾ ਵਾਇਰਸ ਵਾਲਾ ਪਾਸੇ ਵੀ ਰੱਖ ਦਈਏ ਕਿ ਇੰਨਾ ਕੁ ਭੰਬਲ ਭੂਸਾ ਕਨਫਿਊਜ਼ਨ ਹੈ ਔਰ ਜਿਸ ਤਰੀਕੇ ਨਾਲ ਕੋਈ ਇੰਟਰਨੈਸ਼ਨਲ ਸਪੋਰਟ ਦਾ ਨਾ ਹੋਣਾ ਹੈ, ਇਮੀਡੀਏਟ ਕੋਈ ਨਜ਼ਰ ਨਹੀਂ ਆਉਂਦਾ। ਅਸੀਂ ਕਸ਼ਮੀਰੀਆਂ ਵੱਲ ਜ਼ਰੂਰ ਦੇਖ ਰਹੇ ਹਾਂ, ਹੁਣ ਉੱਥੇ ਵੀ ਜਦੋਂ ਈਜ਼ ਆਊਟ ਜਾਂ ਦੂਜਾ ਹੋ ਰਿਹਾ ਸਾਇਲੈਂਸ ਹੈ ਕਿਉਂਕਿ ਉਹਨਾਂ ਨੂੰ ਵੀ ਨਹੀਂ ਹੈ। ਜਦੋਂ ਤੁਸੀਂ ਦੁਨੀਆ 'ਚ ਦੇਖੋ ਵੀ ਕੋਈ ਤੁਹਾਡੇ ਨਾਲ ਖਲੋਣ ਨੂੰ ਤਿਆਰ ਨਹੀਂ ਹੈ, ਲੇਕਿਨ ਇਹਨਾਂ ਨੇ ਇਸ ਹਿੰਦੂਤਵੀ ਰਜੀਮ ਨੇ ਉਹ ਬੀਜ ਦਿੱਤੇ ਨੇ ਜਿਹਦੇ 'ਚੋਂ ਅਲੱਹਿਦਗੀ ਨਿਕਲੇਗੀ। ਕਿੰਨਾ ਵਕਤ ਲੱਗੇਗਾ, ਕੀ ਹਾਲਾਤ ਨੇ, ਇਕਨੋਮਿਕਲ ਕਲੈਪਸ ਹੋਏਗਾ ਜਿਵੇਂ ਉਹਨਾਂ ਦੇ ਬੈਂਕ ਕਲੈਪਸ ਹੋ ਰਹੇ ਨੇ, ਜਾਂ ਕਰੋਨਾ ਵਾਇਰਸ ਤੋਂ ਬਾਅਦ ਕੀ ਸਿਚੁਏਸ਼ਨ ਹੋਏਗੀ, ਕਿੰਨੀ ਦੇਰ ਫੌਜ ਦੇ ਨਾਲ ਕੰਟਰੋਲ ਕਰ ਸਕਣਗੇ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਅਲਟੀਮੇਟਲੀ ਆਜ਼ਾਦੀ ਦਾ ਰਸਤਾ ਇਹਨਾਂ ਕੌਮਾਂ ਦਾ ਖੁੱਲ੍ਹੇਗਾ, ਪਰ ਇਸ ਵੇਲੇ ਇਮੀਡੀਏਟ ਕੋਈ ਹੋਪ ਕਰਨੀ ਇਹ ਸ਼ਾਇਦ ਠੀਕ ਨਾ ਹੋਵੇ। ਏਸ਼ਨ ਖਾਨ ਸਾਹਿਬ ਲਿਖਦੇ ਨੇ ਅਹਿਸਾਨ ਖਾਨ, ਹਾਂਜੀ ਅਹਿਸਾਨ ਖਾਨ ਜੀ ਲਿਖਦੇ ਨੇ ਸਲਾਮ ਸਤਿ ਸ਼੍ਰੀ ਅਕਾਲ ਐਂਡ ਬਲੇਸਿੰਗ ਟੂ ਯੂ ਬੋਥ, ਥੈਂਕ ਯੂ ਸੋ ਮਚ। ਯੈਸਟਰਡੇ you said that Sikhs and Muslim in India have to fight for their freedom. I agreed, but Sikhs and Kashmiri uprisings don't work in the past. Didn't work in the past. ਮੈਂ ਆਲਰੇਡੀ ਦਾ ਜਵਾਬ ਦਿੱਤਾ ਹੈ ਸੀਕਿੰਗ ਟਰੂਥ ਉਹਨਾਂ ਦੀ ਲਿਖਤ ਦੇ ਉੱਤੇ ਕਿ ਇਹ ਵੀ ਇੱਕ ਹੁੰਦਾ ਹੈ ਜਿਸ ਅੰਦਾਜ਼ 'ਚ ਅਮਰੀਕਾ ਖੁੱਲ੍ਹ ਕੇ ਇੰਡੀਆ ਨਾਲ ਖੜ ਗਿਆ ਜਾਂ ਈਵਨ ਇਸਲਾਮਿਕ ਕੰਟਰੀਜ਼ 'ਚੋਂ ਵੀ ਕੋਈ ਸਪੋਰਟ ਨਹੀਂ ਨਿਕਲੀ। ਅਸੀਂ ਪਹਿਲਾਂ ਹੀ ਇਹ ਲੜਾਈ ਜਿਹੜੀ 10 ਸਾਲ ਹਥਿਆਰਬੰਦ ਲੜੀ 84 ਤੋਂ 95 ਤੱਕ, ਔਰ ਉਦੋਂ ਵੀ ਇਕੱਲੇ ਕੁੱਟ ਖਾਧੀ। ਸੋ ਇਹ ਵੀ ਇੱਕ ਰੀਜ਼ਨ ਨੇ ਕਿ ਲੋਕ ਉੱਥੇ ਦੇਖ ਰਹੇ ਨੇ ਇਨਜਸਟਿਸ ਨੂੰ, ਵੰਗਾਰਦੇ ਵੀ ਨੇ ਆਪਣੇ ਆਪਣੇ ਤਰੀਕੇ ਨਾਲ, ਪਰ ਅਪਰਾਈਜ਼ਿੰਗ ਜਾਂ ਦੂਸਰੀ ਹੋਣਾ ਹਾਲ ਦੀ ਘੜੀ ਮੈਨੂੰ ਕੋਈ ਨਜ਼ਰ ਨਹੀਂ ਆਉਂਦਾ। ਈਵਨ ਕਸ਼ਮੀਰ 'ਚ ਵੀ ਨਹੀਂ ਮੈਨੂੰ ਨਜ਼ਰ ਆਉਂਦਾ। ਬਿਲਕੁਲ। सीकिंग ट्रूथ जी लिखते हैं खालिस्तान एंड ऑल अदर ऑक्यूपाइड माइनॉरिटीज जिंदाबाद। बहुत शुक्रिया। सोहन मल्ली जी लिखते हैं डॉक्टर साहब
ਜੀ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਲਿਲੀ ਕਰਨਾਡੋ ਜੀ ਲਿਖते ਨੇ ਸਲਾਮ ਡਾਕਟਰ ਐਂਡ ਨੀਲਮ ਕੌਰ ਜੀ, ਬੈਸਟ ਆਫ ਲੱਕ, ਥੈਂਕ ਯੂ ਸੋ ਬਹੁਤ ਮਚ। ਸ਼ੁਕਰੀਆ, ਹਾਂਜੀ। ਬਲਵਿੰਦਰ ਸਿੰਘ ਜੀ ਲਿਖते ਨੇ ਸਿੰਘ ਸਾਹਿਬ ਜੀ, ਇਹ ਮੂਤ ਪੀਣੇ ਧੱਕੇ ਨਾਲ ਮੁਸਲਮਾਨ ਵੀਰਾਂ ਨੂੰ ਧੱਕੇ ਨਾਲ ਮੂਤ ਪੀਣ ਲਈ ਮਜਬੂਰ ਕਰਦੇ ਹਨ। ਇਹ ਸਭ ਨੂੰ ਪਿਉਣਗੇ ਜੀ, ਇਕੱਲੇ ਮੁਸਲਮਾਨਾਂ ਲਈ ਨਹੀਂ, ਉਹਨਾਂ ਦੇ ਲਈ। ਜੇ ਇੱਕ ਈਸਾਈ MP ਖਲੋ ਕੇ ਕਹਿ ਰਿਹਾ ਹੈ ਕਿ ਜੀ ਇਹ ਬਹੁਤ ਜ਼ਬਰਦਸਤ ਟ੍ਰੀਟਮੈਂਟ ਹੈ ਔਰ ਉੱਥੇ ਮੂਤਰ ਪਾਰਟੀਆਂ ਹੋ ਰਹੀਆਂ, 500 ਰੁਪਈਆ ਲੀਟਰ ਵਿਕ ਰਿਹਾ ਹੈ, ਤੇ ਫਿਰ ਉਹ ਸਾਰਿਆਂ ਦਾ ਹੀ ਪਿਆਣ ਤੱਕ ਉਹ ਪਹੁੰਚ ਗਏ ਨੇ। ਜੀ ਬਾਲ ਸਿੰਘ ਜੀ ਲਿਖਦੇ ਨੇ ਡਾਕਟਰ ਸਾਹਿਬ, ਜਿਹੜਾ ਕਰੋਨਾ ਕੌਮ ਨੂੰ ਚਿਮੜਿਆ ਉਹਦਾ ਕੀ ਕਰੀਏ, ਕੋਈ ਵੈਕਸੀਨ ਨਹੀਂ ਲੱਭ ਰਿਹਾ। ਹਾਂ, ਵੈਸੇ ਇਹ ਜਿਵੇਂ ਸਾਡੇ ਵੀਰ S ਸੁਰਿੰਦਰ ਜੀ ਨੇ ਇੱਕ ਥਾਂ ਤੇ ਲਿਖਿਆ ਹੈ, ਉਹਨਾਂ ਨੇ ਕਿਹਾ ਵੀ ਦੁਨੀਆ ਕਰੋਨਾ ਨਾਲ ਲੜ ਰਹੀ ਹੈ, ਸਿੱਖ ਆਪਸ 'ਚ ਲੜ ਰਹੇ ਨੇ। ਸੋ ਇਹਦੇ ਬਾਰੇ ਤਾਂ ਹੁਣ ਮੈਂ ਕੀ ਕਹਿਣਾ ਹੈ। ਬਿਲਕੁਲ। ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਸਿੰਘ ਜੀ, 7ਵੇਂ ਨਾਨਕ ਪਾਤਸ਼ਾਹ ਨੇ ਪੂਰੀ ਦੁਨੀਆ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਬਹੁਤ ਕੁਝ ਕੀਤਾ। ਨਹੀਂ, ਉਹ ਤਾਂ ਹਰ ਗੁਰੂ ਸਾਹਿਬਾਨ ਦਾ ਇਸ ਪਾਸੇ ਰਿਹਾ। 7ਵੇਂ ਪਾਤਸ਼ਾਹ ਨੇ ਕੀਰਤਪੁਰ ਸਾਹਿਬ ਦੇ ਅੰਦਰ ਹਰਬੇਰੀਅਮ ਮੈਡੀਸੀਨੀਅਲ ਪਲਾਂਟਸ ਜਿਹੜੇ, ਔਰ ਕੀਰਤਪੁਰ ਸਾਹਿਬ ਨੂੰ ਕਹਿੰਦੇ ਸਿਟੀ ਆਫ ਗਾਰਡਨ ਸੀ। ਔਰ ਲੇਕਿਨ ਮੈਂ ਕਿਉਂਕਿ ਜਿਸ ਕਿਸਮ ਦੀ ਇਸ ਵੇਲੇ ਐਪੀਡੈਮਿਕ ਦਾ ਜ਼ਿਕਰ ਹੋ ਰਿਹਾ, ਸੋ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਚੇਚਕ ਦੀ ਐਪੀਡੈਮਿਕ ਦੇ ਵੇਲੇ ਦਿੱਲੀ 'ਚ ਪਹੁੰਚ ਕੇ ਉਹਨਾਂ ਦੀ ਜਿਹੜੀ ਹੈ ਉਹ ਸਾਰ ਵੀ ਲਈ, ਔਰ ਅਲਟੀਮੇਟਲੀ ਜੋਤੀ ਜੋਤ ਦਿੱਲੀ ਦੇ ਵਿੱਚ ਹੀ ਸਮਾਏ। ਜੀ ਪ੍ਰਿਤਪਾਲ ਸਿੰਘ ਚੀਨਾ ਲਿਖਦੇ ਨੇ, ਧੰਨਵਾਦ ਡਾਕਟਰ ਸਾਹਿਬ ਸਹੀ ਜਾਣਕਾਰੀ ਬਾਰੇ। ਬਹੁਤ ਬਹੁਤ ਸ਼ੁਕਰੀਆ ਵੀਰ ਪ੍ਰਿਤਪਾਲ ਸਿੰਘ ਤੈਮੂਰ ਜੀ। ਮਲਕ ਜੀ ਲਿਖਦੇ ਨੇ, ਸਰ ਜਸਟ ਲਾਈਕ ਵੀ ਰਿਮੈਂਬਰ ਭਗਤ ਸਿੰਘ as a son of Punjab, we have to remember Muhammad Zaman Khiani and Kiani, who actually fought who actually fought against and led lead- the Azad and fought against British। ਜੀ ਤੈਮੂਰ ਮਲਕ ਜੀ ਬਹੁਤ ਸ਼ੁਕਰੀਆ, ਤੁਸੀਂ ਸ਼ਾਇਦ ਪਹਿਲਾਂ ਵੀ ਇੱਕ ਵਾਰ ਲਿਖਿਆ ਸੀ। ਮੈਂ ਐਪਰੀਸ਼ੀਏਟ ਕਰਾਂਗਾ ਜੇ ਤੁਸੀਂ ਸਾਨੂੰ ਕੁਛ ਉਹਨਾਂ ਬਾਰੇ ਜਾਣਕਾਰੀ ਭੇਜ ਸਕੋ, ਕਿਆਨੀ ਹੋਰਾਂ ਬਾਰੇ। ਅਸੀਂ ਹਮੇਸ਼ਾ ਹੀ ਜਿਹੜੇ ਵੀ ਬਹਾਦਰੀ ਦੇ ਨਾਲ ਖਲੋਤੇ ਨੇ ਉਹਨਾਂ ਦਾ ਜ਼ਿਕਰ ਕਰਦੇ, ਪਰ ਮੇਰੇ ਕੋਲ ਉਹਨਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜੀ ਜਦੋਂ ਤੁਸੀਂ ਭੇਜੋਗੇ, ਭਾਵੇਂ ਤੁਸੀਂ ਈਮੇਲ ਲਿਖੋ ਸਾਡੀ sos@tv84.tv ਤੇ, ਬਿਲਕੁਲ। ਅਸੀਂ ਜ਼ਰੂਰ ਜਿਹੜਾ ਹੈ ਉਹ ਡਿਸਕਸ ਕਰਾਂਗੇ। ਫਿਰ ਲਿਖਦੇ ਨੇ, what was Muslim ratio in great ਹਾਂ, Khalsa army? what was Muslims ratio in great Ratio, ਖਾਲਸਾ sorry। ਆਰਮੀ। ਹਾਂ, ਜੀ ਇਹ ਮੇਰਾ ਖਿਆਲ ਹੈ ਰਣਜੀਤ ਸਿੰਘ ਪੀਰੀਅਡ ਦੀ ਖਾਲਸਾ ਆਰਮੀ ਦੀ ਗੱਲ ਕਰਦੇ ਨੇ। ਦੇਖੋ, ਵੇਰਵਾ ਤਾਂ ਮੈਨੂੰ ਨਹੀਂ ਪਤਾ, ਬਟ ਪੰਜਾਬੀ ਮੁਸਲਮਾਨ ਵੱਡੀ ਗਿਣਤੀ ਦੇ ਵਿੱਚ ਸਨ, ਔਰ ਉਹਨਾਂ 'ਚ ਖਾਸ ਤੌਰ 'ਤੇ ਤੋਪਖਾਨੇ 'ਚ। ਔਰ ਜਿਹੜੀਆਂ ਸਾਨੂੰ ਉਦਾਹਰਨਾਂ ਮਿਲਦੀਆਂ ਨੇ, ਜਿਵੇਂ ਸ਼ਾਹ ਮੁਹੰਮਦ ਨੇ ਜਦੋਂ ਸਭਰਾਵਾਂ ਦੀ ਜੰਗ ਦੀ ਗੱਲ ਕੀਤੀ, ਤੇ ਦੋ ਵੱਡੇ ਜਿਹੜੇ ਤੋਪਚੀ ਇੰਚਾਰਜ ਸੀ ਉਹਨਾਂ ਦਾ ਜ਼ਿਕਰ ਉਹਨਾਂ ਨੇ ਕੀਤਾ ਜੀ ਕਿ ਵੀ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਸੋ ਲੰਬੀ ਨਜ਼ਮ ਹੈ ਉਹਨਾਂ ਦੀ ਜੰਗਨਾਮਾ। ਸੋ ਮਾਖੇ ਖਾਂ ਉਹਨਾਂ ਦਾ ਇੱਕ ਵੱਡਾ ਤੋਪਚੀ ਸੀ। ਇਸੇ ਤਰ੍ਹਾਂ ਹੋਰ ਵੀ ਜਦੋਂ ਸ਼ਾਹ ਮੁਹੰਮਦ ਨੇ ਉਹਦੇ ਬਿਗਨਿੰਗ 'ਚ ਲਿਖਿਆ ਤਾਂ ਉਹਨਾਂ ਨੇ ਇੱਕ ਦੋ ਨਾਂ ਦਿੱਤੇ ਨੇ ਕਿ ਕਿਵੇਂ ਉਹ ਤੋਪਾਂ ਨੂੰ ਤਿਆਰ ਕਰ ਰਹੇ ਨੇ ਉਸ ਜਿਹੜਾ ਜੰਗ ਦੇ ਮੈਦਾਨ 'ਚ ਜਾਣ ਦੇ ਲਈ। ਜੀ ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪੰਜਾਬੀ ਮੁਸਲਮਾਨ ਜਿਹੜੇ ਨੇ ਉਹ ਵੱਡੀ ਗਿਣਤੀ ਦੇ ਵਿੱਚ ਸਿੱਖ ਫੌਜ ਦਾ ਹਿੱਸਾ ਸਨ। ਜੀ ਫਿਰ ਮਨਿੰਦਰ ਸਿੰਘ ਬੁੱਟਰ ਜੀ ਲਿਖਦੇ ਨੇ ਕਿ ਇਹ ਸਿੰਘ ਚੌਥੇ 8ਵੇਂ ਗੁਰੂ ਨਾਨਕ ਨੇ ਵੀ ਸੰਗਤਾਂ ਦੀ ਸੇਵਾ ਕੀਤੀ। ਜੀ ਸਿੰਘ ਸੁਰਿੰਦਰ ਜੀ ਕਹਿੰਦੇ ਨੇ ਗੁੱਡ ਜੌਬ। ਸੁਹੇਲ ਬੱਚੇ ਲਿਖਦੇ ਨੇ, ਡਾਕਟਰ ਸਾਹਿਬ ਔਰ ਨੀਲਮ ਸਾਹਿਬਾ, ਥੈਂਕ ਯੂ ਫॉर योर steadfastness in keeping Kashmir issue alive while Pakistani channels have given up but have kept going. Please accept my respect and gratitude। ਸੁਹੇਲ ਭੱਟ ਜੀ ਬਹੁਤ ਬਹੁਤ ਸ਼ੁਕਰੀਆ। ਮੈਨੂੰ ਵੀ ਕਈ ਵਾਰੀ ਹੈਰਾਨੀ ਹੁੰਦੀ ਹੈ, ਜਿਵੇਂ ਕੱਲ ਅਸੀਂ ਜਿਹੜਾ ਸੈਗਮੈਂਟ ਜੁਆਇੰਟ ਸਟੇਟਮੈਂਟ ਚਾਈਨਾ ਦੇ ਪ੍ਰੈਜ਼ੀਡੈਂਟ ਔਰ ਪਾਕਿਸਤਾਨ ਦੇ ਪ੍ਰੈਜ਼ੀਡੈਂਟ ਤੇ ਕੀਤਾ, ਉਸ ਨੂੰ ਬੜਾ ਅੱਛਾ ਰਿਸਪੌਂਸ ਮਿਲਿਆ। ਸ਼ਾਇਦ 10,000 ਦੇ ਨੇੜੇ ਤੇੜੇ YouTube ਤੇ ਪਿਛਲੇ ਆਵਰਸ ਦੇ ਵਿੱਚ ਉਹਨੂੰ ਵਿਊ ਕੀਤਾ, ਔਰ ਕਿਸ ਨੇ ਉਹਦੇ ਥੱਲੇ ਕਮੈਂਟ ਲਿਖੇ ਨੇ ਕਿ ਇੰਨੀ ਵੱਡੀ ਖਬਰ ਪਾਕਿਸਤਾਨੀ ਚੈਨਲਸ ਤੇ ਕਿਤੇ ਡਿਸਕਸ ਵੀ ਨਹੀਂ ਹੋਈ ਬਹੁਤਿਆਂ ਤੇ, ਜੀ ਕਿ ਬਈ ਇੰਨੀ ਈਵਨ ਇਸ ਮੌਕੇ ਦੇ ਉੱਤੇ ਵੀ ਜਿਹੜੀ ਜੁਆਇੰਟ ਸਟੇਟਮੈਂਟ ਹੈ ਉਹਦੇ 'ਚ ਕਸ਼ਮੀਰ ਦਾ ਕੰਸਰਨ ਹੈ। ਇੰਡੀਅਨ ਫੋਰਨ ਮਿਨਿਸਟਰੀ ਤਾਂ ਪ੍ਰੋਟੈਸਟ ਕਰ ਰਹੀ ਹੈ, ਚਾਈਨਾ ਨੂੰ ਵਾਰਨ ਕਰ ਰਹੀ ਹੈ ਕਿ ਤੁਹਾਨੂੰ ਸਾਡੀ ਸੋਵਰਨਿਟੀ ਦੇ 'ਚ ਔਰ ਦੂਜੇ 'ਚ ਦਖਲਅੰਦਾਜ਼ੀ ਦਾ ਹੱਕ ਨਹੀਂ ਹੈ। ਸੋ ਸਾਡੀ ਸੁਹੇਲ ਭੱਟ ਜੀ, ਸਾਡੀ ਇਹ ਕੋਸ਼ਿਸ਼ ਹੀ ਨਹੀਂ, ਅਸੀਂ ਉਸ ਪੀੜ ਨੂੰ ਆਪਣੇ ਜਿਗਰ ਦੇ ਅੰਦਰ ਮਹਿਸੂਸ ਕਰਦੇ ਹਾਂ, ਔਰ
ਇਵੇਂ ਹੀ ਸਾਡੀ ਆਵਾਜ਼ ਕਿਸੇ ਤੇ ਆਸਾਨ ਨਹੀਂ ਹੈ, ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿੱਥੇ ਧੱਕਾ ਹੁੰਦਾ ਹੈ ਔਰ ਸਾਡੇ ਭਰਾ ਨੇ, ਗਵਾਂਢੀ ਨੇ, ਔਰ ਅਸੀਂ ਉਸ ਪੀੜ ਨੂੰ ਖੁਦ ਸਹਿਆ ਹੋਇਆ ਹੈ, ਇਸ ਲਈ ਅਸੀਂ ਮਹਿਸੂਸ ਕਰ ਸਕਦੇ ਹਾਂ ਵੀ ਉਹ ਕਿਸ ਪੀੜ ਚੋਂ ਗੁਜ਼ਰ ਰਹੇ ਨੇ। ਜੀ ਅਰਸ਼ਦ ਰਾਜਾ ਜੀ ਸਾਨੂੰ ਹਮੇਸ਼ਾ ਤਰ੍ਹਾਂ ਲਿਖਦੇ ਨੇ, ਖੁਸ਼ ਰਹੋ, ਥੈਂਕ ਯੂ ਸੋ ਮਚ। ਐਂਡ ਤਾਰਿਕ ਅਹਿਮਦ ਜੀ ਲਿਖਦੇ ਨੇ, ਫਰਦਰ ਸਿੱਖ ਡਜ਼ ਨਾਟ ਵਾਂਟ ਟੂ ਸਟਾਪ participating in elections under the very constitution which declares Sikhism as a branch of Hindu. ਹਾਂ, ਐਕਚੁਅਲੀ ਤਾਰਿਕ ਅਹਿਮਦ ਜੀ ਦਾ ਤੁਸੀਂ ਉੱਪਰਲਾ ਮੈਸੇਜ ਮਿਸ ਕੀਤਾ, ਜਿਹਦੇ ਚ ਉਹਨਾਂ ਨੇ sorry. ਇਹ ਕਿਹਾ ਕਿ ਵੀ ਸਿੱਖ ਜਿਹੜੇ ਨੇ doesn't want to fight Vietnam or Kashmiris doesn't want to even start civil disobedience, stop paying taxes and work, and Sikh want freedom from it. ਇਹ ਉਹਨਾਂ ਨੇ ਥੋੜੀ ਤੰਜ਼ ਵੀ ਕੀਤੀ ਹੈ ਕਿ ਜੀ ਉੱਥੇ ਲੋਕ ਘਰਾਂ ਚੋਂ ਕਿਉਂ ਨਹੀਂ ਨਿਕਲ ਆਉਂਦੇ, ਟੈਕਸ ਕਿਉਂ ਨਹੀਂ ਬੰਦ ਕਰਦੇ। ਦੂਜੇ ਮੇਰਾ ਖਿਆਲ ਤਾਰਿਕ ਅਹਿਮਦ ਜੀ ਹਰ ਮੂਵਮੈਂਟ ਦੇ ਫੇਜ਼ਸ ਹੁੰਦੇ ਨੇ। ਜੇ 1 ਲੱਖ ਤੋਂ ਜ਼ਿਆਦਾ ਸਿੱਖ ਲੜਦੇ ਰਹੇ ਨੇ ਆਲਮੋਸਟ ਇੱਕ ਦਹਾਕਾ, ਪੂਰੀ ਡੈਕੇਡ, ਤੇ ਇਹ ਉਹੀ ਧਰਤੀ ਦੇ ਪੁੱਤਰ ਸੀ ਜਿਨ੍ਹਾਂ ਨੇ ਆਪਣੇ ਆਬਾਦੀ ਦੇ ਲਿਹਾਜ਼ ਨਾਲ ਮਚ ਮੋਰ ਸੈਕਰੀਫਾਈਸਿਸ ਦਿੱਤੀਆਂ ਨੇ। ਹੁਣ ਵੀ ਹਰ ਵਕਤ ਹੁੰਦਾ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਪੰਜਾਬ 'ਚ ਕੋਈ ਕ੍ਰੈਡੀਬਲ ਲੀਡਰਸ਼ਿਪ ਸਿੱਖਾਂ ਦੀ ਜਿਹੜੀ ਖੁੱਲ੍ਹ ਕੇ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਲੋਕਾਂ ਦੇ ਵਿਸ਼ਵਾਸ ਨੂੰ ਜਿੱਤ ਕੇ ਲੜਾਈ ਲੜ ਸਕੇ, ਉਹ ਨਹੀਂ ਹੈ। ਇਸ ਲਈ ਇਹ ਨਜ਼ਰ ਨਹੀਂ ਆਉਂਦਾ ਕਿ ਜੀ ਸਰਫਸ ਦੇ ਉੱਤੇ ਈਵਨ ਕਸ਼ਮੀਰ 'ਚ ਜਿੱਥੇ ਇੰਨੀ ਬਹਾਦਰੀ ਨਾਲ ਖਲੋਣ ਵਾਲੇ ਲੋਕ ਨੇ, 7-8 ਮਹੀਨੇ ਬਾਅਦ ਜੇ ਹੁਣ ਉੱਥੇ ਥੋੜ੍ਹੀ ਬਹੁਤ ਖੁੱਲ੍ਹ ਵੀ ਮਿਲਦੀ ਹੈ ਤਾਂ ਅਸੀਂ ਦੇਖ ਨਹੀਂ ਸਕਦੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਕਸ਼ਮੀਰੀ ਆਪਣੀ ਆਜ਼ਾਦੀ ਲਈ ਨਹੀਂ ਲੜਨਗੇ। ਸੋ ਹਰ ਸਿਚੁਏਸ਼ਨ, ਵਿਤਨਾਮ ਦੀ ਆਪਣੀ ਸਿਚੁਏਸ਼ਨ ਸੀ, ਸਾਡੀ ਆਪਣੀ ਹੈ, ਪਰ ਮੈਂ ਇਹ ਸਮਝਦਾ ਵੀ ਤੁਸੀਂ ਜਿਹੜਾ ਸਾਡੇ ਕਾਜ਼ ਨਾਲ ਹਮਦਰਦੀ ਰੱਖਦੇ ਹੋ, ਪਿਆਰ ਰੱਖਦੇ ਹੋ, ਇਹ ਵੀ ਤੁਸੀਂ ਉਸ 'ਚੋਂ ਹੀ ਕਹਿ ਰਹੇ ਹੋ ਕਿ ਜੀ ਇਲੈਕਸ਼ਨਾਂ 'ਚ ਕਿਉਂ ਪਾਰਟਿਸਿਪੇਟ ਕਰਦੇ ਨੇ, ਕਿਉਂਕਿ ਬਾਈਕਾਟ ਕਰਕੇ ਵੀ ਲੋਕਾਂ ਨੇ ਦੇਖਿਆ, ਉਹਨਾਂ ਨੇ ਦੇਖਿਆ ਕਿ ਭਾਈ ਬਦਤਰ ਹਾਲਤ ਬਣਦੀ ਹੈ। ਕਸ਼ਮੀਰ 'ਚ ਵੀ ਬੇਸ਼ੱਕ ਬਾਈਕਾਟ ਲਾਈਨ ਹੁਰੀਅਤ ਕਾਨਫਰੰਸ ਲੈਂਦੀ ਹੈ, ਪਰ ਮੌਕੇ 'ਤੇ ਆ ਕੇ ਉਹ ਦੇਖਦੇ ਨੇ, ਜਿਵੇਂ ਪਿਛਲੀਆਂ ਇਲੈਕਸ਼ਨਾਂ ਵੇਲੇ ਉਹਨਾਂ ਨੇ ਬੀਜੇਪੀ ਨੂੰ ਨਹੀਂ ਜਿੱਤਣ ਦਿੱਤਾ ਵੈਲੀ 'ਚ, ਉਹਨਾਂ ਨੂੰ ਲੱਗਾ ਵੀ ਇਸ ਸਿਰ 'ਤੇ ਆ ਜਾਣਗੇ। ਸੋ ਕਈ ਵਾਰ ਅਸੀਂ ਇੱਥੇ ਬੈਠੇ ਹਾਂ, ਜੇ ਉਹਨਾਂ ਨੂੰ ਐਡਵਾਈਸ ਵੀ ਕਰੀਏ ਤਾਂ ਉਹਦੀ ਕੋਈ ਬਹੁਤੀ ਸੈਂਸ ਨਹੀਂ ਬਣਦੀ, ਕਿਉਂਕਿ ਉਹਨਾਂ ਲੋਕਾਂ ਨੇ ਉੱਥੇ ਰਹਿਣਾ, ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਵੀ ਨੇ। ਲੇਕਿਨ ਮੈਂ ਇਹ ਸਮਝਦਾ ਵੀ ਕੋਈ ਵੀ ਜਿਹੜਾ ਸਿੱਖ ਹੈ ਪੰਜਾਬ ਦੇ ਵਿੱਚ, ਉਹ ਜਦੋਂ ਮੌਕਾ ਆਏਗਾ ਉਹ ਕੋਈ ਆਪਣੇ ਕੌਮੀ ਘਰ ਦੇ ਖਿਲਾਫ ਨਹੀਂ ਭੁਗਤੇਗਾ, ਸਿਰਫ ਇਸ ਨੂੰ ਇਸ ਐਂਗਲ ਤੋਂ ਹੀ ਦੇਖਣ ਦੀ ਲੋੜ ਹੈ। ਫਿਰ ਅੱਗੇ ਮੈਸੇਜ ਉਹਨਾਂ ਦਾ ਵਾਰ ਔਨ ਇੰਟਰਨੈਟ, ਉਹ ਮੈਂ ਦੇਖ ਲਿਆ ਸੀਗਾ, ਇਹਨੂੰ ਵੀ ਮੈਂ ਸ਼ਾਮਲ ਕਰ ਲਿਆ ਕਿ ਵੀ ਇਕੱਲੀ ਇੰਟਰਨੈਟ ਤੇ ਜੰਗ ਨਹੀਂ ਲੜੀ ਜਾਂਦੀ। ਠੀਕ ਹੈ, ਇੰਟਰਨੈਟ ਜਾਣਕਾਰੀ ਲਈ ਹੈ, ਜੰਗ ਤਾਂ ਉੱਥੇ ਹੀ ਲੜੀ ਜਾਏਗੀ, ਔਰ ਉਸ ਦੇ ਲਈ ਜਦੋਂ ਐਪਰੋਪ੍ਰੀਏਟ ਲੋਕ ਖਲੋਣਗੇ ਉਹ ਖਲੋਣਗੇ ਜ਼ਰੂਰ। ਬਿਲਕੁਲ। ਸੋ ਇਹ ਸੁਰਿੰਦਰ ਸਿੰਘ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਐਂਡ ਸ਼ਾਹਿਦ ਤਾਰਿਕ ਸਲਾਮ ਭੇਜਦੇ ਨੇ, ਪੱਪੂ ਖਾਨ ਜੀ ਆਪਣਾ ਪਿਆਰ ਭੇਜਦੇ ਨੇ, ਏਕੀ ਲਵ ਸੋਸ਼ਲ ਮੀਡੀਆ ਲਿਖਦੇ ਨੇ, ਡਾਕਟਰ ਸਾਹਿਬ ਯੂ doing great job, God bless you, and NYC ਲਿਖਦੇ ਨੇ, अस्सलाम वालेकुम डॉक्टर साहब, I thank you for supporting Kashmiris. I don't think Muslims have done enough than our Sikh brothers. Again, I thank you. ਬਹੁਤ ਸ਼ੁਕਰੀਆ ਨਿਕ ਜੀ, ਤੁਸੀਂ ਪੋਲਾਈਟਨੈਸ ਦਿਖਾ ਰਹੇ ਹੋ। ਮੈਂ ਸਮਝਦਾ ਵੀ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਮਰਾਨ ਖਾਨ ਹੋਰਾਂ ਦੀ ਹਕੂਮਤ ਨੇ ਅੱਗੇ ਵੱਧ ਕੇ ਜਿਹੜਾ ਬਾਹਾਂ ਖੋਲ੍ਹ ਕੇ ਆਪਣੀ ਜੱਫੀ 'ਚ ਲੈਣ ਲਈ ਸਿੱਖ ਕੌਮ ਨੂੰ ਜਿਹੜੇ ਐਫਰਟ ਕੀਤੇ ਨੇ, ਅਸੀਂ ਉਹਨੂੰ ਐਪਰੀਸ਼ੀਏਟ ਕਰਦੇ ਹਾਂ। ਅਜੇ ਦੋਨਾਂ ਕੌਮਾਂ ਦੀਆਂ ਸਾਂਝਾਂ ਹੋਰ ਪੀੜ੍ਹੀਆਂ ਹੋਣਗੀਆਂ, ਔਰ ਦੋਵੇਂ ਪਾਸੇ ਹੀ ਸਾਨੂੰ ਬਹੁਤ ਕੁਝ ਕਰਨ ਦੀ ਲੋੜ। ਸਾਹਿਬ ਜੀ ਸਾਨੂੰ ਕਹਿੰਦੇ ਨੇ ਥੈਂਕਸ, ਐਂਡ ਨੋਮਨ ਦ ਵਰਡਸ ਲਿਖਦੇ ਨੇ, ਡਾਕਟਰ ਸਾਹਿਬ ਤੁਸੀਂ ਗ੍ਰੇਟ ਹੋ, ਜਿੰਦੇ ਰਹੋ, ਇੱਕ ਦਿਨ ਜ਼ਰੂਰ ਖਾਲਿਸਤਾਨ ਵਿੱਚ ਬੈਠ ਕਰ ਪ੍ਰੋਗਰਾਮ ਕਰੋਗੇ ਇਨਸ਼ਾਅੱਲਾ। ਬਹੁਤ ਸ਼ੁਕਰੀਆ, ਔਰ ਇਨਸ਼ਾਅੱਲਾ ਅਸੀਂ ਵੀ ਇਹੀ ਕਹਿ ਸਕਦੇ ਹਾਂ ਜੀ। ਮੈਸੇਜ 2-3 ਤੇ ਹੈਗੇ ਨੇ, ਉਹਨਾਂ ਨੇ ਫਿਰ ਕਿਹਾ ਕਿ ਵੀ ਰੀਅਲੀ ਲਵ ਯੂਰ ਪ੍ਰੋਗਰਾਮ, ਬਿਲੋਂਗ ਟੂ ਅ ਸਮਾਲ ਟਾਊਨ ਇਨ ਪਾਕਿਸਤਾਨ ਕਾਲਡ ਹਰੀਪੁਰ, the way you speak seems to so familiar to the language we speak there. हरीपुर हज़ारा हिंदको ज़बान, और तुसी हरी सिंह नलूए दे शहर च हो, वो भी एक सांझा ने, और ज़ाहिर है कि ज़बान दी सांझ और तहजीब दी सांझ, प्यार दी सांझ और रूहानी तौर ते वहादत दी सांझ, ये वो सांझा ने जड़ियाँ ਦੁਨਿਆਵੀ ਹੋਰ ਸਭ ਚੀਜ਼ਾਂ ਨਾਲੋਂ ਬਹੁਤ ਉੱਚੀਆਂ ਨੇ। ਜੀ ਰਾਜ ਸਾਹਿਬ ਤਾਂ ਬ੍ਰੇਕ ਲੈਣੇ ਆ ਵਿਊਅਰਸ, ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਆ ਛੋਟੇ ਜਿਹੇ ਬ੍ਰੇਕ ਤੋਂ ਬਾਅਦ।
ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਕਦੋਂ ਤੱਕ? ਹਾਂ, ਕਦੋਂ ਤੱਕ? ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ। ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ TV 84 ਤੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਨਿੱਘਾ ਸਵਾਗਤ ਹੈ। ਅੱਜ ਦੇ ਇਸ਼ੂਜ਼ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਸੱਜਣ ਨੇ ਕਿਤੇ ਕਮੈਂਟ ਲਿਖਿਆ ਸੀ ਕਿ ਸਾਨੂੰ ਲੱਗਾ ਕਿ ਸਾਡਾ ਪਿੰਡ ਔਰ ਕਸਬਾ ਛੋਟਾ ਹੈ, ਇੱਥੇ ਸਾਡੀ ਨਹੀਂ ਪੁੱਗਣੀ, ਅਸੀਂ ਬਾਹਰ ਨਿਕਲ ਆਏ, ਵੱਡੇ ਸ਼ਹਿਰ 'ਚ ਆ ਗਏ। ਵੱਡੇ ਸ਼ਹਿਰ 'ਚ ਵੀ ਲੱਗਾ ਨਹੀਂ, ਸਾਡੇ ਐਂਬੀਸ਼ਨ ਹੋਰ ਵੱਡੇ ਨੇ, ਫਿਰ ਅਸੀਂ ਫੋਰਨ ਲੈਂਡ 'ਚ ਆ ਗਏ। ਫਿਰ ਫੋਰਨ ਲੈਂਡ ਵਾਲੇ ਜਿਹੜੇ ਸੀ ਉਹਨਾਂ ਨੂੰ ਲੱਗਾ ਵੀ ਸਾਡੀ ਧਰਤੀ ਛੋਟੀ ਹੋ ਗਈ, ਉਹ ਚੰਦਰਮਾ 'ਤੇ ਪਹੁੰਚ ਗਏ। ਪਰ ਉਹਨਾਂ ਨੇ ਕਿਹਾ ਵੀ ਕਿਤੇ ਵੀ ਚੈਨ ਤਾਂ ਨਹੀਂ ਹੈ, ਤੇ ਜੇ ਚੈਨ ਲੈਣਾ ਹੈ ਤਾਂ ਫਿਰ ਉਸ ਸਾਰੇ 'ਚੋਂ ਅੰਦਰ ਨੂੰ ਮੁੜੋ। ਤੇ ਜੇ ਤੁਸੀਂ ਅੰਦਰ ਦੇਖੋਗੇ ਤਾਂ ਤੁਹਾਨੂੰ ਫਿਰ ਸਾਰੇ ਹੀ ਜਿਹੜੀ ਗਲੈਕਸੀਜ਼, ਕਾਸਮੋਸ, ਸਾਰੇ ਤਾਰੇ ਸਿਆਰੇ ਸਾਰੇ ਹੀ ਨਜ਼ਰ ਆਉਣਗੇ। ਸੋ ਜ਼ਾਹਰਾ ਤੌਰ ਤੇ ਮੈਂ ਸਮਝਦਾ ਵੀ ਭਾਵੇਂ ਇਹ ਇੱਕ ਟ੍ਰੈਜਡੀ ਹੈ ਕਰੋਨਾ ਵਾਇਰਸ ਦੇ ਹਵਾਲੇ ਨਾਲ ਇਨਸਾਨੀਅਤ, ਪਰ ਘੱਟੋ ਘੱਟ ਜਿੱਥੇ ਅਸੀਂ ਘਰਾਂ 'ਚ ਬੈਠੇ ਹਾਂ ਸਾਡੇ ਕੋਲ ਮੌਕਾ ਵੀ ਹੈ ਕਿ ਅਸੀਂ ਆਪਣੇ ਅੰਦਰ ਦੇ ਨਾਲ ਜੁੜੀਏ, ਅੰਦਰ ਵੱਲ ਪਹਿਲਾਂ ਝਾਕੀਏ, ਦੇਖੀਏ, ਤੱਕੀਏ। ਜਦੋਂ ਤੱਕਾਂਗੇ, ਝਾਕਾਂਗੇ, ਫਿਰ ਥੋੜੀ ਦੇਖਾਂਗੇ ਵੀ ਅੰਦਰ ਵੀ ਕੁਝ ਹੈ, ਫਿਰ ਉਹਨੂੰ ਲੱਭਣ ਦੀ ਕੋਸ਼ਿਸ਼ ਕਰਾਂਗੇ। ਤੇ ਲੱਭਣ ਦੀ ਕੋਸ਼ਿਸ਼ ਕਰਦਿਆਂ ਜੇ ਵੈਸੇ ਹੀ ਅੱਖਾਂ ਬੰਦ ਕਰੀਏ 2 ਮਿੰਟ ਤੇ ਤੁਹਾਨੂੰ ਸਕੂਨ ਮਿਲਦਾ ਹੈ, ਫਿਰ ਘੜੀ ਦੀ ਟਿਕ ਟਿਕ ਆਵਾਜ਼ ਵੀ ਸੁਣਦੀ ਹੈ ਦੂਜੇ, ਤੇ ਹੌਲੀ ਹੌਲੀ ਫਿਰ ਤੁਸੀਂ ਬਾਰ-ਬਾਰ ਰੂਹਾਨੀਅਤ ਦੇ ਰਸਤੇ ਤੇ ਤੁਰਨ ਵਾਲਿਆਂ ਪੀਰਾਂ, ਫਕੀਰਾਂ, ਨਬੀ, ਗੁਰੂਆਂ ਨੇ ਇਹ ਕਿਹਾ ਕਿ ਕਿਤੇ ਜਾਣ ਦੀ ਲੋੜ ਨਹੀਂ ਹੈ, ਕੁਛ ਤੇਰੇ ਅੰਦਰ ਹੀ ਹੈ। ਔਰ ਭਗਤ ਪੀਪਾ ਜੀ ਦਾ ਇਹ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿਹਦੇ 'ਚ ਉਹਨਾਂ ਨੇ ਫਰਮਾਇਆ ਕਿ ਵੀ ਸਾਰਾ ਜੋ ਬ੍ਰਹਮੰਡੇ ਸੋਈ ਪਿੰਡੇ ਖੋਜੇ ਸੋ ਪਾਏ, ਕਿ ਜੋ ਸਾਰੇ ਬ੍ਰਹਮੰਡ 'ਚ ਹੈ, ਕਾਇਨਾਤ 'ਚ ਹੈ, ਬਾਡੀ 'ਚ ਹੈ, ਤੇਰੇ ਅੰਦਰ ਹੈ। ਔਰ ਅੱਜ ਸ਼ਬਦ ਜਿਹੜਾ 5ਵੇਂ ਪਾਤਸ਼ਾਹ ਦਾ ਆਸਾ ਰਾਗ 'ਚ ਹੈ, ਇਸ ਦੁਨੀਆ ਨੂੰ ਇੱਕ ਬਾਗ, ਖੇਤ ਜਿਹਨੂੰ
ਬਾਤ ਵੀ ਕਿਹਾ ਜਾਂਦਾ ਹੈ, ਗਾਰਡਨ, ਚਮਨ, ਗੁਲਜ਼ਾਰ, ਉਸ ਦੇ ਨਾਲ ਤਸ਼ਬੀਹ ਦਿੰਦੇ ਹੈ। ਏਕ ਬਗੀਚਾ ਪੀੜ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ ਫਲਿਆ, ਐਸਾ ਕਰੋ ਵਿਚਾਰ ਗਿਆਨੀ, ਜਾਣਤੇ ਪਾਈਐ ਪਦ ਨਿਰਮਾਨੀ, ਆਸ ਪਾਸ ਬਿਖੁਆ ਕੇ बीच ਅੰਮ੍ਰਿਤ ਭਾਈ ਰੇ ਰਹਾਓ। ਜਿਵੇਂ ਰਹਾਓ ਦੀ ਤੁਕ ਮੈਂਟਲ ਆਈਡੀਆ ਹੁੰਦਾ ਹੈ, ਸੋ ਗੱਲ ਇਹ ਸਮਝਾਣੀ ਕੀਤੀ, ਹੇ ਗਿਆਨਵਾਨ ਇਨਸਾਨ, ਜੇ ਤੇਰੇ ਕੋਲ ਇੰਟੈਲੈਕਟ ਹੈ, ਗਿਆਨ ਹੈ, ਤੇ ਇਸ ਗੱਲ ਉੱਤੇ ਜ਼ਰਾ ਵਿਚਾਰ ਕਰ, ਇਸ ਤੇ ਕੰਟੈਂਟ ਕਰ, ਇਸ ਤੇ ਪੌਂਡਰ ਕਰ, ਇਸ ਤੇ ਆਪਣਾ ਧਿਆਨ ਟਿਕਾ, ਐਸਾ ਉਹ ਵਿਚਾਰ ਗਿਆਨੀ, ਤਾਂ ਤੇ ਪਾਈਏ ਪਦ ਨਿਰਬਾਨ, ਕਿ ਜੇ ਤੂੰ ਥਾਟ ਕਰੇਗਾ, ਫਿਰ ਜਿਹੜੀ ਅੱਗ ਦੇ ਵਿੱਚ ਤੂੰ ਫਸਿਆ ਹੋਇਆ ਹੈ, ਜਿਹੜੇ ਚਿੱਕੜ ਦੇ ਵਿੱਚ ਫਸਿਆ ਹੋਇਆ ਹੈ, ਇਸ ਤੋਂ ਆਜ਼ਾਦ ਹੋਏਗਾ, ਨਿਰਵਾਣ ਹੋਏਗਾ। ਔਰ ਉਹ ਕੀ ਆਸ ਪਾਸ ਵਿਖਿਆ ਕੇ ਕੁੰਡ, ਕਿ ਜੇ ਤੂੰ ਆਪਣੇ ਅੰਦਰ ਵੀ ਝਾਕੇ ਤੇ ਤੇਰੇ ਚਾਰ ਚਫੇਰੇ ਜ਼ਹਿਰ ਦੇ ਚਸ਼ਮੇ ਨੇ। ਅਸੀਂ ਕਾਮ, ਕ੍ਰੋਧ, ਲੋਭ, ਮੋਹ, ਕਾਰ, ਅਨਾ, ਇਹ ਸਾਰੇ ਕਰਦੇ, ਇਹ ਸਾਰੇ ਉਹ ਸਪਰਿੰਗ ਨੇ ਜਿਹੜੇ ਜ਼ਹਿਰ ਦੇ ਨੇ। ਨਫ਼ਰਤ, ਜ਼ਾਹਰ ਹੈ ਕਿ ਤੁਸੀਂ ਨਫ਼ਰਤ ਦੇ ਵਿੱਚ ਜਿਹੜੇ ਲੋਕ ਜੀਂਦੇ ਨੇ ਸਾਰੀ ਜ਼ਿੰਦਗੀ, ਰਿਵੈਂਜ, ਉਹਦੇ 'ਚ ਤੁਸੀਂ ਰਹਿੰਦੇ ਹੋ। ਪਰ ਗੁਰੂ ਸਾਹਿਬ ਨੇ ਫਰਮਾਇਆ ਕਿ ਇੱਕ ਪਾਸੇ ਇਹ ਨਫ਼ਰਤ ਨੇ ਆਸ-ਪਾਸ ਬਿਖੁਆ ਕੇ, ਇਹ ਸਪਰਿੰਗ ਨੇ ਜ਼ਹਿਰ ਦੇ, ਬੀਚ ਅੰਮ੍ਰਿਤ ਹੈ ਭਾਈ ਰੇ, ਉਹਦੇ ਨੈਕਟਰ ਵੀ ਪਿਆ ਰੱਬ ਦੇ ਪਿਆਰ, ਰੱਬ ਦੀ ਯਾਦ ਦਾ। ਤੂੰ ਸਪਰਿੰਗਸ ਦੇ ਵਿੱਚ ਫਸ ਕੇ ਆਪਣਾ ਆਪਾ ਨਾ ਖਤਮ ਕਰ। ਔਰ ਸ਼ੁਰੂ ਸੀ, ਏਕ ਬਗੀਚਾ ਪੀੜ ਕੰਨ ਕਰਿਆ, ਅੰਮ੍ਰਿਤ ਨਾਮ ਤਹਾਂ ਮੈਂ, ਕਿ ਇੱਕ ਬਗੀਚਾ ਹੈ ਜਿਹਦੇ 'ਚ ਬਹੁਤ ਸਾਰੇ ਨੇ ਕ੍ਰੀਏਸ਼ਨ। ਇਹ ਹੈ ਕਿ ਭਾਈ ਜਿਵੇਂ ਜਿੰਨੀ ਕਾਇਨਾਤ ਦੇ ਵਿੱਚ ਇਸ ਧਰਤੀ ਤੇ ਲੋਕ ਨੇ, ਹਰ ਆਪੋ ਆਪਣਾ ਵਿਚਾਰ ਹੈ, ਆਪੋ ਆਪਣੀ ਸੋਚ ਹੈ, ਆਪਣਾ ਜੀਵਨ ਢੰਗ ਹੈ। ਉਹ ਇਵੇਂ ਹੀ ਹੈ ਜਿਵੇਂ ਇੱਕ ਬਗੀਚੇ ਦੇ ਵਿੱਚ ਬਹੁਤ ਸਾਰੇ ਰੁੱਖ ਹੁੰਦੇ ਨੇ, ਹਰ ਇੱਕ ਫੁੱਲ ਦਾ ਆਪਣਾ ਰੰਗ ਹੁੰਦਾ, ਇੱਕ ਫਲ ਦਾ ਆਪਣਾ ਹੁੰਦਾ। ਇੱਕ ਬਗੀਚਾ ਹੈ, ਉਹਨੇ ਬਗੀਚਾ ਬਣਾਇਆ, ਘਨ ਕਰਿਆ, ਬਹੁਤ ਸਾਰੇ ਉਹਦੇ 'ਚ ਰੁੱਖ, ਸਾਰੀ ਕ੍ਰੀਏਸ਼ਨ ਹੈ। ਨਾਮ ਤਹਾਂ ਮੈਂ ਫਲਿਆ। ਪਰ ਜਿਹੜੇ ਸੱਚਮੁੱਚ ਅੰਮ੍ਰਿਤ ਨਾਲ ਜੁੜੇ ਹੁੰਦੇ ਨੇ, ਨੈਕਟਰ ਨਾਲ ਜੁੜੇ ਹੁੰਦੇ ਨੇ ਰੱਬ ਦੀ ਦੇ, ਉਹ ਬੂਟੇ ਫਰੈਗਰੈਂਸ ਵਾਲੇ ਵੀ ਹੁੰਦੇ ਨੇ, ਉਹਨਾਂ ਨੂੰ ਮਿੱਠਾ ਫਲ ਵੀ ਲੱਗਦਾ ਹੈ। ਸਜਨ ਹਾਰੇ ਏਕੈ ਮਾਲੀ, ਖਬਰ ਕਰਤ ਹੈ ਪਾਤ ਡਾਲੀ। ਕਿ ਬਾਗ ਦੇ ਵਿੱਚ ਜਿਹੜਾ ਮਾਲੀ ਹੈ ਰੱਬ ਹੈ। ਜਿਵੇਂ ਇੱਕ ਦੁਨਿਆ ਬਾਗ ਦਾ ਮਾਲੀ ਹਰ ਬੂਟੇ ਨੂੰ ਭੇਜਦਾ, ਹਰ ਇੱਕ ਨੂੰ ਪਾਣੀ ਦਿੰਦਾ, ਉਹਨੇ ਖੁਦ ਹੀ ਉਹ ਲਾਇਆ ਹੁੰਦਾ, ਉਹਦਾ ਉਹ ਹੁੰਦਾ ਹਰ ਬੱਚੇ ਦਾ, ਕਿਹਦਾ ਕੀ ਨਿਕਲੇ ਫਲ। ਇਹ ਤਾਂ ਜਿਵੇਂ ਰੂਹਾਨੀਅਤ ਦੇ ਰਸਤੇ ਦੇ ਉੱਤੇ ਤੁਰਦੇ ਹਾਂ, ਜਿਨ੍ਹਾਂ 'ਚ ਅਸੀਂ ਜ਼ਿਕਰ ਕਰਦੇ ਹਾਂ, ਪਾਕਿਸਤਾਨ ਦੇ ਨਾਮੀ ਸ਼ਾਇਰ, ਜਿਹਨਾਂ ਨੇ ਇਹ ਲਫ਼ਜ਼ ਕਹੇ ਕਿ ਵੀ ਮਾਲੀ ਦਾ ਕੰਮ ਪਾਣੀ ਦੇਣਾ, ਮਸ਼ਕ ਭਰ ਪਾਵੇ, ਮਾਲ ਦਾ ਕੰਮ ਫਲ ਫੁੱਲ ਲਾਉਣਾ, ਲਾਵੇ ਜਾਂ ਨਾ ਲਾਵੇ। ਇਹ ਹੈ ਕਿ ਵੀ ਰੱਬ ਨੇ ਇਸ ਧਰਤੀ ਦੇ ਵਿੱਚ ਇਸ ਬਗੀਚੇ ਨੂੰ ਸਾਜਿਆ, ਅੱਡ ਅੱਡ ਰੰਗ ਦੇ ਫੁੱਲ ਨੇ, ਤੁਸੀਂ ਯਤਨ ਕਰ, ਮਾਲੀ ਪਾਣੀ ਪਾਉਂਦਾ, ਕਿਨੇ ਫੁੱਲਣਾ, ਸਿੰਚਨ ਹਾਰ ਕਹਿ ਮਾਲੀ, ਖਬਰ ਕਰ ਹੈ ਪਾਤ ਪਥ ਡਾਲੀ। ਉਹ ਹਰ ਪੱਥਰ ਵੀ ਧਿਆਨ ਰੱਖਦਾ ਹੈ, ਡਾਲੀ ਵੀ ਦੇਖਦਾ ਹੈ। ਸਗਲ ਬਨਸਪਤ ਆਣ ਜੜਾਈ, ਸਾਰੀ ਫੂਲੀ ਨਿਫਲ ਨਾ ਕਾਈ, ਕਿ ਵੀ ਉਹਨੇ ਸਾਰੀ ਬਨਸਪਤੀ ਉਸ ਰੱਬ ਨੇ ਇਵੇਂ ਹੀ ਉਸ ਬਾਗ ਕ੍ਰੀਏਟ ਕੀਤੀ ਹੋਈ ਹੈ। ਸਾਰੇ ਹੀ ਫੁੱਲ ਰਹੇ ਨੇ, ਪਰ ਜੇ ਤੁਸੀਂ ਜ਼ਹਿਰ ਦਾ ਬੂਟਾ ਲਾਇਆ ਹੈ, ਉਹਨੂੰ ਹੀ ਪਾਣੀ ਦੇ ਰਹੇ ਹੋ, ਤੁਹਾਡੇ ਜ਼ਹਿਰ ਦਾ ਸਪਰਿੰਗ ਹੈ, ਤੁਸੀਂ ਜੀ ਰਹੇ ਹੋ, ਤੇ ਜਿਸ ਨੂੰ ਤੁਸੀਂ ਫਿਰ ਪਾਲਿਆ ਉਸ ਦਾ ਉਹੀ ਫਲ ਵੱਢੋਗੇ। ਜਿਹਾ ਬੀਜੈ ਸੋ ਕਰਮਾ ਸੰਧੜਾ ਖੇਤ, ਤੁਸੀਂ ਬੀਜੇ। ਅਖੀਰ ਚ ਗੁਰੂ ਸਾਹਿਬ ਨੇ ਫਰਮਾਇਆ, ਅੰਮ੍ਰਿਤ ਫਲ ਨਾਮ ਜਿਨ ਗੁਰ ਤੇ ਪਾਇਆ, ਨਾਨਕ ਦਾਸ ਤਰੀ ਤਨ ਮਾਇਆ। ਜਿਨ੍ਹਾਂ ਨੇ ਅੰਮ੍ਰਿਤ ਵੀ ਰੱਬ ਦਾ ਨਾਂ, ਜਿਹੜਾ ਅੰਮ੍ਰਿਤ ਫਲ ਹੈ, ਉਹ ਨਾਂ ਜਿਨ੍ਹਾਂ ਨੇ ਗੁਰੂ ਦੀ ਬਖਸ਼ਿਸ਼ ਨਾਲ ਇਸ ਨਾਮ ਨੂੰ ਹਾਸਲ ਕੀਤਾ, ਉਹਨਾਂ ਦੀ ਜ਼ਿੰਦਗੀ ਧੁਰਾ ਰੱਬ ਦੀ ਯਾਦ, ਰੱਬ ਇਬਾਦਤ, ਰੱਬ ਦਾ ਨਾਮ ਬਣਿਆ। ਨਾਨਕ ਦਾਸ ਤਰੀ ਤਨ,
ਗੁਰੂ ਪੰਜਵੇਂ ਨਾਨਕ ਗੁਰੂ ਅਰਜਨ ਸਾਹਿਬ ਦਾਸ ਬਣ ਕੇ ਉਸ ਰੱਬ ਦੇ ਗੁਲਾਮ ਬਣ ਕੇ ਮੁੱਲ ਖਰੀਦੀ ਲਾਲਾ ਗੋਲਾ, ਕਿ ਲਾਲਾ ਵੀ ਗੁਲਾਮ ਨੂੰ ਕਹਿੰਦੇ ਸੀ, ਗੋਲਾ ਵੀ ਸਰਵੈਂਟ, ਜੀ ਕਿ ਵੀ ਮੈਂ ਮੁੱਲ ਖਰੀਦਿਆ ਹੋਇਆ ਵੀ ਤੂੰ ਹੀ ਮੇਰਾ ਮਾਲਕ ਹੈ। ਔਰ ਨਾਨਕ ਦਾਸ ਕੇ ਗੁਰੂ ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ ਕਿ ਮੈਂ ਦਾਸ ਇਹ ਯਾਦ ਕਰਵਾ ਰਿਹਾ ਕਿ ਅੰਮ੍ਰਿਤ ਫਲ ਜਿਨ ਗੁਰ ਤੇ ਪਾਇਆ, ਜਿਨ੍ਹਾਂ ਨੂੰ ਇਹ ਗੁਰੂ ਦੀ ਬਖਸ਼ਿਸ਼ ਨਾਲ ਨਾਮ ਦਾ ਅੰਮ੍ਰਿਤ ਫਲ ਮਿਲਿਆ, ਤਰੀ ਤਿੰਨ ਮਾਇਆ, ਕਿ ਉਹਨਾਂ ਨੇ ਇਸ ਭਵ ਸਾਗਰ ਤੋਂ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ, ਇਸ ਮਾਇਆ ਦੇ ਅਗਨ ਸਮੁੰਦਰ ਚੋਂ ਜਿਹੜਾ ਉਹ ਬਿਲਕੁਲ ਸੁਰਖਰੂ ਹੋ ਕੇ ਰੱਬ ਦੀ ਦਰਗਾਹ ਦੇ ਨਾਲ ਜੁੜ ਕੇ ਸੁਰਖਰੂ ਹੋ ਕੇ ਨਿਕਲੇ। ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅਧਿਆਇ ਸ਼ੁਰੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਆਪਣੀ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਰਾਸਾਂ ਨੂੰ ਆਗਿਆ ਦਿਓ। ਦੇਖਦੇ ਰਹੋ TV84। ਫਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।